ਅੱਗੇ ਬਾਰਡਰ ਹੁੰਦੇ ਸੀ ਫਿਜ਼ੀਕਲ, ਪਰ ਇਹ ਬਾਰਡਰ ਹੁਣ ਨਾਲ ਦੇ ਨਾਲ ਡਿਜੀਟਲ ਬਣਦੇ ਜਾ ਰਹੇ ਆ। ਫਿਜ਼ੀਕਲ ਬਾਰਡਰਸ ਦੇ ਉੱਤੇ ਸਖਤੀ ਦਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਜਿਹੜੇ ਹੋਰ ਬਾਰਡਰ ਜਿਹੜੇ ਨਾਲ ਦੇ ਨਾਲ ਕ੍ਰੀਏਟ ਹੋ ਰਹੇ ਆ। ਸੋ ਇਹ ਕੀ ਮਤਲਬ ਆ ਵੀ ਇਹ ਜਿਹੜੀ ਨਵੀਂ AI ਦਾ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਇੰਪੈਕਟ ਆ ਫਿਜ਼ੀਕਲ ਬਾਰਡਰ ਦਾ ਡਿਜੀਟਲ ਬਾਰਡਰ ਬਣਦਾ, ਇਹ ਸਫਰ ਕੀ ਆ? ਪਾਸਪੋਰਟ ਪਹਿਲਾਂ ਮੈਨੂਅਲ ਐਂਟਰੀ ਹੁੰਦੀ, ਮੈਨੂਅਲ ਸਟੈਂਪ ਲੱਗਦੀ ਹੁੰਦੀ ਸੀ, ਉਸ ਤੋਂ ਬਾਅਦ ਕੰਪਿਊਟਰ ਆਏ, ਇੰਟਰਨੈਟ ਆਏ, ਉਸ ਤੋਂ ਬਾਅਦ ਤੁਹਾਡਾ ਜਿਹੜਾ ਡੇਟਾ ਸਾਰਾ ਆਨਲਾਈਨ ਕਲਾਊਡ ਦੇ ਉੱਤੇ ਜਾਣਾ ਸ਼ੁਰੂ ਹੋ ਗਿਆ ਐਂਟਰੀ। ਪਰ ਉਹਦੇ ਤੋਂ ਬਾਅਦ ਵੀ ਇਹ ਸਟੈਪ ਬਾਈ ਸਟੈਪ ਹੀ ਇਸ ਤਰ੍ਹਾਂ ਹੋਇਆ। ਉਸ ਤੋਂ ਬਾਅਦ ਜਿਹੜੇ ਤੁਹਾਡੀ ਐਂਟਰੀ ਐਗਜ਼ਿਟ ਹੋਣੀ, ਤੁਹਾਡੀ ਵੈਲਿਡਿਟੀ ਹੋਣੀ, ਇਹ ਵੱਖ-ਵੱਖ ਜਗ੍ਹਾ ਦੇ ਉੱਤੇ ਇਹ ਜਿਹੜੇ ਡੇਟਾ ਪਏ ਹੁੰਦੇ ਇੱਕ ਦੂਜੇ ਦੇ ਨਾਲ, ਇਹਨਾਂ ਦਾ ਕਮਿਊਨੀਕੇਸ਼ਨ ਨਹੀਂ ਸੀ। ਹੌਲੀ-ਹੌਲੀ ਉਹਨਾਂ ਦਾ ਕਮਿਊਨੀਕੇਸ਼ਨ ਹੋਇਆ। ਜਦੋਂ ਬੰਦੇ ਨੇ ਐਂਟਰ ਹੋਣਾ ਉਹਦੇ ਨਾਲ ਹੀ ਤੁਹਾਡਾ ਹੋ ਜਾਣਾ ਤੁਹਾਡਾ ਪਾਸਪੋਰਟ ਦੀ ਜਾਣਕਾਰੀ, ਪਾਸਪੋਰਟ ਤੁਹਾਡਾ ਠੀਕ ਹੈ ਜਾਂ ਨਹੀਂ ਠੀਕ ਹੈ। ਸੋ ਉਹਦੇ ਤੋਂ ਬਾਅਦ ਜਿਹੜਾ ਅਗਲਾ ਸਟੈਪ ਆਇਆ ਉਹ ਫਿੰਗਰਪ੍ਰਿੰਟਿੰਗ ਦਾ ਆਇਆ। ਫਿੰਗਰਪ੍ਰਿੰਟਿੰਗ ਦੇ ਤੁਹਾਡੀ ਬਾਇਓਮੈਟ੍ਰਿਕ ਆਇਡੈਂਟੀਟੀ ਉਹ ਬਣਨੀ ਸ਼ੁਰੂ ਹੋਈ। ਡਿਜੀਟਾਈਜੇਸ਼ਨ ਦੇ ਵਿੱਚ ਪੇਪਰ ਤੋਂ ਤੇ ਆਫਿਸਰ ਡਿਸਕ੍ਰਿਪਸ਼ਨ ਤੋਂ ਇਹ ਡੇਟਾ ਐਂਡ ਸਿਸਟਮਸ ਤੇ ਜਿਹੜੀ ਗੱਲ ਆ ਉਹ ਚਲੀ। ਪਹਿਲਾਂ 1-2 ਮਿੰਟ ਦੇ ਵਿੱਚ ਉਹ ਜਿਹੜੀ ਵੈਰੀਫਿਕੇਸ਼ਨ ਪੋਸੀਬਲ ਨਹੀਂ ਸੀ ਹੁੰਦੀ ਕਿ ਤੁਹਾਡਾ ਉਹਨੇ ਸੋਸ਼ਲ ਮੀਡੀਆ ਰੈਕੋਰਡ ਚੈੱਕ ਕਰ ਲਿਆ, ਤੁਹਾਡਾ ਤੁਸੀਂ ਕੋਈ ਫਰਾਡ ਤਾਂ ਨਹੀਂ ਕੀਤਾ, ਤੁਸੀਂ ਕਿਸੇ ਕ੍ਰਿਮੀਨਲ ਇਨਫਰਾਸਟ੍ਰਕਚਰ ਦੇ ਵਿੱਚ ਤੁਸੀਂ ਇਨਵੋਲਵ ਤਾਂ ਨਹੀਂ ਹੈਗੇ, ਤੁਹਾਡਾ ਡਰੱਗ ਟ੍ਰੈਫਿਕਿੰਗ ਵਿੱਚ ਕੋਈ ਇਨਵੋਲਵਮੈਂਟ ਤਾਂ ਨਹੀਂ ਹੈਗੀ। ਇਹ ਸਾਰੀ ਚੀਜ਼ਾਂ ਜਿਹੜੀਆਂ ਵੱਖਰੇ ਜਗ੍ਹਾ ਦੇ ਉੱਤੇ ਪਈਆਂ ਹੁੰਦੀਆਂ। ਇਮੀਗ੍ਰੇਸ਼ਨ ਦਾ ਨਾਲ ਲੈਣਾ ਦੇਣਾ ਕੋਈ ਨਹੀਂ ਸੀ। ਹੁਣ ਰਾਜਸਥਾਨ ਕਰਦੇ ਆ ਕਿ ਸਿੰਗਲ ਪੁਆਇੰਟ ਆਫ ਵੈਰੀਫਿਕੇਸ਼ਨ ਜਿਹੜੀ ਉਹ ਬਣਦੀ ਜਾ ਰਹੀ ਹੈ। ਉਹ ਪੋਸੀਬਲ ਹੋਇਆ ਥਰੂ AI। ਇਮੀਗ੍ਰੇਸ਼ਨ ਇਨਫੋਰਸਮੈਂਟ ਏਜੰਸੀ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰ ਰਹੀ ਹੈ ਫॉर ਸਰਵੇਲੈਂਸ ਐਂਡ ਆਇਡੈਂਟੀਫਿਕੇਸ਼ਨ। ਇਹਦੀ ਐਗਜ਼ਾਮਪਲ ਸਾਡੇ ਸਾਹਮਣੇ ਹੈ ਨਾ, ਜੋ ਮਿਨੇਸੋਟਾ ਦੇ ਵਿੱਚ ਹੋ ਰਿਹਾ, ਸਾਨੂੰ ਸਾਰਿਆਂ ਨੂੰ ਪਤਾ। ਆਪਾਂ ਬਾਰ-ਬਾਰ ਰੇਡੀਓ ਦੇ ਉੱਤੇ ਗੱਲ ਵੀ ਕਰਦੇ ਆਂਗੇ, ਸੋ ਨਿਊਜ਼ ਵਿੱਚ ਵੀ ਤੁਸੀਂ ਦੇਖ ਸਕਦੇ ਹੋ। ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਬਹੁਤ ਜ਼ਿਆਦਾ, ਬਲਕਿ ਉਹਦਾ ਬੈਨੀਫਿਟ ਕਿੱਥੇ ਆ ਗਿਆ ਹੈ ਨਾ, ਕਿ ਬਹੁਤ ਜ਼ਿਆਦਾ ਇਨਫੋਰਮੇਸ਼ਨ ਨੂੰ ਬਹੁਤ ਥੋੜੇ ਸਮੇਂ ਦੇ ਵਿੱਚ ਉਹ ਐਨਾਲਿਸਿਸ ਕਰ ਸਕਦਾ। ਵੀਕਐਂਡ ਦੇ ਉੱਤੇ ਆਪਾਂ ਬੱਚਿਆਂ ਦੇ ਨਾਲ ਗੱਲ ਕਰਦੇ ਸੀ ਖਾਲਸਾ ਸਕੂਲ ਦੇ ਵਿੱਚ, ਤੇ ਉਹਦੇ ਵਿੱਚ ਆਪਾਂ ਇੱਕ ਉਹਨਾਂ ਦੇ ਲਈ ਆਈਡੀਆ ਲੈ ਕੇ ਆਂਦਾ ਸੀ ਕਿ ਤੁਸੀਂ ਇਹ ਦੱਸੋ ਕਿ ਜੇ ਕੋਈ ਇੱਕ ਪੀਸ ਆਫ ਇਨਫੋਰਮੇਸ਼ਨ ਆ, ਜੇ ਉਹਨੂੰ ਬੰਦੇ ਨੇ ਬੁੱਕਸ ਨੂੰ ਰੀਡ ਕਰਨਾ ਹੋਏ, ਉਹਨੂੰ ਇੱਕ ਨੰਬਰ ਹੈਗਾ ਸੀ ਕਿ 65,000 ਜਿਹੜੀਆਂ ਕਿਤਾਬਾਂ ਆ ਉਹ ਜੇ ਬੰਦੇ ਨੇ ਇੱਕ ਪੜ੍ਹਨਾ ਹੋਵੇ ਉਸ ਅਮਾਉਂਟ ਆਫ ਡੇਟਾ ਨੂੰ, ਤੇ ਬੰਦੇ ਨੂੰ 65,000 ਦਿਨ ਜਿਹੜੇ ਆ ਉਹ ਲੱਗ ਜਾਣਗੇ ਉਹ ਬੰਦੇ ਨੂੰ ਉਹਨੂੰ ਐਨਾਲਿਸਿਸ ਕਰ। ਜਦ ਕਿ ਚੈਟ GPT ਦਾ ਜਿਹੜਾ ਅੱਜ ਤੋਂ ਪਿੱਛੇ ਵਾਲਾ ਮਾਡਲ ਆ, ਉਹ ਸੇਮ ਡੇਟਾ ਨੂੰ ਰੀਡ ਕਰਕੇ ਉਹਦਾ ਐਨਾਲਿਸਿਸ ਕਰਨ ਦੇ ਜੋ ਦੀ ਸਮਰੱਥਾ ਹੈਗੀ ਆ ਉਹ ਹੈਗੀ ਵਿਦਿਨ 2 ਆਵਰਸ, 2 ਘੰਟੇ। AI ਨੇ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਉਸ ਨੂੰ ਰੀਸ਼ੇਪ ਤਾਂ ਜਿਹੜਾ ਉਹ ਕੀਤਾ ਹੀ ਹੈਗਾ ਆ। ਇਹ ਸਾਰੀਆਂ ਚੀਜ਼ਾਂ ਚ ਆਟੋਮੇਸ਼ਨ, ਇਮੀਗ੍ਰੇਸ਼ਨ, ਮਾਈਗ੍ਰੇਸ਼ਨ, ਇਹ ਕਿੱਥੇ ਆ ਕੇ ਫਿੱਟ ਬੈਠ ਰਹੀ? ਜੇ ਤੁਸੀਂ ਕਿਸੇ ਸਿਸਟਮ ਨੂੰ ਜਾਂ ਪਾਲਿਸੀਜ਼ ਨੂੰ ਦੇਖਦੇ ਹੋ, ਉਹਨੂੰ ਤੁਸੀਂ 10,000 ਫੀਟ ਤੋਂ 10,000 ਫੀਟ ਵਿਊ ਤੁਹਾਨੂੰ ਦੇਖਣਾ ਚਾਹੀਦਾ। ਤੇ ਸਾਰੀਆਂ ਜਿਹੜੀਆਂ ਚੀਜ਼ਾਂ ਵਾ ਰਾਜਕਰਨ ਇਹ ਇਸ ਤਰ੍ਹਾਂ ਰਿਲੇਟਡ ਆ ਕਿ ਜਦੋਂ ਸਾਰੇ ਦਾ ਸਾਰਾ ਲੈਂਡਸਕੇਪ ਹੀ AI ਨੇ ਚੇਂਜ ਕਰ ਰਿਹਾ, ਤੇ ਉਹਦੇ ਵਿੱਚ ਵੈਸਟ ਨੂੰ ਕਿਹੜੇ ਲੇਬਰ ਦੀ ਲੋੜ ਆ, ਕਿਹੜੀ ਲੇਬਰ ਦੀ ਨਹੀਂ ਲੋੜ, ਇਹ ਵੀ ਜਿਹੜੀ ਚੀਜ਼ ਆ ਮਿਡਲ ਆਫ ਐਵਰੀਥਿੰਗ ਆ, ਜਦੋਂ ਸਾਰੀ ਕਨਵਰਸੇਸ਼ਨ ਹੋਈ। ਹੁਣ ਦੋ ਤਿੰਨ ਚੀਜ਼ਾਂ ਨੇ। ਇੱਕ ਆਪਾਂ ਸੌਫਟਵੇਅਰ ਇੰਜੀਨੀਅਰਿੰਗ ਦੀ ਗੱਲ ਕੀਤੀ, ਦੂਸਰੀ ਚੀਜ਼ ਕੀਤੀ ਹੈ ਕਿ ਲੇਬਰ ਫੋਰਸ ਦੀ ਹੋ ਗਈ ਗੱਲ, ਹੈ ਨਾ। ਸ਼ਾਰਟ ਟਰਮ ਦੇ ਵਾਸਤੇ ਜਿਹੜੀ ਲੇਬਰ ਆ ਉਹਦੀ ਆਪਾਂ ਨੂੰ ਅਜੇ ਵੀ ਵੈਸਟ ਦੇ ਵਿੱਚ ਕਾਫੀ ਲੋੜ ਆ, ਪਰ ਇਵੈਂਚੁਅਲੀ ਰੋਬੋਟਿਕਸ ਜਿਸ ਤਰੀਕੇ ਨਾਲ ਐਡਵਾਂਸ ਕਰ ਰਹੀ ਆ, ਰੋਬੋਟਿਕਸ ਦੀ ਵੀ ਲੋੜ ਨਹੀਂ ਰਹਿਣੀ। ਸੋ ਜਿਹੜੀ ਹਾਈ ਸਕਿਲਡ ਇਮੀਗ੍ਰੇਸ਼ਨ ਆ ਉਹ ਤਾਂ AI ਨੇ ਕਿਲ ਕਰ ਦੇਣੀ ਆ, ਕਰ ਹੀ ਦਿੱਤੀ ਹੈ ਇੱਕ ਹਿਸਾਬ ਦੇ ਨਾਲ। ਇਹ ਜਿਹੜੀ ਲੋ ਪ੍ਰਾਇੋਰਟੀ ਵਾਲੀ ਜੌਬਸ ਹੈਗੀਆਂ ਵਾ ਉਹ ਅਜੇ ਥੋੜਾ ਚਿਰ ਚੱਲਣਗੀਆਂ, ਬਟ ਇਵੈਂਚੁਅਲੀ ਜੋ ਰੋਬੋਟਿਕਸ ਜਿਹੜੇ ਅੱਗੇ ਆਉਣਗੇ ਤੇ ਆਪਾਂ ਲੋ ਸਕਿਲ ਦੀ ਵੀ ਲੋੜ ਨਹੀਂ ਪੈਣੀ। ਸੋਸ਼ਲ ਮੀਡੀਆ ਦੇ 2 ਤਰ੍ਹਾਂ ਦੇ ਲੋਕ ਆ, ਇੱਕ ਆ ਕੰਟੈਂਟ ਕ੍ਰੀਏਟਰ, ਦੂਸਰੇ ਹੈਗੇ ਕੰਟੈਂਟ ਕੰਜ਼ਿਊਮਰ। ਜਿਹੜੇ ਲੋਕ ਕ੍ਰੀਏਟਰ ਹੈਗੇ ਸੋਸ਼ਲ ਮੀਡੀਆ ਦੇ ਉੱਤੇ ਉਹ ਪੈਸੇ ਅਰਨ ਕਰ ਰਹੇ ਆ, ਜਿਹੜੇ ਉਹ ਕੰਟੈਂਟ ਨੂੰ ਕੰਜ਼ਿਊਮ ਕਰ ਰਹੇ ਆ ਉਹ ਕੰਜ਼ਿਊਮਰ ਆ। ਤੇ ਘਾਟਾ ਕਿਹਨਾਂ ਦਾ? ਜਿਹੜੇ ਕੰਜ਼ਿਊਮਰ ਆ, ਕਿਉਂਕਿ ਉਹਨਾਂ ਨੇ ਵਰਥਲੈਸ ਮੋਸਟ ਆਫ ਦਾ ਟਾਈਮ ਵਰਥਲੈਸ ਇਨਫੋਰਮੇਸ਼ਨ ਹੁੰਦੀ ਹੈ। ਉਹ ਸਮਾਂ ਜਿਹੜਾ ਤੁਸੀਂ ਸਪੈਂਡ ਕਰਦੇ ਹੋ, ਉਹ ਸਮਾਂ ਤੁਸੀਂ ਐਜ਼ ਅ ਕੰਜ਼ਿਊਮਰ ਸਪੈਂਡ ਕਰਦੇ ਹੋ ਕਿ ਉਹ ਸਮਾਂ ਐਜ਼ ਅ ਤੁਸੀਂ ਇਨਵੈਸਟਰ ਸਪੈਂਡ ਕਰਦੇ ਹੋ? ਇਹ ਮਾਈਂਡਸੈਟ, ਇਹੀ ਮੇਕ ਐਂਡ ਬ੍ਰੇਕ ਆ ਸਾਰੀ ਗੱਲ, ਹੈ ਨਾ। ਸੋ ਸੋਸ਼ਲ ਮੀਡੀਆ ਦੇ ਐਗਜ਼ਾਮਪਲ ਲੈ ਕੇ ਆਪਾਂ ਚੈਟ GPT ਜਾਂ AI ਟੂਲਸ ਨੂੰ ਵੇਖ ਕਿ ਜਿਹੜੇ AI ਟੂਲਸ ਆ ਉਹਦੇ ਨਾਲ ਤੁਸੀਂ ਆਪਣਾ ਕੋਈ ਇਨਵੈਸਟਮੈਂਟ ਕਰ ਰਹੇ ਹੋ ਕਿਸੇ ਸਮੇਂ ਦੀ, ਤੋਂ ਕੋਈ ਇਦਾਂ ਦੀ ਚੀਜ਼ ਬਣਾ ਰਹੇ ਹੋ ਜਿਹਨੇ ਤੁਹਾਡੇ ਬਿਜ਼ਨਸ ਨੂੰ ਸਿਖਾਲਿਆ ਕਰਨਾ ਵਾ, ਤੁਹਾਡੇ ਆਵਰਸ ਘਟਾ ਰਹੇ ਹੋ, ਜਾਂ ਤੁਸੀਂ ਸਿੱਧ ਪੱਧਰੀ ਪੰਜਾਬੀ ਚ ਕਹਿ ਰਹੇ ਹੋ ਕੋਈ ਯੱਕੜ ਛੱਡਣ ਦੇ ਹੋ, ਹੈ ਨਾ। ਤੇ ਉਹ ਮੇਕ ਐਂਡ ਬ੍ਰੇਕ ਹੋਏਗੀ ਇਹ ਸਾਰੀ ਕੰਟੈਕਸਟ ਦੇ ਵਿੱਚ ਜੀ। ਇਮੀਗ੍ਰੇਸ਼ਨ ਹੁਣ ਏਡਾ ਵੱਡਾ ਜਿਹੜਾ ਫਲੈਸ਼ ਪੁਆਇੰਟ ਆ ਤੇ AI ਆ, ਜਿਹੜਾ ਇਹਨੂੰ ਰਿਸਕ ਨੂੰ ਲੈ ਕੇ, AI ਨੂੰ ਲੈ ਕੇ, ਜਾਂ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੰਨਾ ਵੱਡਾ ਰੈਗੂਲੇਸ਼ਨਸ, ਇਹ ਫਲੈਸ਼ ਪੁਆਇੰਟ ਕਿੱਦਾਂ ਜਿਹੜਾ ਉਹ ਬਣਦਾ ਜਾ ਰਿਹਾ ਆ ਵੀ ਇੱਥੇ ਤੱਕ ਆਪਾਂ ਕਿੱਦਾਂ ਆਏ ਹੋਏ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਪ੍ਰੋਗਰਾਮ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ। ਹਰਵਿੰਦਰ ਸਿੰਘ ਜੀ, ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ TV ਵੇਖ ਰਹੇ ਸਾਡੇ ਸਾਰੇ ਮਾਣਕ ਸਰੋਤੇ ਤੇ ਵਿਊਅਰਸ ਦਾ ਨਿੱਘਾ ਜੀ ਐਂ ਕਹਿੰਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ,
ਜਿਹਦੇ ਵਿੱਚ ਟੈਕਨੋਲੋਜੀ ਦੀ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਤੇ ਅੱਜ ਕੱਲ੍ਹ ਨਾ ਟੈਕਨੋਲੋਜੀ ਤੇ ਜਿਹੜੀ ਆ ਖਾਸ ਤੌਰ ਤੇ AI ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਕਿ ਆਪਾਂ ਜਿੱਦਾਂ ਵੀਕਲੀ ਟਾਕ ਸ਼ੋ ਕਰਦੇ ਹਾਂ ਟੈਕਨੋਲੋਜੀ ਤੇ ਇੰਨੀ ਸਪੀਡ ਦੇ ਨਾਲ ਚੱਲਦੀ ਪਈ ਵੀ ਆਪਾਂ ਨੂੰ ਡੇਲੀ ਟਾਕ ਸ਼ੋ ਕਰੀਏ ਤਾਂ ਵੀ ਆਪਾਂ ਕੈਚ ਅਪ ਸ਼ਾਇਦ ਨਾ ਕਰ ਸਕੀਏ। ਪਰ ਫਿਰ ਅਗੇਨ ਸਾਡੀ ਕੋਸ਼ਿਸ਼ ਇਹ ਹੁੰਦੀ ਆ ਕਿ ਜਿਹੜੇ ਕੰਪਲਿਕੇਟਡ ਟੌਪਿਕਸ ਹੁੰਦੇ ਆ ਉਹਨਾਂ ਨੂੰ ਸਿੱਧ ਪੱਧਰੀ ਪੰਜਾਬੀ ਦੇ ਵਿੱਚ ਆਪਣੇ ਸਰੋਤੇ ਤੇ ਵਿਊਅਰਸ ਦੇ ਨਾਲ ਆਪਾਂ ਸ਼ੇਅਰ ਕਰੀਏ ਤੇ ਐਟਲੀਸਟ ਜਿਹੜੀ ਆਪਣੀ ਕਮਿਊਨਿਟੀ ਵਿੱਚ ਇਹਦੀ ਜਾਗਰੂਕਤੀ ਆਏ ਸਮਝਣ ਦੇ ਵਾਸਤੇ ਵੀ ਜਿਹੜੀ ਦੁਨੀਆ ਵਾ ਟੈਕਨੋਲੋਜੀ ਦੀ ਦੁਨੀਆ ਹੈ ਕਿਸ ਰਫਤਾਰ ਨਾਲ ਚੱਲ ਰਹੀ ਹੈ ਕੀ ਕੁਛ ਚੱਲ ਰਿਹਾ। ਇਹ ਸਾਡਾ ਜਿਹੜਾ ਐਫਰਟ ਆ ਤਕਰੀਬਨ ਪਿਛਲੇ 2.5 ਸਾਲ ਤੋਂ ਚੱਲ ਰਿਹਾ ਤੇ ਫਿਰ ਤੋਂ ਇੱਕ ਵਾਰੀ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਟਾਕ ਸ਼ੋ ਸ਼ੁਰੂ ਕਰਦੇ ਹਾਂ ਤੇ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਵਿਊਅਰਸ ਸਰੋਤੇ ਦਾ ਜਿਹੜੇ ਇਨ ਪਰਸਨ ਸਾਨੂੰ ਮਿਲਦੇ ਆ ਤੇ ਆਪਣੀ ਫੀਡਬੈਕ ਦਿੰਦੇ ਆ। ਉਹ ਹੈਲਪ ਕਰਦੀ ਆ ਸਾਨੂੰ ਇਸ ਪ੍ਰੋਗਰਾਮ ਨੂੰ ਵਧੀਆ ਬੈਟਰ ਬਣਾਉਣ ਦੇ ਵਾਸਤੇ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਕਿ ਆਪਾਂ ਉਹੀ ਗੱਲ ਕਰੀਏ ਜੋ ਤੁਹਾਨੂੰ ਵਧੀਆ ਲੱਗਦੀ ਹੈ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਉਹਦੇ ਲਈ ਉਹ ਫੀਡਬੈਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਜੀ ਰਾਜਕਰਨ ਇੱਕ ਵਾਰੀ ਫਿਰ ਤੋਂ ਆਪਣੇ ਸਰੋਤੇ ਤੇ ਵਿਊਅਰਸ ਦਾ ਜੀ ਆਇਆਂ। ਬਿਲਕੁਲ ਹਰਵਿੰਦਰ, ਆਪਾਂ ਨਾ ਇਨ ਪਾਸਿੰਗ ਅੱਜ ਦੇ ਜਿਹੜੇ ਟੌਪਿਕ ਦੀ ਗੱਲਬਾਤ ਕੀਤੀ ਸੀ ਕੁਛ ਵੀਕ ਪਹਿਲਾਂ ਆਪਣੇ ਇਸੇ ਹੀ ਪ੍ਰੋਗਰਾਮ ਦੇ ਵਿੱਚ ਜਿਹਦੇ ਵਿੱਚ ਆਪਾਂ ਇਮੀਗ੍ਰੇਸ਼ਨ ਤੇ AI ਨੂੰ ਜਿਹੜਾ ਉਹ ਦੇਖਿਆ ਸੀਗਾ, ਜੋੜ ਕੇ ਦੇਖਿਆ ਸੀਗਾ ਵੀ ਕਿਵੇਂ ਜਿਹੜੇ ਅਹਿਮ ਲੋਕ ਆ ਉਹਨਾਂ ਦੇ ਜਿਹੜੇ ਬਿਆਨ ਆ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਬੇਸਿਕਲੀ ਇਸ਼ਾਰਾ ਕਰ ਰਹੇ ਆ ਵੀ AI ਨੇ ਉਸ ਨੂੰ ਕਿੱਦਾਂ ਇੰਪੈਕਟ ਕਰਨਾ ਆ। ਅੱਜ ਦਾ ਜਿਹੜਾ ਸਾਡਾ ਜਿਹੜਾ ਟੌਪਿਕ ਆ ਫੁੱਲ ਫਲੈਜਡ ਇਸੇ ਹੀ ਵਿਸ਼ੇ ਨੂੰ ਲੈ ਕੇ ਉਸ ਦੀ ਡੂੰਘਾਈ ਦੇ ਵਿੱਚ ਆਪਾਂ ਜਾਵਾਂਗੇ ਵੀ AI ਦਾ ਇੰਪੈਕਟ। ਅਕਸਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਜਿਹੜੀਆਂ ਸੁਣੀਆਂ ਜੌਬਸ ਦੇ ਉੱਤੇ, ਨਵੇਂ ਸਕਿੱਲਸ ਦੇ ਉੱਤੇ, ਉਹਦਾ ਅਸਰ ਤਾਂ ਆਪਾਂ ਦੇਖਣਾ ਹੀ ਦੇਖ ਹੀ ਰਹੇ ਹਾਂ ਤੇ ਪੈਂਦਾ ਵੀ ਆ ਤੇ ਪੈ ਰਿਹਾ ਆ, ਉਹਦੀ ਚਰਚਾ ਜਿਹੜੀ ਉਹ ਤੁਸੀਂ ਸੁਣੇ ਆ। ਪਰ ਅੱਜ ਇਹ ਟੈਕਨੋਲੋਜੀ ਦਾ ਅਸਰ ਇਮੀਗ੍ਰੇਸ਼ਨ ਦੇ ਉੱਤੇ ਕਿੱਦਾਂ ਆ ਉਹਦੇ ਬਾਰੇ ਜਿਹੜੀ ਉਹ ਆਪਾਂ ਡੂੰਘਾਈ 'ਚ ਗੱਲਬਾਤ ਜਿਹੜੀ ਉਹ ਕਰਾਂਗੇ। ਤੇ ਮੈਨੂੰ ਕਈਆਂ ਦੀ ਹਰਵਿੰਦਰ ਜਦੋਂ ਬਾਹਰ ਕਿਤੇ ਮਿਲਦੇ ਆ ਉਹਨਾਂ ਦੀ ਫੀਡਬੈਕ ਆਪਾਂ ਨੂੰ ਮਿਲੀ, ਕਹਿੰਦੇ ਵੀ ਹਾਂਜੀ ਤੁਸੀਂ ਇਹ ਗੱਲ ਕਰ ਰਹੇ ਸੀ ਵੀ ਸੁਣਿਆ ਸੀ ਤੁਹਾਡੇ ਮੂੰਹੋਂ ਉਦੋਂ ਵੀ ਤੁਸੀਂ ਇਸ ਦੇ ਬਾਰੇ ਚਰਚਾ ਕਰ ਰਹੇ ਸੀ ਵੀ ਕਿੱਦਾਂ ਇਮੀਗ੍ਰੇਸ਼ਨ ਦੇ ਉੱਤੇ ਅਸਰ ਆ। ਸੋ ਕਾਫੀ ਲੋਕਾਂ ਦੇ ਜਿਹੜਾ ਉਹ ਇਹ ਟੌਪਿਕ ਦੇ ਬਾਰੇ ਕਿਹਾ, ਸੋ ਅੱਜ ਆਪਾਂ ਤੁਹਾਡੇ ਲਈ ਇਹ ਗੱਲਬਾਤ ਲੈ ਕੇ ਆਏ ਹਾਂ। ਹਰਵਿੰਦਰ, ਅੱਗੇ ਬਾਰਡਰ ਹੁੰਦੇ ਸੀ ਫਿਜ਼ੀਕਲ, ਜਿੱਦਾਂ ਸਦਰਨ ਬਾਰਡਰ ਆ, ਨਦਰਨ ਬਾਰਡਰ ਆ ਅਮਰੀਕਾ ਦਾ, ਵੀ ਕੋਈ ਆਇਆ ਲੰਘ ਗਿਆ, ਕੋਈ ਵੜ ਗਿਆ, ਕਿਸੇ ਨੂੰ ਆਉਣ ਦਿੱਤਾ, ਕੋਈ ਧੱਕੇ ਨਾਲ ਆ ਗਿਆ, ਜਿੱਦਾਂ ਵੀ ਆ ਕਿਸੇ ਵੀ ਤਰੀਕੇ ਦੇ ਨਾਲ ਵੀ ਇੱਕ ਫਿਜ਼ੀਕਲ ਬਾਰਡਰਸ ਆ। ਪਰ ਇਹ ਬਾਰਡਰ ਹੁਣ ਨਾਲ ਦੇ ਨਾਲ ਡਿਜੀਟਲ ਬਣਦੇ ਜਾ ਰਹੇ ਆ। ਦੌਰ ਜਿਹੜਾ ਆ ਫਿਜ਼ੀਕਲ ਬਾਰਡਰ ਤੋਂ ਡਿਜੀਟਲ ਬਾਰਡਰਸ ਦੇ ਵੱਲ ਨੂੰ ਆ। ਫਿਜ਼ੀਕਲ ਬਾਰਡਰਸ ਦੇ ਉੱਤੇ ਸਖਤੀ ਦਾ ਮਤਲਬ ਇਹ ਆ ਵੀ ਕਿਤੇ ਨਾ ਕਿਤੇ ਜਿਹੜੇ ਹੋਰ ਬਾਰਡਰ ਜਿਹੜੇ ਨਾਲ ਦੇ ਨਾਲ ਕ੍ਰੀਏਟ ਹੋ ਰਹੇ ਆ। ਸੋ ਇਹ ਕੀ ਮਤਲਬ ਆ ਵੀ ਇਹ ਜਿਹੜੀ ਨਵੀਂ ਇਮੀਗ੍ਰੇਸ਼ਨ ਦਾ ਜਿਹੜਾ ਇਹ ਮੁੱਦਾ AI ਦਾ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਜਿਹੜਾ ਇੰਪੈਕਟ ਆ ਫਿਜ਼ੀਕਲ ਬਾਰਡਰ ਦਾ ਡਿਜੀਟਲ ਬਾਰਡਰ ਬਣਦਾ, ਇਹ ਸਫ਼ਰ ਕੀ ਆ? ਰਾਜਕਰਨ, ਸਭ ਤੋਂ ਪਹਿਲਾਂ ਆਪਾਂ ਆਪਣੇ ਜਿਹੜੇ ਵੱਡੇ ਵਡੇਰੇ ਇੱਥੇ ਆਉਂਦੇ ਹੁੰਦੇ ਸੀ ਤੇ ਉਹ ਆਪਣਾ ਪਾਸਪੋਰਟ ਹੁੰਦਾ ਹੈ, ਉਹਨਾਂ ਕੋਲ ਫਿਜ਼ੀਕਲ ਬੁੱਕ ਹੁੰਦੀ ਸੀ, ਉਹਦੇ ਨਾਲ ਸਟੈਂਪਿੰਗ ਕਰਦੇ ਹੁੰਦੇ ਸੀ ਤੇ ਉਹਦੇ ਵਿੱਚ ਆਪਾਂ ਦੇਖਦੇ ਹੁੰਦੇ ਸੀ ਕਿ ਉਸ ਪਾਸਪੋਰਟ ਦੇਖਣਾ ਹਰੇਕ ਨੇ, ਉਹਦੇ ਅਕੋਰਡਿੰਗ ਟੂ ਉਹਦੀ ਵੈਲਿਡਿਟੀ ਚੈੱਕ ਕਰਨੀ, ਐਂਟਰੀ ਐਗਜ਼ਿਟ ਹੋਣਾ ਬੰਦੇ ਦਾ। ਤੇ ਉਹਦੇ ਵਿੱਚ ਫਿਰ ਦੇਖੋ ਜਿਹੜੀ ਆਪਾਂ AI ਦੀ ਗੱਲ ਆ, AI ਤੋਂ ਇੱਕ ਸਟੈਪ ਪਹਿਲਾਂ ਆਪਾਂ ਨਾਰਮਲ ਡਿਜੀਟਾਈਜੇਸ਼ਨ ਦੀ ਗੱਲ ਕਰ ਲੈਂਦੇ ਹਾਂ। ਡਿਜੀਟਾਈਜੇਸ਼ਨ ਦੇ ਵਿੱਚ ਉਹ ਜਿਹੜਾ ਸਾਰਾ ਕੰਮ ਹੈਗਾ ਪਾਸਪੋਰਟ ਤੋਂ, ਉਹ ਪਾਸਪੋਰਟ ਪਹਿਲਾਂ ਮੈਨੂਅਲ ਐਂਟਰੀ ਦੀ ਮੈਨੂਅਲ ਸਟੈਂਪ ਲੱਗਦੀ ਹੁੰਦੀ ਸੀ, ਉਸ ਤੋਂ ਬਾਅਦ ਕੰਪਿਊਟਰ ਆਏ, ਇੰਟਰਨੈਟ ਆਏ, ਉਸ ਤੋਂ ਬਾਅਦ ਤੁਹਾਡਾ ਜਿਹੜਾ ਡੇਟਾ ਸਾਰਾ ਆਨਲਾਈਨ ਕਲਾਊਡ ਦੇ ਉੱਤੇ ਜਾਣਾ ਸ਼ੁਰੂ ਹੋ ਗਿਆ ਨਾ, ਐਂਟਰੀ ਐਗਜ਼ਿਟ। ਤੇ ਉਹ ਪਰ ਉਹਦੇ ਤੋਂ ਬਾਅਦ ਵੀ ਸਟੈਪ ਬਾਈ ਸਟੈਪ ਹੀ ਇਸ ਤਰ੍ਹਾਂ ਹੋਇਆ। ਉਸ ਤੋਂ ਬਾਅਦ ਜਿਹੜੇ ਤੁਹਾਡੀ ਐਂਟਰੀ ਐਗਜ਼ਿਟ ਹੋਣੀ, ਤੁਹਾਡੀ ਵੈਲਿਡਿਟੀ ਹੋਣੀ, ਇਹ ਵੱਖ-ਵੱਖ ਜਗ੍ਹਾ ਦੇ ਉੱਤੇ ਇਹ ਜਿਹੜੇ ਡੇਟਾ ਪਏ ਹੁੰਦੇ ਇੱਕ ਦੂਜੇ ਦੇ ਨਾਲ, ਇਹਨਾਂ ਦਾ ਕਮਿਊਨੀਕੇਸ਼ਨ ਨਹੀਂ ਸੀ। ਹੌਲੀ ਹੌਲੀ ਉਹਨਾਂ ਦਾ ਕਮਿਊਨੀਕੇਸ਼ਨ ਹੋਇਆ, ਜਦੋਂ ਬੰਦੇ ਨੇ ਐਂਟਰ ਹੋਣਾ ਉਹਦੇ ਨਾਲ ਹੀ ਤੁਹਾਡਾ ਹੋ ਜਾਣਾ ਕਿ ਤੁਹਾਡਾ ਪਾਸਪੋਰਟ ਦੀ ਜਾਣਕਾਰੀ, ਪਾਸਪੋਰਟ ਤੁਹਾਡਾ ਠੀਕ ਹੈ ਜਾਂ ਨਹੀਂ ਠੀਕ ਹੈ। ਫਿਰ ਉਸ ਤੋਂ ਬਾਅਦ ਉਹਦੇ ਉੱਤੇ ਵੀ ਖਾਸ ਤੌਰ ਦੇ ਉੱਤੇ ਜਿਹੜੇ ਵੈਸਟ ਦੇ ਵਿੱਚ ਲੋਕ ਹੈ ਨਾ, ਆਪਾਂ ਦੇ ਲੋਕਾਂ ਵਿੱਚ ਕਈ ਇੱਦਾਂ ਦੇ ਚੀਜ਼ਾਂ ਵੀ ਸੁਣੀਆਂ, ਦੇਖੀਆਂ ਤਾਂ ਨਹੀਂ ਸੁਣੀਆਂ, ਪਰ ਇੱਕ ਦੂਜੇ ਦੇ ਪਾਸਪੋਰਟ ਤੇ ਟਰੈਵਲ ਕਰ ਲੈਂਦੇ ਸੀ ਭੈਣ ਭਰਾ, ਕੋਈ ਸ਼ਕਲਾਂ ਮਿਲਦੀਆਂ ਸੀ। ਸੋ ਉਹਦੇ ਤੋਂ ਬਾਅਦ ਜਿਹੜਾ ਅਗਲਾ ਸਟੈਪ ਆਇਆ ਉਹ ਫਿੰਗਰ ਪ੍ਰਿੰਟਿੰਗ ਦਾ ਆਇਆ। ਫਿੰਗਰ ਪ੍ਰਿੰਟਿੰਗ ਦੇ ਤੁਹਾਡੀ ਬਾਇਓਮੈਟ੍ਰਿਕ ਆਇਡੈਂਟੀਟੀ ਹੈ ਨਾ, ਉਹ ਬਣਨੀ ਸ਼ੁਰੂ ਹੋਈ। ਤੁਹਾਡੇ ਪਾਸਪੋਰਟ ਦੇ ਨਾਲ ਤੁਹਾਡੀ ਫਿੰਗਰ ਪ੍ਰਿੰਟਿੰਗ ਹੋਣ ਲੱਗ ਪਈ, ਉਹਦੇ ਨਾਲ ਆਇਡੈਂਟੀਟੀ ਤੁਹਾਡੀ ਅਟੈਚ ਹੋ ਗਈ। ਇਸੇ ਤਰ੍ਹਾਂ ਤੁਹਾਡੇ ਡੇਟਾ ਐਂਟਰੀ ਤੇ ਐਗਜ਼ਿਟ ਰੈਕੋਰਡ ਜਿਹੜੇ ਬਣਨੇ ਸ਼ੁਰੂ ਹੋ ਗਏ। ਸੋ ਡਿਜੀਟਾਈਜੇਸ਼ਨ ਦੇ ਵਿੱਚ ਪੇਪਰ ਤੋਂ ਤੇ ਆਫਿਸਰ ਡਿਸਕ੍ਰਿਪਸ਼ਨ ਤੋਂ ਇਹ ਡੇਟਾ ਐਂਡ ਸਿਸਟਮਸ ਤੇ ਜਿਹੜੀ ਗੱਲ ਆ ਉਹ ਚਲੀ ਗਈ। ਹੁਣ ਰਾਜਕਰਨ ਅਗਲੀ ਜਿਹੜੀ ਚੀਜ਼ ਆ
ਹੁਣ AI ਇਹਦੇ ਚ ਕਿਸ ਤਰ੍ਹਾਂ ਹੁੰਦੀ ਕਿ ਡਿਜੀਟਾਈਜੇਸ਼ਨ ਤਾਂ ਬੜੇ ਸਮੇਂ ਤੋਂ ਹੋ ਰਹੀ ਹੈ, ਹੁਣ ਚਿਪ ਵਾਲੇ ਪਾਸਪੋਰਟ ਵੀ ਆ ਗਏ ਆ ਤੁਹਾਡੇ ਕੋਲ, ਰਾਈਟ? ਪਰ ਸਕੈਨ ਹੁਣ ਹੁੰਦੇ ਆ ਜਿਹੜੇ ਬਕਾਇਦਾ। ਹਾਂਜੀ, ਸੋ ਉਹਦੇ ਨਾਲ ਗੱਲ ਇਹ ਆ ਕਿ ਜਿਹੜੇ ਕੁਝ ਸਿਸਟਮਸ ਆ ਉਹ ਵੀ ਇੰਟੈਲੀਜੈਂਟ ਹੋ ਗਏ ਓਵਰ ਦਾ ਪੀਰੀਅਡ ਆਫ ਟਾਈਮ। ਫਿਰ ਹੁਣ ਰਾਜਕਨ ਜਿਹੜੀ ਚੀਜ਼ ਪਹਿਲਾਂ ਨਹੀਂ ਸੀ ਪੋਸੀਬਲ, ਉਹ ਇਹ ਆ ਕਿ ਮੰਨ ਲਓ ਇੱਕ ਬੰਦਾ ਬਾਹਰ ਤੁਹਾਡੇ ਆ ਰਿਹਾ, ਮੰਨ ਲਓ ਵੀ ਰਾਜਕਰਨ ਵੀਰ ਨੇ ਕੋਈ ਬਾਰਡਰ ਦੇ ਵਿੱਚ ਆਉਣਾ ਹੈ ਨਾ, ਉਹਦੀ ਆਪਾਂ ਨੂੰ ਵੈਰੀਫਿਕੇਸ਼ਨ ਚਾਹੀਦੀ ਹੈ ਕੋਈ। ਪਹਿਲਾਂ 1-2 ਮਿੰਟ ਦੇ ਵਿੱਚ ਉਹ ਜਿਹੜੀ ਵੈਰੀਫਿਕੇਸ਼ਨ ਉਹ ਪੋਸੀਬਲ ਨਹੀਂ ਸੀ ਹੁੰਦੀ ਕਿ ਤੁਹਾਡਾ ਉਹਨੇ ਸੋਸ਼ਲ ਮੀਡੀਆ ਰੈਕੋਰਡ ਚੈੱਕ ਕਰ ਲਿਆ, ਤੁਹਾਡਾ ਤੁਸੀਂ ਕੋਈ ਫਰਾਡ ਤਾਂ ਨਹੀਂ ਕੀਤਾ, ਤੁਸੀਂ ਕਿਸੇ ਕ੍ਰਿਮੀਨਲ ਇਨਫਰਾਸਟ੍ਰਕਚਰ ਦੇ ਵਿੱਚ ਤੁਸੀਂ ਇਨਵੋਲਵ ਤਾਂ ਨਹੀਂ ਹੈਗੇ, ਤੁਹਾਡਾ ਡਰਗ ਟ੍ਰੈਫਿਕਿੰਗ ਵਿੱਚ ਕੋਈ ਇਨਵੋਲਵਮੈਂਟ ਤਾਂ ਨਹੀਂ ਹੈਗੀ। ਇਹ ਸਾਰੀ ਚੀਜ਼ਾਂ ਜਿਹੜੀਆਂ ਵੱਖਰੇ ਜਗ੍ਹਾ ਦੇ ਉੱਤੇ ਪਈਆਂ ਹੁੰਦੀ, ਇਮੀਗ੍ਰੇਸ਼ਨ ਦਾ ਨਾਲ ਲੈਣਾ ਦੇਣਾ ਕੋਈ ਨਹੀਂ ਸੀ। ਹੁਣ ਰਾਜਸਥਾਨ ਗੱਲ ਇਹ ਹੈ ਕਿ ਸਿੰਗਲ ਪੁਆਇੰਟ ਆਫ ਵੈਰੀਫਿਕੇਸ਼ਨ ਜਿਹੜੀ ਉਹ ਬਣਦੀ ਜਾ ਰਹੀ ਹੈ, ਉਹ ਪੋਸੀਬਲ ਹੋਇਆ ਥਰੂ AI, ਆਰਟੀਫੀਸ਼ੀਅਲ ਇੰਟੈਲੀਜੈਂਸ। ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਇਹ ਆ ਕਿ ਜਿਹੜੀ ਆਪਾਂ ਕਹਿੰਦੇ ਵੈਰੀਫਿਕੇਸ਼ਨ ਐਟ ਸਕੇਲ, ਉਹ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਗੱਲ ਆ ਇਹਦੇ ਵਿੱਚ ਕਿ ਵੈਰੀਫਿਕੇਸ਼ਨ ਐਟ ਸਕੇਲ ਜਿਹੜੀ ਆ ਉਹ AI ਦੇ ਕਰਕੇ ਜਿਹੜੇ ਡਿਟੈਕਸ਼ਨ ਹੈਗੀ ਆਇਡੈਂਟੀ ਫਰਾਡ ਦੀ ਖਾਸ ਤੌਰ ਦੇ ਉੱਤੇ, ਉਹ ਬਹੁਤ ਜ਼ਿਆਦਾ ਫਾਸਟ ਹੋ ਗਈ। ਉਹਦੇ ਨਾਲ ਇੱਕ ਸਿਸਟਮ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ, ਆਫੀਸਰ ਇਹ ਦੱਸ ਦਿੰਦਾ ਹਾਂ ਵੀ ਤੁਸੀਂ ਪਿਛਲੀ ਵਾਰ ਓਵਰਸਟੇ ਕੀਤਾ ਸੀ ਜਾਂ ਨਹੀਂ ਕੀਤਾ, ਹੈ ਨਾ? ਐਗਜ਼ੈਕਟਲੀ। ਤੇ ਇਹ ਕੱਲੀ ਅਸੀਂ ਅਮਰੀਕਾ ਦੀ ਹੀ ਨਹੀਂ ਗੱਲ ਕਰ ਰਹੇ, ਈਵਨ ਏਸ਼ੀਅਨ ਕੰਟਰੀਜ਼ ਦੇ ਵਿੱਚ ਹੁਣ ਯੂਰਪ ਨੇ ਵੀ ਐਂਟਰੀ ਐਗਜ਼ਿਟ ਸਿਸਟਮ ਜਿਹਨੂੰ EES ਕਹਿੰਦੇ ਆ ਉਹ ਰੋਲ ਆਊਟ ਕੀਤਾ, ਜਿਹਦੇ ਵਿੱਚ ਤੁਸੀਂ ਫੇਸ ਇਮੇਜ ਪ੍ਰਿੰਟਿੰਗ ਦੇ ਨਾਲ ਤੁਹਾਡੀ ਐਂਟਰੀ ਤੇ ਐਗਜ਼ਿਟ ਜਿਹੜੀ ਆ ਓਵਰਸਟੇਜ ਜਿਹੜੀ ਆ ਤੁਹਾਡੀ ਉਹਨੂੰ ਦੇਖਦੇ। US ਦੇ ਵਿੱਚ ਤਾਂ ਇਦਾਂ ਹੀ ਆ, ਹੁਣ ਆਓ ਕੈਮਰੇ ਦੇ ਮੂਹਰੇ ਹੋਵੋ, ਖੜੋ ਤੇ ਉਹ ਕਰੋ। ਸਾਊਦੀ ਅਰੇਬੀਆ ਨੇ ਇਦਾਂ ਦਾ ਜਿਹੜਾ ਕੀਤਾ ਹੋਇਆ, ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੇ ਹੁਣ ਡਿਜੀਟਾਈਜੇਸ਼ਨ AI ਵੈਰੀਫਿਕੇਸ਼ਨ ਨੂੰ ਐਡ ਕਰ ਲਿਆ ਜੀ। ਹਾਂਜੀ, ਈਵਨ ਮੈਂ ਜਦੋਂ 2011-12 ਤੋਂ ਚਾਈਨਾ 2010 ਤੋਂ ਚਾਈਨਾ ਜਾਣਾ ਸ਼ੁਰੂ ਹੋਇਆ, ਫੇਸ ਰੈਕੋਗਨੀਸ਼ਨ ਉੱਥੇ ਪਿਕਚਰ ਬੇਸਡ ਉਦੋਂ ਹੀ ਸ਼ੁਰੂ ਹੋ ਗਈ ਸੀ। ਹਾਂ, US ਵਿੱਚ ਥੋੜੀ ਜਿਹੀ ਲੇਟ ਰੋਲ ਆਊਟ ਹੋਈ ਸੀ ਕਿਉਂਕਿ ਹੈ ਨਾ ਪਾਲਿਸੀਜ਼ ਉਸ ਤਰ੍ਹਾਂ ਦੀਆਂ ਡੈਮੋਕ੍ਰੈਟਿਕ ਕੰਟਰੀ ਹੋਣ ਕਰਕੇ ਟੇਕ ਇਟ ਟੁਕ ਅ ਵਾਈਲ। ਤੇ ਪਰ ਇਹ ਆ ਕਿ ਇਵੈਂਚੁਅਲੀ ਫਿਊਚਰ ਦਾ ਇਹੀ ਆ ਕਿ ਜਿਹੜਾ ਬਾਇਓਮੈਟ੍ਰਿਕਸ ਆ ਰਾਜਕਨ ਜਿਹੜੇ ਪਾਸੇ ਨੂੰ ਚੱਲ ਰਿਹਾ, ਬਾਇਓਮੈਟ੍ਰਿਕਸ ਹੀ ਤੁਹਾਡੇ ਬੋਰਡਿੰਗ ਪਾਸ ਹੋਣਗੇ, ਜੋ ਦੇਖਣ ਨੂੰ ਜਿਹੜੇ ਪਾਸੇ ਨੂੰ ਕੰਮ ਤੁਰਿਆ ਹੋਇਆ। ਫਿਜ਼ੀਕਲ ਪੇਪਰ ਤੁਹਾਨੂੰ ਕੋਈ ਕੈਰੀ ਮੇ ਵੀ ਕਰਨ ਦੀ ਲੋੜ ਨਾ ਪਏ, ਰਾਈਟ? ਸੋ ਪਰ ਇਹਦਾ ਮਤਲਬ ਇਹ ਆ ਕਿ ਤੁਸੀਂ ਇਹ ਵੀ ਕੋਈ ਇਦਾਂ ਦੀ ਗੱਲ ਨਹੀਂ ਕਿ ਤੁਸੀਂ ਆਪਟ ਆਊਟ ਕਰ ਸਕਦੇ ਹੋ ਬਾਇਓਮੈਟ੍ਰਿਕਸ ਤੋਂ, ਮੈਨੀ ਪਲੇਸਿਸ ਨਹੀਂ, ਇਹ ਤੁਹਾਡੀ ਮੈਂਡੇਟਰੀ ਆ। ਸੋ ਇੱਕ ਸਰਵੇਲੈਂਸ ਸਟੇਟ ਦੇ ਹਿਸਾਬ ਦੇ ਨਾਲ ਤੁਹਾਡੇ ਜਿਹੜਾ ਸਾਰਾ ਇਨਫਰਾਸਟ੍ਰਕਚਰ ਆ, ਇਹ AI ਨੇ ਉਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਉਹਨੂੰ ਐਗਜ਼ੈਜਰੇਟ ਕਰ ਦਿੱਤਾ, ਵੱਡੇ ਪੱਧਰ ਦੇ ਉੱਤੇ ਲੈ ਆਂਦਾ। ਸੋ ਜਿਹੜੀ ਬਾਰਡਰ ਅਨੇਬਲ ਹੋ ਗਿਆ ਹੁਣ ਬਹੁਤ ਈਜ਼ੀਲੀ ਐਂਟਰੀ ਐਗਜ਼ਿਟ ਦੀ ਆਪਾਂ ਗੱਲ ਕਰੀਏ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਉਹਨੂੰ ਇਦਾਂ ਇੰਪੈਕਟ ਕੀਤਾ ਵੱਡੇ ਤੌਰ ਤੇ ਜੀ। ਇਹਦੇ ਵਿੱਚ ਹੀ ਹਰਵਿੰਦਰ ਮੈਂ ਨਾਲ ਹੀ ਜਿਹੜੀ ਗੱਲ ਕਰਦੇ ਜਾਈਏ ਵੀ ਹੁਣ ਅਮਰੀਕਾ ਦੇ ਵਿੱਚ ਜਿਹੜਾ ਰੀਅਲ ID ਮੈਂ ਥੋੜਾ ਜਿਹਾ ਚਲੋ ਨਾਲ ਇਸ ਦੇ ਜ਼ਰੀਏ ਅਪਡੇਟ ਵੀ ਆਪਾਂ ਕਰ ਦਿੰਦੇ ਆਪਣੇ ਸੁਣਨ ਵਾਲੇ ਦੇਖਣ ਵਾਲਿਆਂ ਨੂੰ। ਰੀਅਲ ID ਐਕਟ ਦੇ ਤਹਿਤ ਹੁਣ ਜਿਹੜੇ DHS ਨੇ TSA ਨੇ ਕਲੀਅਰ ਕਰ ਦਿੱਤਾ, ਜੇ ਤੁਹਾਡੇ ਕੋਲ ਰੀਅਲ ID ਨਹੀਂ ਆ, ਰੈਗੂਲਰ ਲਾਇਸੈਂਸ ਦੇ ਉੱਤੇ ਹੁਣ ਤੁਸੀਂ ਟਰੈਵਲ ਨਹੀਂ ਕਰ ਸਕਦੇ। ਯੂ ਆਈਦਰ ਹੈਵ ਟੂ ਹੈਵ ਰੀਅਲ ID ਜਾਂ ਪਾਸਪੋਰਟ ਜਾਂ ਕੋਈ ਇਦਾਂ ਦੀ ਚੀਜ਼ ਜਿੱਥੇ ਤੁਸੀਂ ਵੈਰੀਫਾਈ ਹੋ ਸਕਦੇ ਆ। ਅਦਰਵਾਈਜ਼ ਜੇ ਤੁਹਾਡੇ ਕੋਲ ਨਹੀਂ ਆ, $40 ਜਾਂ $45 ਫੀਸ ਰੱਖੀ ਆ, $45 ਦੀ ਉਹਨਾਂ ਦੀ ਫੀਸ ਆ। ਜੇ ਤੁਹਾਡੇ ਕੋਲ ID ਨਹੀਂ, ਉਹ ਫੀਸ ਦਊਂਗੇ, ਆਨਲਾਈਨ ਤੁਸੀਂ ਪੇ ਕਰਨੀ ਆ। ਇਹ ਵੀ ਨਹੀਂ ਵੀ ਉੱਥੇ ਮੌਕੇ ਤੇ ਜਾ ਕੇ ਤੁਸੀਂ ਪੇ ਨਹੀਂ ਕਰ ਸਕਦੇ 에ਅਰਪੋਰਟ ਦੇ ਉੱਤੇ, ਆਨਲਾਈਨ ਪੇ ਕਰਨੀ ਆ। ਲਾਈਨ ਚੋਂ ਬਾਹਰ ਨਿਕਲੋ, ਦੁਬਾਰਾ ਲਾਈਨ 'ਚ ਲੱਗੋ, ਤੇ ਉਹ ਗਾਰੰਟੀ ਨਹੀਂ ਕਰਦਾ ਵੀ ਤੁਹਾਨੂੰ ਟਰੈਵਲ ਕਰਨ ਦਿੱਤਾ ਜਾਊਗਾ ਅਨਲੈਸ ਉਹਨਾਂ ਦਾ ਸਿਸਟਮ ਵੈਰੀਫਾਈ ਤੁਹਾਨੂੰ ਕੁਝ ਮਿੰਟਾਂ ਦੇ ਵਿੱਚ ਕਰ ਸਕਦਾ ਹੈ। ਜੇ ਨਹੀਂ ਕੀਤਾ ਜਾਂਦਾ ਵੈਰੀਫਿਕੇਸ਼ਨ ਤੁਹਾਨੂੰ, ਤੇ ਫਿਰ ਤੁਹਾਨੂੰ ਸਫ਼ਰ ਉਸ ਦੇ ਜ਼ਰੀਏ ਨਹੀਂ ਕਰਨ ਦਿੱਤਾ ਜਾਊਗਾ। $45 ਨਾਨ ਰਿਫੰਡੇਬਲ ਆ। ਇੱਕ ਵਾਰੀ ਗਏ ਤਾਂ ਗਏ, ਤੇ ਉਹਦੇ ਵਿੱਚ ਸਿਰਫ ਤੁਹਾਡੇ ਕੋਲ 10 ਦਿਨ ਦੀ ਵੈਲਿਡਿਟੀ ਆ। ਜੇ ਉਹੀ 10 ਦਿਨਾਂ ਦੇ ਵਿੱਚ ਤੁਸੀਂ ਦੁਬਾਰਾ ਕਿਤੇ ਟਰੈਵਲ ਕਰਨਾ ਜਾਂ ਵਾਪਸ ਆਉਣਾ ਜਾਂ ਕਿਤੇ ਹੋਰ ਜਾਣਾ ਆ, ਤਾਂ ਇਹ ਆਪਾਂ ਵਿਦਿਨ US ਦੀ ਜਿਹੜੀ ਉਹ ਗੱਲ ਕਰ ਰਿਹਾ ਮੈਂ, ਤੇ ਉਹ ਤਾਂ ਤੁਹਾਡੀ ਜਿਹੜੀ ਉਹ ਚੱਲੂਗੀ, ਅਦਰਵਾਈਜ਼ ਨਹੀਂ। ਉਹ ਕਿੱਦਾਂ ਕੈਪੇਬਿਲਿਟੀ ਕਿੱਦਾਂ ਆਈ ਹੈ ਉਹਨਾਂ ਦੇ ਕੋਲ? ਦਿਸ ਇਜ਼ ਥਰੂ AI। ਇਹ ਜਿਹੜਾ ਡਿਜੀਟਾਈਜੇਸ਼ਨ, ਸਾਰੇ ਡਿਪਾਰਟਮੈਂਟਸ ਦਾ ਡਾਟਾ ਆਪਸ ਦੇ ਵਿੱਚ ਜਿਹੜਾ ਉਹ ਲਿੰਕ ਹੋਣਾ, ਉੱਥੋਂ ਇਹ ਪਤਾ ਲੱਗਣਾ, ਜਿੱਦਾਂ ਹਰਵਿੰਦਰ ਨੇ ਆਪਾਂ ਨੂੰ ਮੈਂਸ਼ਨ ਕੀਤਾ ਵੀ ਕੋਈ ਫਰਾਡ ਦੇ ਵਿੱਚ ਕੋਈ ਫੈਲਨੀ ਤਾਂ ਨਹੀਂ, ਕੋਈ ਕ੍ਰਾਈਮ ਤਾਂ ਨਹੀਂ, ਕਿਤੇ ਕੋਈ ਇਦਾਂ ਦਾ ਕਾਰਾ ਤਾਂ ਨਹੀਂ ਕੀਤਾ ਜਿਹਦੇ ਤੇ ਤੁਹਾਨੂੰ ਫਲਾਈਟ ਰਿਸਕ ਜਿਹੜਾ ਉਹ ਮੰਨਿਆ ਜਾ ਰਿਹਾ ਆ, ਜਾਂ ਵੀ ਤੁਸੀਂ ਖਤਰਾ ਤਾਂ ਨਹੀਂ ਜਿਹੜਾ ਕਿਸੇ ਤਰੀਕੇ ਦਾ ਬਣ ਸਕਦੇ। ਮੇਨ ਤਾਂ ਇਹੀ ਹੈ ਨਾ, ਥ੍ਰੈਟ ਦੇ ਨਾਂ ਦੇ ਅੰਡਰ ਹੀ ਇਹ ਸਾਰਾ ਕੁਝ ਜਿਹੜਾ ਉਹਨਾਂ ਨੇ ਕੀਤਾ ਆ। ਸੋ ਸਾਰਿਆਂ ਦੇ ਲਈ ਇਹ ਕਹਿ ਸਕਦੇ ਪਬਲਿਕ ਸਰਵਿਸ ਅਨਾਊਂਸਮੈਂਟ ਵੀ ਆ। ਮੇਕ ਸ਼ੋਰ ਕਰੋ ਵੀ ਤੁਹਾਡੀਆਂ ਰੀਅਲ IDs ਹੈਗੀਆਂ ਆ। ਜੇ ਰੀਅਲ IDs ਤੁਹਾਡੀਆਂ ਨਹੀਂ ਬਣੀਆਂ ਤਾਂ $45 ਜਿਹੜੇ ਤੁਹਾਨੂੰ ਦੇਣੇ ਪੈਣਗੇ, ਅਨਲੈਸ
ਤੁਸੀਂ ਪਾਸਪੋਰਟ ਜਿਹੜਾ ਉਹ ਲੈ ਕੇ ਟਰੈਵਲ ਕਰਦੇ। ਤੇ ਅਮਰੀਕਾ ਦੇ ਵਿੱਚ ਬਹੁਤੇ ਬੰਦਿਆਂ ਦੇ ਕੋਲ ਤਾਂ ਮੈਜੋਰਟੀ ਦੇ ਵਿੱਚ ਪਾਸਪੋਰਟ ਹੁੰਦਾ ਹੀ ਨਹੀਂ ਆ। ਆਪਣੀ ਕਮਿਊਨਿਟੀ ਵਾਲੇ ਤਾਂ ਚਲੋ ਸਾਰੇ ਰੱਖਦੇ ਹੀ ਆ, ਪਰ ਜਿਹੜੇ ਅਮਰੀਕਨਸ ਆ ਉਹ ਜਿਹੜਾ ਨਹੀਂ ਰੱਖਦੇ। DMV ਦਾ ਆਪਣਾ ਹਰਵਿੰਦਰ ਡਾਟਾ ਆ, ਸਿਰਫ 53% ਕੈਲੀਫੋਰਨੀਅਨਸ ਨੇ ਜਿਹੜੀ ਆਪਣੀਆਂ ਆਈਡੀਜ਼ ਉਹ ਰੀਅਲ ਆਈਡੀਜ਼ 'ਚ ਕਨਵਰਟ ਕੀਤੀਆਂ ਆ। ਸੋ ਆਲਮੋਸਟ ਅੱਧੀ ਕੈਲੀਫੋਰਨੀਆ ਨੇ ਅਜੇ ਤੱਕ ਰੀਅਲ ਆਈਡੀਆਂ ਨਹੀਂ ਬਣਾਈਆਂ। ਸੋ ਜਿਨ੍ਹਾਂ ਨੇ ਨਹੀਂ ਬਣਾਈਆਂ, ਮੇਕ ਸ਼ੋਰ ਕਰ ਲਓ ਵੀ ਤੁਸੀਂ ਉਹ ਬਣਾ ਲਓ। ਤੇ ਟੂ ਦਾ ਪੁਆਇੰਟ ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀ ਉਹਨਾਂ ਦੇ ਕੋਲ ਵੈਰੀਫਿਕੇਸ਼ਨ ਕੈਪੇਬਿਲਿਟੀ ਕਿੱਦਾਂ ਆਈ ਆ AI ਦੇ ਨਾਲ, ਡਿਜੀਟਲ ਬਾਰਡਰਸ ਦੀ ਜਿਹੜੀ ਅੱਜ ਆਪਾਂ ਇਸ ਦੇ ਵਿੱਚ ਨਾਲ ਗੱਲ ਕਰ ਰਹੇ ਹਾਂ। ਪਲੀਜ਼ ਕੰਟੀਨਿਊ। ਜੀ ਬਿਲਕੁਲ। ਹਾਂਜੀ, ਸੋ ਜਿਹੜੀ ਅਗਲੀ ਇਹਦੇ ਚ ਰਾਜਕਰਨ ਵੱਡੀ ਗੱਲ ਆ ਉਹ ਹੈਗੀ ਕਿ ਐਨਫੋਰਸਮੈਂਟ ਏਜੰਸੀਜ਼ ਦੀ ਆਪਾਂ ਗੱਲ ਕਰੀਏ। ਆਈਸ ਦੀ ਰੇਡਸ ਪੈ ਰਹੀਆਂ ਵਾ, ਆਈਸ ਵਾਲੇ ਵੈਰੀਫਿਕੇਸ਼ਨ ਚੀਜ਼ਾਂ ਕਰ ਰਹੇ ਆ, ਆਈਸ ਵਾਲੇ ਟਾਰਗੇਟ ਕਰ ਰਹੇ ਆ ਜਿਹੜੇ ਲੋਕਾਂ ਦੇ ਕੋਲ ਫੇਸ਼ੀਅਲ ਰੈਕਗਨਾਈਜੇਸ਼ਨ ਸਿਸਟਮ ਉਹਨਾਂ ਨੇ ਰੱਖੇ। ਉਹਨਾਂ ਦੇ ਜਿਹੜੇ ਫੋਨ ਦੇ ਨਾਲ ਬੰਦੇ ਦੀ ਫੋਟੋ ਖਿੱਚਦੇ ਉਹ ਇਹੀ ਚੈੱਕ ਕਰ ਰਹੇ ਆ। ਬਿਲਕੁਲ ਹਾਂਜੀ ਬਿਲਕੁਲ। ਹਾਂਜੀ, ਸੋ ਇਮੀਗ੍ਰੇਸ਼ਨ ਐਨਫੋਰਸਮੈਂਟ ਏਜੰਸੀ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰ ਰਹੀ ਆ ਫॉर ਸਰਵੇਲੈਂਸ ਐਂਡ ਆਈਡੈਂਟੀਫਿਕੇਸ਼ਨ। ਇਹਦੀ ਐਗਜ਼ਾਮਪਲ ਸਾਡੇ ਸਾਹਮਣੇ ਹੈ ਨਾ, ਜੋ ਮਿਨੇਸੋਟਾ ਦੇ ਵਿੱਚ ਹੋ ਰਿਹਾ, ਸਾਨੂੰ ਸਾਰਿਆਂ ਨੂੰ ਪਤਾ। ਆਪਾਂ ਬਾਰ-ਬਾਰ ਰੇਡੀਓ ਤੋਂ ਗੱਲ ਵੀ ਕਰਦੇ ਆ ਰਹੇ ਹਾਂ, ਸੋ ਨਿਊਜ਼ ਵਿੱਚ ਵੀ ਤੁਸੀਂ ਉਹਨੂੰ ਦੇਖ ਸਕਦੇ ਹੋ। ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਬਹੁਤ ਜ਼ਿਆਦਾ ਉਹਦਾ ਬੈਨੀਫਿਟ ਕਿੱਥੇ ਆ ਗਏ ਹੈ ਨਾ, ਵੀ ਬਹੁਤ ਜ਼ਿਆਦਾ ਇਨਫੋਰਮੇਸ਼ਨ ਨੂੰ ਬਹੁਤ ਥੋੜੇ ਸਮੇਂ ਦੇ ਵਿੱਚ ਉਹ ਐਨਾਲਿਸਿਸ ਕਰ ਸਕਦਾ। ਸੋ ਰਾਜਕਰਨ ਆ ਵੀਕਐਂਡ ਦੇ ਉੱਤੇ ਆਪਾਂ ਬੱਚਿਆਂ ਦੇ ਨਾਲ ਗੱਲ ਕਰਦੇ ਸੀ ਖਾਲਸਾ ਸਕੂਲ ਦੇ ਵਿੱਚ, ਤੇ ਉਹਦੇ ਵਿੱਚ ਆਪਾਂ ਇੱਕ ਉਹਨਾਂ ਦੇ ਲਈ ਆਈਡੀਆ ਲੈ ਕੇ ਆਂਦਾ ਸੀ ਕਿ ਤੁਸੀਂ ਇਹ ਦੱਸੋ ਕਿ ਜੇ ਕੋਈ ਪੀਸ ਆਫ ਇਨਫੋਰਮੇਸ਼ਨ ਆ, ਜੇ ਉਹਨੂੰ ਬੰਦੇ ਨੇ ਬੁੱਕਸ ਨੂੰ ਰੀਡ ਕਰਨਾ ਹੋਏ, ਉਹਨੂੰ ਇੱਕ ਨੰਬਰ ਹੈਗਾ ਸੀ ਕਿ 65,000 ਜਿਹੜੀਆਂ ਕਿਤਾਬਾਂ ਵਾ ਉਹ ਜੇ ਬੰਦੇ ਨੇ ਇੱਕ ਫਿਜ਼ੀਕਲ ਅਮਾਉਂਟ ਆਫ ਡੇਟਾ ਆਪਾਂ ਕੋਈ ਲੈ ਲਈਏ, ਚਲੋ ਪੜ੍ਹਨਾ ਹੋਵੇ, ਉਹਨੂੰ ਜੇ ਪੜ੍ਹਨਾ ਹੋਵੇ ਉਸ ਅਮਾਉਂਟ ਆਫ ਡੇਟਾ ਨੂੰ, ਤੇ ਬੰਦੇ ਨੂੰ 65,000 ਦਿਨ ਜਿਹੜੇ ਆ ਉਹ ਲੱਗ ਜਾਣਗੇ ਉਹ ਬੰਦੇ ਨੂੰ ਉਹਨੂੰ ਐਨਾਲਿਸਿਸ ਕਰਦੇ। ਜਦ ਕਿ ਚੈਟ GPT ਦਾ ਜਿਹੜਾ ਅੱਜ ਤੋਂ ਪਿੱਛੇ ਵਾਲਾ ਮਾਡਲ ਆ, ਉਹ ਸੇਮ ਡੇਟਾ ਨੂੰ ਰੀਡ ਕਰਕੇ ਉਹਦਾ ਐਨਾਲਿਸਿਸ ਕਰਨ ਦੇ ਜੋ ਦੀ ਸਮਰੱਥਾ ਹੈਗੀ ਆ ਉਹ ਹੈਗੀ ਵਿਦਿਨ 2 ਆਵਰਸ, 2 ਘੰਟੇ ਦੇ ਵਿੱਚ। ਸੋ ਮੈਂ ਵੱਡਾ ਨੰਬਰ ਆ, ਮੈਂ ਐਗਜ਼ਾਮਪਲ ਇੱਥੇ ਇਸ ਲਈ ਰਾਜਕਰਨ ਲਈ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਭ ਤੋਂ ਵੱਡਾ ਜਿਹੜਾ ਉਹਨਾਂ ਨੂੰ ਬੈਨੀਫਿਟ ਆ ਕਿ ਇਨਫੋਰਮੇਸ਼ਨ ਟ੍ਰਾਇਆਜ, ਯਾਨੀ ਕਿ ਉਹਨੂੰ ਸਮਰਾਈਜ਼, ਟ੍ਰਾਂਸਲੇਟ, ਵੱਖ-ਵੱਖ ਭਾਸ਼ਾ ਦੇ ਵਿੱਚ ਉਹਨੂੰ ਹੈ ਨਾ ਆਪਣੀ ਭਾਸ਼ਾ ਵਿੱਚ ਇੰਗਲਿਸ਼ ਵਿੱਚ ਕਨਵਰਟ ਕਰਨਾ, ਉਹਨੂੰ ਪ੍ਰਾਇੋਰਟਾਈਜੇਸ਼ਨ ਦੇਣੀ ਬੇਸਡ ਔਨ ਕੇਸਿਸ ਨੂੰ, ਕਿਹੜੀ ਪ੍ਰਾਇੋਰਟੀ ਕਿਹੜੀ ਨਹੀਂ ਆ, ਹੈ ਨਾ। ਉਹ ਸਾਰੇ ਦਾ ਸਾਰਾ ਡੇਟਾ ਜਿੱਥੇ ਇੱਕ ਟੀਮ ਆਫ ਆਫਿਸਰਸ ਪੁਰਾਣੇ ਸਮੇਂ ਦੇ ਵਿੱਚ ਚਾਹੀਦੇ ਹੁੰਦੇ ਸੀ, ਅੱਜ ਤੋਂ 5 ਸਾਲ ਪਹਿਲਾਂ ਤੱਕ, ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੰਬੰਧਿਤ ਟੂਲਸ ਕਿਹੜੇ ਉਹਦੇ ਵੀ ਆਪਾਂ ਗੱਲ ਕਰਦੇ ਆ, ਉਹਨਾਂ ਦੇ ਨਾਲ ਇਹ ਜਾਣਕਾਰੀ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਸਾਹਮਣੇ ਲੈ ਕੇ ਆ ਰਹੇ ਆ। ਸੋ 65,000 ਦਿਨ ਦੇ ਇਕੁਇਵਲੈਂਟ ਚੈਟ GPT ਕਿੰਨਾ ਟਾਈਮ ਲਾ ਰਿਹਾ ਸੀ? 2 ਘੰਟੇ। ਮਾਈ ਗॉड। ਤੇ ਕਹਿੰਦਾ ਮਤਲਬ ਇਹ ਹੈ ਨਾ ਵੀ ਪੁਰਾਣੇ ਸਮੇਂ ਦੇ ਵਿੱਚ ਤੁਹਾਨੂੰ ਪੂਰੀ ਇੱਕ ਟੀਮ ਆਫ ਏਜੰਟ ਚਾਹੀਦੇ ਸੀ, ਜਿਹੜਾ ਡੇਟਾ ਇਧਰੋਂ ਇੱਕ ਡੇਟਾ ਫੜਿਆ, ਦੂਸਰੇ ਬੰਨੇ ਦੂਸਰਾ ਦੇਖਿਆ, ਉਹਨੂੰ ਐਨਾਲਾਈਜ਼ ਕੀਤਾ, ਉਹਦੇ ਚੋਂ ਹੈ ਨਾ ਇੰਟੈਲੀਜੈਂਸ ਲਈ ਇੱਕ ਆਰਮੀ ਆਫ ਪੀਪਲ ਚਾਹੀਦੇ ਸੀ, ਹੈ ਨਾ। ਤਾਂ ਹੀ ਕਰਕੇ ਇਮੀਗ੍ਰੇਸ਼ਨ ਇਨਫੋਰਸਮੈਂਟ ਪੁਰਾਣੇ ਟਾਈਮ ਦੇ ਵਿੱਚ ਸਲੋ ਸੀ। ਅੱਜ ਦੇ ਟਾਈਮ ਦੇ ਵਿੱਚ ਵਾਈਡ ਦੀ ਜਿਹੜੀ ਰਿਪੋਰਟ ਆ ਕਿ USCIS ਯੂਨਾਈਟਿਡ ਸਟੇਟਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵਾਲੇ ਜਿਹੜੇ AI ਟੂਲ ਨੂੰ ਯੂਜ਼ ਕਰ ਰਹੇ ਆ, ਉਹ ਡਿਵੈਲਪ ਕੀਤਾ ਗਿਆ ਪੈਲੰਟੀਅਰ ਦੀ ਪਾਰਟਨਰਸ਼ਿਪ ਦੇ ਨਾਲ, ਜਿਹਦੀ ਤੁਸੀਂ ਪਿਛਲੀ ਵਾਰ ਵੀ ਐਗਜ਼ਾਮਪਲ ਲਈ ਕਿ ਉਹਨਾਂ ਦੇ CEO ਕਹਿੰਦੇ ਕਿ ਸਾਨੂੰ ਐਲੈਕਸ ਕਾਰਪ ਨੇ ਜਿਹੜਾ ਕਿਹਾ ਵੀ ਸਾਨੂੰ ਲੋੜ ਨਹੀਂ, ਵੈਸਟਰਨ ਸਿਵਲਾਈਜੇਸ਼ਨ ਨੂੰ ਲੋੜ ਨਹੀਂ ਇਮੀਗ੍ਰੇਸ਼ਨ ਦੀ, ਇਟਸ ਕਮਿੰਗ ਫਰਮ ਸਮ ਪਲੇਸ। ਹਾਂਜੀ, ਸੋ ਜਿਹੜੀ ਤੁਸੀਂ ਦੂਸਰੀ ਐਗਜ਼ਾਮਪਲ ਹੈ ਫੇਸ਼ੀਅਲ ਰੈਕੋਗਨੀਸ਼ਨ ਦੀ, ਉਹ ਮੋਬਾਈਲ 45 ਐਪ ਆ, ਤੇ ਉਹਨੂੰ ਉਹਦੇ ਨਾਲ ਉਹ ਚੀਜ਼ਾਂ ਨੂੰ ਡਬਲ ਕਨਫਰਮ ਕਰਦੇ ਵੀ ਇਹ ਬੰਦਾ ਸਹੀ ਹੈ ਜਾਂ ਨਹੀਂ। ਤੇ ਤੀਸਰੀ ਜਿਹੜੀ ਚੀਜ਼ ਹੈਗੀ ਆ ਉਹ ਹੈਗੀ ਕਿ AI ਯੂਜ਼ ਕੇਸ ਇਨਵੈਂਟਰੀ ਜਿਹੜੀ ਆ ਉਹ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਯਾਨੀ ਕਿ DHS ਵਾਲੇ ਉਹ ਇਹਨਾਂ ਟੂਲਸ ਨੂੰ ਡਿਪਲੋਏ ਕਰਨ ਦੇ ਵਿੱਚ ਅਸਿਸਟ ਕਰ ਰਹੇ ਆ। ਸੋ ਪੈਲੰਟੀਅਰ ਦੀ ਹੈਲਪ ਦੇ ਨਾਲ ਇਹ ਪ੍ਰੋਪਰ ਇੱਕ ਜਿਹੜਾ ਬੈਕ ਐਂਡ ਇਨਫਰਾਸਟ੍ਰਕਚਰ ਆ ਉਹਨਾਂ ਨੂੰ ਆਪਸ ਵਿੱਚ ਇਕੱਠਿਆਂ ਕੰਬਾਈਨ ਕੀਤਾ ਗਿਆ। ਉਹ ਇਕੱਠਿਆਂ ਨੂੰ ਕੰਬਾਈਨ ਕਰਨ ਦੇ ਨਾਲ AI ਦੇ ਨਾਲ ਉਹਦਾ ਐਨਾਲਿਸਿਸ ਕਰਕੇ ਤੇ ਫਰੰਟ ਐਂਡ ਐਪਲੀਕੇਸ਼ਨ ਯਾਨੀ ਕਿ ਮੋਬਾਈਲ 45 ਵਰਗੀਆਂ ਨੂੰ ਯੂਜ਼ ਕਰਕੇ ਉਹ ਫੇਸ਼ੀਅਲ ਰੈਕਗਨੀਸ਼ਨ ਕਰਕੇ ਇੱਕ ਵੱਡਾ ਜਿਹੜਾ ਇੰਪੈਕਟ ਆ ਉਹ ਪਾ ਰਹੇ ਆ ਬੰਦਿਆਂ ਦੀ ਰੈਕਗਨੀਸ਼ਨ ਦੇ ਵਾਸਤੇ। ਸੋ ਪੁਰਾਣੇ ਟਾਈਮ ਦੇ ਵਿੱਚ ਅਗੇਨ ਜਿਹੜੀ ਮੈਂ ਪਾਲਿਸੀ ਇੰਪੈਕਟ ਦੀ ਆਪਾਂ ਗੱਲ ਕਰੀਏ ਕਿ ਜਦੋਂ ਬਾਈਡਨ ਹੋਣੀ ਹੈਗੇ ਸੀ ਜਾਂ ਉਹ ਤੋਂ ਪੁਰਾਣੇ ਜਿਹੜੇ ਬੰਦੇ ਹੈਗੇ ਸੀ ਪ੍ਰੈਜ਼ੀਡੈਂਟ, ਉਹਨਾਂ ਦੀ ਇੱਕ ਵੱਡਾ ਕਾਰਨ ਇਹ ਸੀ ਕਿ ਆਪਾਂ ਇਮੀਗ੍ਰੇਸ਼ਨ ਇਨਫੋਰਸਮੈਂਟ ਨਹੀਂ ਕਰ ਸਕਦੇ। ਉਹਦਾ ਜਿਹੜਾ ਵੱਡਾ ਉਹ ਕਾਰਨ ਦੱਸਦੇ ਸੀ ਕਿ ਸਾਡੇ ਕੋਲ ਇੰਨੀ ਮੈਨ ਪਾਵਰ ਹੀ ਹੈ। ਹੁਣ ਰਾਜਕਰਨ ਨੂੰ ਨਹੀਂ ਮੈਨ ਪਾਵਰ ਦੀ ਲੋੜ ਨਹੀਂ, ਸੋ ਮੁੱਕ ਨਹੀਂ ਲੋੜ ਨਹੀਂ, ਮੁੱਕ ਦੀ ਗੱਲ ਹੈ। ਸੋ ਹੁਣ ਇਹਦੇ ਚ ਸਮੱਸਿਆ ਵੀ ਇਹ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਦੋਂ ਯੂਜ਼ ਕਰਦੇ ਆ ਹਨਾ, ਇਸ ਪੁਆਇੰਟ ਦੀ ਅਖੀਰਲੀ ਗੱਲ ਇਹ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਜਦੋਂ ਰਾਜਕਰਨ ਆਪਾਂ ਯੂਜ਼ ਕਰਦੇ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਗਲਤੀਆਂ ਵੀ ਹੁੰਦੀਆਂ।
ਜਦੋਂ ਗਲਤੀਆਂ ਹਾਂ ਹੁੰਦੀਆਂ ਤੇ ਉਹ ਵੀ ਰਿਜ਼ਲਟ ਸਾਡੇ ਸਾਹਮਣੇ ਆ ਹੈ ਨਾ। ਇੱਕ ਪਿੱਛੇ ਜੇ ਨਾ ਇੱਕ ਸਿਟੀਜ਼ਨ ਚੱਕ ਕੇ ਤੇ ਉਹਨੂੰ ਡਿਪੋਰਟ ਕਰ ਦਿੱਤਾ ਸੀ ਜਾਂ ਹਿਰਾਸਤ ਵਿੱਚ ਲੈ ਲਿਆ ਸੀ। ਸੋ ਬੇਸਿਕਲੀ ਉਹਦੇ ਵਿੱਚ ਤੇ ਦੇਖਣ ਨੂੰ ਇਹ ਲੱਗਦਾ, ਹੁਣ ਡਿਟੇਲ ਤਾਂ ਨਹੀਂ ਪਤਾ ਸਾਨੂੰ ਹੈ ਨਾ, ਪਰ ਜਦ ਦੇਖਣ ਨੂੰ ਇਹ ਲੱਗਦਾ ਹੋਇਆ ਕਿ ਜੋ ਵੀ ਉਹਨਾਂ ਐਪਸ ਵਗੈਰਾ ਯੂਜ਼ ਕੀਤੇ ਜਾਂ ਉਹਨਾਂ ਕੋਲ ਡੇਟਾਬੇਸ ਹੈਗਾ ਸੀ, ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਪਰਸਨ ਨੂੰ ਇਨਕਰੈਕਟਲੀ ਫਲੈਗ ਕੀਤਾ। ਬੰਦਾ ਉਹ ਹੈ ਨਹੀਂ ਸੀ ਜੋ ਉਹਨਾਂ ਨੇ ਫਲੈਗ ਕਰ ਦਿੱਤਾ। ਤੇ ਚਲੋ ਸ਼ੁਕਰ ਆ ਅਮਰੀਕਾ ਦੇ ਵਿੱਚ ਅਜੇ ਵੀ ਅਪੀਲ ਦਲੀਲ ਦੀ ਗੱਲ ਹੈਗੀ ਆ ਤੇ ਸੁਣ ਹੋ ਜਾਂਦੀ ਆ ਦੇ ਨਾਲ ਹੈ ਨਾ ਮਸਲਾ ਹੱਲ ਹੋ ਜਾਂਦਾ। ਜੇ ਮਿਸਾਲ ਦੇ ਤੌਰ ਤੇ ਚਾਈਨਾ ਵਰਗੀ ਜਗ੍ਹਾ ਹੋਏ ਜਾਂ ਰਸ਼ੀਆ ਵਰਗੀ ਹੋਏ ਜਾਂ ਇੰਡੀਆ ਵਰਗੀ ਹੋਏ, ਬੰਦੇ ਤੇ ਕਿੰਨੇ ਟਾਈਮ ਜੇਲ੍ਹਾਂ ਦੇ ਵਿੱਚ ਪਿੱਛੇ ਹੋਣ ਤੋਂ ਬਾਅਦ ਵਿੱਚ ਸੋ ਇਹ ਇੱਕ ਮੈਂ ਬਾਕੀ ਇਹ ਗੱਲ ਕਰ ਰਹੇ ਨੇ ਤੁਸੀਂ ਜਦੋਂ ਆਪਾਂ ਟਾਕ ਸ਼ੋ ਵਿੱਚ ਕਰਦੇ ਸੀ ਜਾਂ ਆਪਣੇ ਸਰੋਤੇ ਸਾਡੇ ਨਾਲ ਗੱਲ ਕਰਦੇ ਸੀ ਕਿ ਫੈਸਟਰ ਐਨਫੋਰਸਮੈਂਟ ਜਿਹੜੀ ਉਹ ਕਿੱਦਾਂ ਹੋਈ ਆ, ਜਾਂ ਟਰੰਪ ਸਾਹਿਬ ਦੇ ਆਉਣ ਦੇ ਨਾਲ ਟਾਈਮ ਦੇ ਨਾਲ ਇੰਨੀ ਤੇਜ਼ੀ ਨਾਲ ਇਹ ਕੰਮ ਕਿੱਦਾਂ ਹੋ ਰਿਹਾ। ਇੱਕ ਤਾਂ ਚਲੋ ਪਾਲਿਸੀ ਸ਼ਿਫਟ ਹੈ ਹੀ ਹੈ, ਦੂਸਰੀ ਹੈ ਕਿ ਟੈਕਨੋਲੋਜੀ ਨੇ ਉਹਨਾਂ ਨੂੰ ਅਨੇਬਲ ਹੀ ਇੰਨਾ ਕੁ ਕਰ ਦਿੱਤਾ ਕਿ ਨਾਓ ਦੇ ਆਰ ਕੈਪੇਬਲ ਟੂ ਡੂ ਥਿੰਗਸ ਵਿਚ ਦੇ ਵਰ ਨਾਟ ਏਬਲ ਟੂ ਡੂ ਫਿਊ ਇਅਰਸ ਅਗੋ। ਉਹ ਜਿਹੜਾ ਗ੍ਰਾਈਂਡ ਵਰਕ, ਐਲਬੋ ਗਰੀਸ ਜਿਹੜੀ ਪਹਿਲੋਂ ਇਨਸਾਨ ਨੇ ਜਿਹੜੀ ਲਾਉਣੀ ਸੀ, ਦੈਟਸ ਗੋਨ ਆਊਟ ਆਫ ਦਾ ਪਿਕਚਰ। ਸੋ ਓਬਵੀਅਸਲੀ ਜਿੱਦਾਂ ਤੁਸੀਂ ਦੱਸਿਆ ਵੀ ਉਹਦੇ ਵਿੱਚ ਮਿਸਟੇਕ ਹੋਣਗੀਆਂ, ਪਰ ਇਹ ਮਿਸਟੇਕਸ ਕਰੈਕਟ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਉਸ ਤੇ ਕਰਕੇ ਰਗੜ ਜਿਹੜੇ ਉਹ ਕਈ ਹੋਣਗੇ, ਵਿਚ ਇਜ਼ ਨਾਟ ਅ ਗੁੱਡ ਥਿੰਗ ਓਬਵੀਅਸਲੀ, ਵੀ ਉਹ ਚੰਗੀ ਗੱਲ ਤਾਂ ਨਹੀਂ ਹੈਗੀ। ਬਟ ਇਹ ਆ ਵੀ ਇਹ ਹੋ ਰਿਹਾ ਆ ਤੇ ਤੇਜ਼ੀ ਦੇ ਨਾਲ। ਦਿਸ ਇਜ਼ ਨਿਊ ਰਿਐਲਿਟੀ। ਆਪਾਂ ਕਬੂਤਰ ਉਹ ਬਣ ਕੇ ਜਿੰਨੇ ਮਰਜ਼ੀ ਬੈਠੇ ਰਹੀਏ, ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਬਿੱਲੀ ਨੇ ਤੇ ਤੁਹਾਨੂੰ ਖਾਣਾ ਹੀ ਖਾਣਾ ਆ, ਫਿਰ ਤੁਹਾਨੂੰ ਦੇਖਣਾ ਹੀ ਪੈਣਾ ਵੀ ਕੀ ਜਿਹੜਾ ਇਹ ਚੀਜ਼ ਹੋ ਰਹੀ ਆ, ਕਿੱਥੇ ਜਿਹੜੀ ਰਿਐਲਿਟੀ ਆ ਉਹ ਸਾਹਮਣੇ ਜਿਹੜੀ ਆ ਰਹੀ ਆ। ਲਾਈਕ ਔਨ ਦਾ ਸਾਈਡ ਨੋਟ, AI ਕਿੰਨੀ ਕੁ ਕੇਪੇਬਲ ਜਿਹੜੀ ਉਹ ਹੋ ਰਹੀ ਆ। ਮੈਂ ਕੱਲ ਹਰਵਿੰਦਰ ਇਸ ਦੇ ਬਾਰੇ ਇੱਕ ਚੀਜ਼ ਪੜ੍ਹ ਰਿਹਾ ਸੀ, ਜਿੱਦਾਂ ਫੇਸਬੁੱਕ, ਟਿਕਟੌਕ, ਸੋਸ਼ਲ ਮੀਡੀਆ ਇਨਸਾਨਾਂ ਦੇ ਲਈ ਬਣੇ ਆ। 32,000 ਬੋਟਸ ਨੇ ਮਿਲ ਕੇ ਆਪਣਾ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਬਣਾ ਲਿਆ। 32,000 ਜਿਹੜੇ ਬੋਟਸ ਆ, ਦੇ ਆਰ ਕੰਪਲੇਨਿੰਗ ਅਬਾਊਟ ਹਿਊਮਨਸ। ਇਨਸਾਨਾਂ ਦੇ ਬਾਰੇ ਸ਼ਿਕਾਇਤ ਜਿਹੜੀ ਉਸ ਦੇ ਵਿੱਚ ਕਰ ਰਹੇ ਆ। ਸੋ ਤੁਸੀਂ AI ਦੀ ਕੈਪੇਬਿਲਿਟੀ ਚੈੱਕ ਕਰੋ ਕਿੱਥੇ ਤੱਕ ਜਿਹੜੀ ਉਹ ਗੱਲ ਜਿਹੜੀ ਉਹ ਜਾ ਰਹੀ ਆ। ਸੋ ਜਿਹੜਾ ਸੈਂਟੀਐਂਟ ਹੋਣਾ, ਇਹਦਾ ਕੌਨਸ਼ੀਅਸ ਹੋਣਾ, ਜਾਂ ਇਹ ਇਨਸਾਨਾਂ ਦੇ ਲਈ ਫਾਇਦਾ ਆ ਨੁਕਸਾਨ ਆ, ਉਹ ਕਿਸੇ ਇਹੋ ਜਿਹੀਆਂ ਚੀਜ਼ਾਂ ਦੇ ਡਰ ਦੇ ਵਿੱਚੋਂ ਨਿਕਲ ਰਹੀ ਆ ਨਾ। ਹੁਣ ਤੁਹਾਡੀਆਂ ਅੱਖਾਂ ਦੇ ਸਾਹਮਣੇ, ਤੁਹਾਡੀਆਂ ਅੱਖਾਂ ਦੇ ਥੱਲੇ, ਨੱਕ ਦੇ ਥੱਲੇ 32,000 ਬੋਟਸ ਨੇ ਮਿਲ ਕੇ ਆਪਣਾ ਇੱਕ ਆਈ ਥਿੰਕ ਬੋਟ ਬੁੱਕ ਕਰਕੇ ਜਾਂ ਸਮਥਿੰਗ ਰਿਲੇਟਡ ਟੂ ਦੈਟ, ਇਦਾਂ ਦਾ ਨਾਂ ਜਿਹੜਾ ਮੋਲਟ ਬੁੱਕ ਸੌਰੀ, ਉਹਨਾਂ ਨੇ ਜਿਹੜਾ ਉਹ ਰੈਡਿਟ ਸਟਾਈਲ ਵਰਗਾ ਜਿਹੜਾ ਉਹ ਬਣਾਇਆ, ਤੇ ਇਨਸਾਨਾਂ ਦੀ ਜਿਹੜੀ ਉਸ ਦੇ ਵਿੱਚ ਸ਼ਿਕਾਇਤਾਂ ਜਿਹੜੀਆਂ ਇੱਕ ਦੂਜੇ ਦੇ ਨਾਲ ਜਿਹੜੇ ਉਹ ਕਰ ਰਹੇ ਸੀਗੇ। ਸੋ AI ਏਜੰਟਸ ਯੂਜ਼ਰਸ ਜਿਹੜੇ ਆ 32,000 ਜਿਹੜੇ ਉਹਨਾਂ ਨੇ ਯੂਜ਼ ਕਰਕੇ ਤੇ ਉਹ ਚੀਜ਼ ਜਿਹੜੀ ਉਹ ਚੱਲ ਰਹੀ ਸੀ। ਸੋ AI ਇਜ਼ ਪ੍ਰੀਟੀ ਕੈਪੇਬਲ। ਤੇ ਅੱਜ ਤਾਂ ਹਰਵਿੰਦਰ ਜਿਹੜੀ ਤੁਸੀਂ ਕਹਿ ਰਹੇ ਵੀ ਗਲਤੀ ਹੋ ਰਹੀ ਆ, ਹੋ ਸਕਦਾ ਵੀ ਆਉਣ ਸਮੇਂ ਦੇ ਵਿੱਚ ਜਾਣਬੁੱਝ ਕੇ ਵੀ ਕਰਨ। ਵੇਖੋ ਬਾਈ ਦ ਐਂਡ ਆਫ ਦ ਡੇ AI ਤਾਂ ਟੂਲ ਹੈ ਨਾ, ਉਹਨੂੰ ਜਿੱਦਾਂ ਤੁਸੀਂ ਪ੍ਰੋਗਰਾਮ ਕਰੋਗੇ ਉਹਨੇ ਅੱਗੇ ਲੈ ਕੇ ਜਾਣਾ। ਇਹਦੇ ਵਿੱਚ ਰਾਜਕਰਨ ਇੰਪੋਰਟੈਂਟ ਇੱਕ ਗੱਲ ਇਹ ਆ ਮੈਨੂੰ, ਇਹ ਆ ਕਿ ਕੱਲ ਦੇ ਦਿਨ ਆਪਾਂ ਐਥਿਕਸ ਦੀ ਗੱਲ ਕੀਤੀ ਸੀ, ਐਥਿਕਸ ਇਨ AI। ਕੱਲ ਸਾਡਾ ਟੌਪਿਕ ਸੀ ਪੜਾਉਣ ਦਾ ਉੱਥੇ ਖਾਲਸਾ ਸਕੂਲ ਦੇ ਵਿੱਚ, ਜਿਹੜੀ AI ਦੀ ਕਲਾਸਿਸ ਆਪਾਂ ਚੱਲ ਰਹੀਆਂ, ਉਹਨੂੰ ਆਪਾਂ ਰੇਡੀਓ ਦੇ ਉੱਤੇ ਵੀ ਕੋਸ਼ਿਸ਼ ਸ਼ੇਅਰ ਹੋਗੀ ਕਿ ਅਗਲੇ ਵੀਕ ਲੈ ਕੇ ਆਵਾਂਗੇ। ਜਿਹੜੀ ਤੁਸੀਂ ਆਪਣੀ ਗੱਲ ਲੈ ਕੇ ਆਏ ਨਾ ਵੀ ਇੰਟੈਂਸ਼ਨਲੀ ਕਰਨਗੇ, ਇਹਦੇ ਵਿੱਚ AI ਦੇ ਐਥਿਕਸ ਜਿਹੜੇ ਆ ਉਹ ਬਹੁਤ ਰੋਲ ਅਦਾ ਕਰਦੇ ਆ। ਉਹਦੇ ਬਾਰੇ ਵੀ ਮੇਬੀ ਅਗਲੇ ਜਾਂ ਤੋਂ ਅਗਲਾ ਟਾਕ ਸ਼ੋ ਕਰਾਂਗੇ। ਸੋ ਅੱਜ ਆਪਾਂ ਫੋਕਸ ਕਰੀਏ ਇਮੀਗ੍ਰੇਸ਼ਨ ਦੇ ਉੱਤੇ, ਰਾਈਟ। ਸੋ ਜਿਹੜੀ ਤੁਸੀਂ ਗੱਲ ਕਹੀ ਆ ਕਿ ਬੋਟਸ ਨੇ ਇਕੱਠੇ ਹੋ ਕੇ ਸੋਸ਼ਲ ਮੀਡੀਆ ਪਲੇਟਫਾਰਮ ਆਪੇ ਸਿਰਜ ਲਿਆ। ਸੋ ਜਿਹੜੀ ਪ੍ਰੋਗਰਾਮਿੰਗ ਆ ਨਾ ਰਾਜਕਰਨ, ਉਹ ਪਹਿਲਾਂ ਟਾਈਮ ਦੇ ਉੱਤੇ ਜਿਹੜਾ ਸੋਰਸ ਕੋਡ ਹੁੰਦਾ ਸੀ ਉਹ ਬੜਾ ਇੰਪੋਰਟੈਂਟ ਹੁੰਦਾ ਸੀ। ਦਿਨੋਂ ਦਿਨ ਮੈਂ ਇਹ ਸੋਚ ਰਿਹਾ ਕਿ ਉਹਦੀ ਜਿਹੜੀ ਵੈਲਿਊ ਆ ਜਾਂਦੀ ਹੈ। ਹੁਣ ਪਿਛਲੇ ਬੁੱਧ ਵੀਰਵਾਰ ਦੀ ਹੀ ਖਬਰ ਆ ਕਿ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੇ ਐਂਥਰੋਪਿਕ ਦੇ ਜਿਹੜੇ ਕੋਡ ਡਿਵੈਲਪਰ ਆ, ਜਿਹੜੀ ਕੋਡਿੰਗ ਆਲਮੋਸਟ 100% ਜਿਹੜੇ ਹੁਣ ਬੋਟਸ ਕਰ ਰਹੇ ਆ। 100% ਕਲਾਉਡ ਤੋਂ, ਹਾਂਜੀ ਕਲਾਉਡ ਹੋ ਗਿਆ ਜਾਂ ਹੋਰ ਇਹਨਾਂ ਦੇ ਕਲਾਉਡ ਤੇ ਉਹਨਾਂ ਦਾ ਜਿਹੜੇ ਵੀ ਬੋਟ ਹੋਣਗੇ ਉਹਨਾਂ ਦੇ ਕੋਡ ਬਣਾਉਣ ਵਾਲੇ ਲਾਰਜ ਲੈਂਗੁਏਜ ਮਾਡਲ ਆ, ਉਹਨੂੰ ਯੂਜ਼ ਕਰਕੇ ਬੋਟ ਜਿਹੜੇ ਵੀ ਬਣਾਏ ਇੰਟਰਨਲੀ, ਕਿਉਂਕਿ ਵੱਡਾ ਨਾਮ ਆ ਪ੍ਰੋਗਰਾਮਿੰਗ। 100% ਕੋਡਿੰਗ ਉਹ ਕਰ ਰਹੇ, 100% ਕੋਡਿੰਗ ਉਹ ਕਰ ਰਹੇ ਹਨ। ਉਹਦੇ ਉੱਤੇ ਆਫ ਕੋਰਸ ਸੈਕੰਡ ਲੈਵਲ ਦੇ ਉੱਤੇ ਬੋਟ ਹੋਣਗੇ, ਆਫ ਕੋਰਸ ਹਿਊਮਨ ਇਨ ਲੂਪ ਹੋਊਗਾ, ਪਰ ਜਿਹੜੀ ਬੇਸਿਕ ਕੋਡਿੰਗ 100% ਉਹ ਕਰ ਰਹੇ। ਸੋ 2 ਸਾਲਾਂ ਦੇ ਵਿੱਚ ਹੀ ਜਿਹੜੀਆਂ $2 ਮਿਲੀਅਨ ਦੀਆਂ ਜੌਬਾਂ ਸੀ ਸੌਫਟਵੇਅਰ ਪ੍ਰੋਗਰਾਮਿੰਗ ਦੀਆਂ,
2 ਮਿਲੀਅਨ ਮੈਂ ਇਦਾਂ ਦੱਸਦਾ ਕਿਉਂਕਿ ਮੈਂ ਬੰਦਿਆਂ ਨੂੰ ਬਹੁਤ, ਇੱਕ ਨਹੀਂ ਬਹੁਤ ਬੰਦਿਆਂ ਨੂੰ ਐਸੇ ਨੂੰ ਜਾਣਦਾ ਜਿਨ੍ਹਾਂ ਦਾ 4 4.5 ਲੱਖ ਦਾ ਬੇਸ ਪੈਕੇਜ ਆ। ਫਿਰ ਮੈਟਾ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਸ਼ੇਅਰਸ ਆ, ਇਕੁਇਟੀ ਆ, ਆਰਐਸਯੂ ਵਗੈਰਾ ਉਹਨਾਂ ਨੂੰ ਪਾ ਕੇ ਉਹਨਾਂ ਦਾ ਜਿਹੜਾ ਕੰਪਨਸੇਸ਼ਨ ਪੈਕੇਜ ਆ 1.5 ਤੋਂ 2 ਮਿਲੀਅਨ ਡਾਲਰ ਸਾਲ ਦਾ ਹੈਗਾ ਸੀ। ਉਹ ਜਿਹੜਾ ਕੰਮ ਆ ਰਾਜਗੁਰੂ ਬੋਟਸ ਕਰ ਰਹੇ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਐਵੇਂ ਨਹੀਂ, ਜਿਹੜੀ ਤੁਸੀਂ ਲੋਕੀ ਕਹਿੰਦੇ ਨਾ ਬਹੁਤ ਜ਼ਿਆਦਾ ਇਨਫਰਾਸਟ੍ਰਕਚਰ ਵਾਲ ਸਟਰੀਟ ਦਾ ਜਿਹੜੀ ਬਹੁਤ ਜ਼ਿਆਦਾ ਵੱਧ ਰਹੀਆਂ ਵਾ ਸਟਾਕ ਪ੍ਰਾਈਸਿਸ, ਤੇ ਇਹ ਜੀ ਇਹਦਾ ਪਟਾਕਾ ਪੈ ਜਾਣਾ, ਏਦਾਂ ਹੀ ਗੱਲਾਂ ਬਾਤਾਂ ਕਰ ਰਹੇ ਆ ਨਾ। ਪਰ ਇਹ ਜਦੋਂ ਅਸੀਂ ਥੋੜੀ ਜਿਹੀ ਦੀ ਡੈਪਥ ਦੇ ਵਿੱਚ ਜਾਂਦੇ ਹਾਂ ਤੇ ਉਹ ਸਮਝ ਆਉਂਦੀ ਹੈ ਕਿ ਕਿਉਂ ਏਦਾਂ ਹੋ ਰਿਹਾ ਹੈ ਤੇ ਕਿਉਂ ਇਹ ਜਿਹੜੀ ਗੱਲਬਾਤ ਦੇਖੋ ਜੌਬਸ ਤੋਂ ਤੁਰ ਕੇ ਇਮੀਗ੍ਰੇਸ਼ਨ ਤੇ ਕਿਉਂ ਪਹੁੰਚ ਗਈ ਆ। ਹਾਂਜੀ ਹਾਂਜੀ, ਇਹ ਆਪਾਂ ਨੂੰ ਅੰਡਰਸਟੈਂਡ ਕਰਨ ਦੀ ਲੋੜ ਆ। ਇਹ ਜਿਹੜੀ ਕੜੀ ਆ, ਇਹ ਜਿਹੜਾ ਬ੍ਰਿਜ ਆ, ਇਹ ਜੁੜਿਆ ਆ, ਇਹਦੇ ਵਿੱਚ ਬ੍ਰਿਜ ਆ, ਇਹ ਬ੍ਰਿਜ ਆ। ਇਹ ਜਿਹੜਾ ਜੌਬਸ ਤੋਂ ਇਮੀਗ੍ਰੇਸ਼ਨ ਦੀ ਉੱਤੇ ਜਿਹੜਾ ਕੱਟ ਆ, ਇਹ ਜਿਹੜਾ ਰੈਟਰਿਕ ਇੰਨਾ ਹਾਰਸ਼ ਤੇ ਇੰਨਾ ਸਟਰੋਂਗ ਇਮੀਗ੍ਰੇਸ਼ਨ ਦੇ ਉਲਟ ਜਿਹੜਾ ਉਹ ਆਇਆ ਐਟ ਦ ਸੇਮ ਟਾਈਮ ਇਟਸ ਜਸਟ ਨਾਟ ਏ ਕੋਇਨਸੀਡੈਂਸ। ਇਹ ਆਪਾਂ ਨੂੰ ਅੰਡਰਸਟੈਂਡ ਕਰਨਾ ਪੈਣਾ। ਸੋ ਇਹ ਅੰਡਰਸਟੈਂਡ ਕਰਨਾ ਪੈਣਾ। ਤੇ ਆਪਾਂ ਆਉਂਦੇ ਦਿਨਾਂ ਦੇ ਵਿੱਚ ਹਰਵਿੰਦਰ ਇਸ ਤੋਂ ਬਾਅਦ 'ਚ ਆਪਾਂ ਗੱਲ ਕਰਾਂਗੇ AI ਦੇ ਯੁੱਗ ਦੇ ਵਿੱਚ ਸੋਵਰਨਿਟੀ ਦਾ ਮਤਲਬ ਕੀ। ਆਪਾਂ ਥੋੜੇ ਜਿਹੀ ਪਹਿਲਾਂ ਵੀ ਗੱਲ ਕੀਤੀ ਸੀਗੀ, ਪਰ ਸਿੱਖ ਸੋਵਰਨਿਟੀ, ਸਿੱਖਾਂ ਨੂੰ ਉਸ ਦੇ ਐਂਗਲ ਤੋਂ ਕਿੱਦਾਂ ਜਿਹੜਾ ਉਹ ਦੇਖਣਾ ਹੈ, ਆਪਾਂ ਉਹ ਵੀ ਆਉਂਦੇ ਦਿਨਾਂ ਦੇ ਵਿੱਚ ਇਸ ਦੇ ਉੱਤੇ ਸਪੈਸ਼ਲ ਗੱਲਬਾਤ ਜਿਹੜੀ ਉਹ ਲੈ ਕੇ ਆਵਾਂਗੇ। ਕਿੱਦਾਂ ਦਾ ਸਿਸਟਮ ਆਪਾਂ ਨੂੰ ਉਸਾਰਨਾ ਚਾਹੀਦਾ, ਕਿੱਦਾਂ ਦੀ ਗੱਲ ਜਿਹੜੀ ਉਸ ਦੇ ਵਿੱਚ ਹੋਣੀ ਜਿਹੜੀ ਉਹ ਚਾਹੀਦੀ ਹੈ, ਕਿਹਦੇ ਤੇ ਬੇਸਡ ਹੋਣਾ ਚਾਹੀਦਾ, ਤਾਂ ਜੋ ਨਵੇਂ ਜ਼ਮਾਨੇ ਦੇ ਵਿੱਚ ਫਿਜ਼ੀਕਲ ਡਿਜੀਟਲ ਬਾਰਡਰਸ ਦੇ ਇਸ ਜ਼ਮਾਨੇ ਦੇ ਵਿੱਚ ਆਪਾਂ ਕਿੱਦਾਂ ਥਰਾਈਵ ਕਰਨਾ, ਜਿੱਦਾਂ ਤੁਸੀਂ ਅਕਸਰ ਇਸ ਦੇ ਵਿੱਚ ਗੱਲ ਕਰਦੇ ਹਾਂ। ਬਿਲਕੁਲ, ਹੈ ਨਾ, ਵੀ ਉਹ ਬਹੁਤ ਜ਼ਰੂਰੀ ਆ। ਸੋ ਉਸ ਦੇ ਬਾਰੇ ਆਪਾਂ ਆਉਂਦੇ ਸਮੇਂ 'ਚ ਗੱਲ ਕਰਾਂਗੇ। ਸੋ ਰੀਅਲੀ ਇੰਪੋਰਟੈਂਟ ਕਨਵਰਸੇਸ਼ਨ ਆਏ, ਤੇ ਆਪਾਂ ਧਿਆਨ ਦੇ ਨਾਲ ਇਸ ਨੂੰ ਜਿਹੜਾ ਉਹ ਸੁਣੀਏ ਤੇ ਸੁਹਿਰਤਾ ਦੇ ਨਾਲ ਇਹਨੂੰ ਚਿੱਥੀਏ ਤੇ ਇਹਦੇ ਵਿੱਚੋਂ ਕੁਛ ਜਿਹੜਾ ਉਹ ਕੱਢਣ ਦੀ ਗੱਲ ਕਰੀਏ। ਹਰਵਿੰਦਰ, ਇੱਕ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਜੁੜਦੇ ਹਾਂ, ਗੱਲਬਾਤ ਨੂੰ ਇੱਦਾਂ ਹੀ ਜਾਰੀ ਰੱਖਾਂਗੇ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਪੰਜਾਬੀ ਟੈਕ ਟਾਕ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜਿਹੜੇ ਹੋਏ ਨੇ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ, ਧੰਨਵਾਦ। ਗੱਲਬਾਤ ਹੁਣ ਅੱਗੇ ਆਪਾਂ ਕਰਦੇ ਹਾਂ, ਜਿੱਦਾਂ AI ਤੇ ਇਮੀਗ੍ਰੇਸ਼ਨ ਨੂੰ ਲੈ ਕੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਵੀ ਕਿੱਦਾਂ ਜਿਹੜੀਆਂ ਉਹ ਚੇਂਜਸ ਆ ਰਹੀਆਂ, ਕਿੱਥੇ ਜਿਹੜਾ ਉਹ ਫਰਕ ਜਿਹੜਾ ਉਹ ਪੈ ਰਿਹਾ ਆ। ਅੱਗੇ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ, ਐਲਗੋਰਿਦਮ ਦੇ ਨਾਲ ਇਹ ਸਾਰਾ ਕੁਝ ਕਰ ਰਹੇ ਆ। ਹੁਣ ਇਹਦੀ ਐਨਫੋਰਸਮੈਂਟ ਵੀ ਆ। AI ਨੇ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਉਸ ਨੂੰ ਰੀਸ਼ੇਪ ਤਾਂ ਜਿਹੜਾ ਉਹ ਕੀਤਾ ਹੀ ਹੈਗਾ ਆ। ਇਹ ਸਾਰੀਆਂ ਚੀਜ਼ਾਂ 'ਚ ਆਟੋਮੇਸ਼ਨ, ਇਮੀਗ੍ਰੇਸ਼ਨ, ਮਾਈਗ੍ਰੇਸ਼ਨ, ਇਹ ਕਿੱਥੇ ਆ ਕੇ ਫਿੱਟ ਬੈਠ ਰਹੀਆਂ? ਹਾਂਜੀ, ਸੋ ਰੋਬੋਟਸ ਤੇ AI ਹੈ ਨਾ, ਦੋਨੋਂ ਚੀਜ਼ਾਂ ਇਹ ਸਾਰੀ ਵੀਜ਼ਾ ਪ੍ਰਾਇੋਰਟੀਜ਼ ਨੂੰ ਸ਼ਿਫਟ ਕਰ ਰਹੀਆਂ ਨੂੰ। ਤੁਸੀਂ 10,000 ਫੀਟ ਤੋਂ ਤਾਂ ਤੋਂ ਦੇਖੋ ਤੇ ਪ੍ਰੋਸੈਸ ਤਾਂ ਇਹੀ ਰਹੀ ਆ, ਹੈ ਨਾ। 90s ਵਿੱਚ ਜਿੱਦਾਂ H1B ਸ਼ੁਰੂ ਹੋਇਆ, ਅਰਲੀ 90s ਦੇ ਵਿੱਚ ਸ਼ਾਇਦ, ਤੇ ਉਹਦੇ ਵਿੱਚ ਬੇਸਿਕਲੀ ਕੁਐਸਚਨਸ ਤਾਂ ਜਿਹੜੇ ਕਿਹੜੀ ਇਮੀਗ੍ਰੇਸ਼ਨ ਲੈ ਕੇ ਆਉਣੀ, ਕਿਹੜੀ ਨਹੀਂ ਲੈ ਕੇ ਆਉਣੀ, ਇਹ ਚੀਜ਼ਾਂ ਡਿਸਾਈਡ ਤੋਂ ਇਹੀ ਕ੍ਰਾਈਟੇਰੀਆ ਉੱਤੇ ਹੁੰਦੀਆਂ ਸੀ ਨਾ ਕਿ ਵਿਚ ਜੌਬਸ ਆਰ ਵਰਥ ਇੰਪੋਰਟਿੰਗ ਲੇਬਰ ਫॉर। ਕਿੱਦਾਂ ਦੀ ਲੇਬਰ ਅਮਰੀਕਾ 'ਚ ਹੁੰਦੀ ਆਪਾਂ ਨੂੰ। ਉਸ ਟਾਈਮ ਤੇ ਟੈਕਨੋਲੋਜੀ ਦਾ ਜਿਹੜਾ ਯੂਰਪ ਫੜ ਰਿਹਾ ਸੀ, ਤੇ ਆਪਣੇ ਇੰਡੀਆ ਦੇ ਵਿੱਚ ਖਾਸ ਤੌਰ ਤੇ ਸਾਊਥ ਇੰਡੀਅਨ ਸਟੇਟਸ ਜਿਹੜੀਆਂ ਹੈਗੀਆਂ, ਉਹਨਾਂ ਦੇ ਜਿਹੜੇ ਵਿਜ਼ਨਰੀ ਲੀਡਰਸ਼ਿਪ ਹੈਗੀ ਸੀ, ਉਹਨਾਂ ਗਲੀ ਗਲੀ ਦੇ ਵਿੱਚ ਟੈਕਨੀਕਲ ਸਕੂਲ ਖੋਲੇ। ਉਹਦੇ ਕਰਕੇ ਆਪਣੇ ਸਾਊਥ ਇੰਡੀਆ ਤੋਂ ਬਹੁਤ ਜਿਹੜੇ ਲੋਕੀ ਆ ਟੈਕਨੀਕਲ ਫੀਲਡ ਦੇ ਵਿੱਚ ਅੱਗੇ ਆਏ, ਤੇ ਟੈਕਨੀਕਲ ਫੀਲਡ ਦੇ ਵਿੱਚ ਅੱਗੇ ਆਏ ਤੇ ਉਹਨਾਂ ਦੀ ਤਾਂ ਕਰਕੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਉਸ ਸਟੇਟਸ ਦੇ ਵਿੱਚ ਇੱਥੇ ਆਏ ਹੈ ਨਾ। ਹੁਣ ਇਹਦੇ ਵਿੱਚ ਇਹ ਆ ਕਿ ਅੱਜ ਵੀ ਜਿਹੜੀ ਹੁਣ ਕਹਿੰਦੇ ਆ ਵੀ ਇਨਫੋਰਸਮੈਂਟ ਜਿਹੜੀ ਆ ਬਹੁਤ ਜ਼ਿਆਦਾ ਮਾੜੀ ਹੋ ਗਈ ਹੈ। ਮਿਸਾਲ ਦੇ ਤੌਰ ਤੇ ਐਗਜ਼ਾਮਪਲ ਅਸੀਂ ਇਹ ਲੈਂਦੇ ਆ ਵੀ ਟੈਕ ਦੇ ਜਿਹੜੇ H1 ਵੀਜ਼ਾ ਉੱਤੇ ਕਾਫੀ ਕ੍ਰੈਕ ਡਾਊਨ ਆ, ਉਹਦੇ ਉੱਤੇ ਬਹੁਤ ਜ਼ਿਆਦਾ ਪਬਲਿਕ ਹਿਊ ਐਂਡ ਕਰਾਈ ਚੱਲ ਰਿਹਾ ਵਾ। ਪ੍ਰੈਜ਼ੀਡੈਂਟ ਟਰੰਪ ਚਾਹੁੰਦੇ ਆ ਵੀ ਜਿਹੜਾ H1B ਆ ਪ੍ਰੈਕਟੀਕਲੀ ਐਲਨ ਮਸਕ ਹੋਣੀ ਵੀ ਚਾਹੁੰਦੇ ਆ, ਪਰ ਇਹ ਆ ਕਿ ਜਿਹੜੇ ਬਾਕੀ ਲੋਕ ਆ ਉਹ H1B ਨੂੰ ਨਹੀਂ ਚਾਹੁੰਦੇ, ਹੈ ਨਾ। ਖਾਸ ਤੌਰ ਤੇ ਤੁਸੀਂ ਪੈਲੰਟੀਅਰ ਦੀ ਪਿਛਲੀ ਵਾਰ ਗੱਲ ਕੀਤੀ ਆ, ਬਾਰ-ਬਾਰ ਉਹਨੂੰ ਰੈਫਰ ਕਰਦੇ ਆ। ਸੋ ਸਵਾਲ ਜਿਹੜਾ ਅਰਲੀ 90s ਵਾਲਾ ਹੈ, ਉਹ ਅੱਜ ਵੀ ਸਵਾਲ ਆ ਕਿ ਵਿਚ ਜੌਬਸ ਆਰ ਵਰਥ ਇੰਪੋਰਟਿੰਗ ਲੇਬਰ ਫॉर। ਕਿਹੜੇ ਲੇਬਰ ਅਮਰੀਕਾ ਵਿੱਚ ਲੋੜ ਆ ਜਾਂ ਵੈਸਟ ਦੇ ਵਿੱਚ ਲੋੜ ਆ। ਤੇ ਹੁਣ ਕਿਉਂਕਿ ਜਿਹੜਾ ਇਹ ਸਾਰੇ ਦਾ ਸਾਰਾ ਸ਼ਿਫਟ ਆ ਉਹ ਸਾਹਮਣੇ ਸਾਡੇ ਆ ਕਿ ਆਟੋਮੇਸ਼ਨ ਦੇ ਵਧਣ ਦੇ ਨਾਲ ਜਿਹੜੀਆਂ ਵੈਸਟਰਨ ਸਟੇਟਸ ਆ, ਯੂਰਪ ਹੋ ਗਿਆ, ਅਮਰੀਕਾ, ਕੈਨੇਡਾ, ਹੈ ਨਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹ ਸਾਰਿਆਂ ਦੇ ਕੋਲ ਹੁਣ ਇੱਕ ਸਟ੍ਰੈਟੇਜਿਕ ਚੋਇਸ ਉਹਨਾਂ ਦੇ ਸਾਹਮਣੇ ਆ ਕਿ ਅਸੀਂ ਇੰਪੋਰਟ ਕਰੀਏ ਵਰਕਰ ਜਾਂ ਮਸ਼ੀਨਸ ਇੰਪੋਰਟ ਕਰੀਏ। ਹੁਣ ਆਪਾਂ ਸੌਫਟਵੇਅਰ ਦੀ ਗੱਲ ਕੀਤੀ ਕਿ ਸੌਫਟਵੇਅਰ ਦੀ ਪ੍ਰੋਗਰਾਮਿੰਗ ਤਾਂ ਹੁਣ ਬਹੁਤ ਸਹੀ ਕਰ ਦਿੰਦੇ ਆ। ਉਹਦਾ ਇੰਪੈਕਟ ਡੈਫੀਨੇਟਲੀ ਉਹਦੇ ਉੱਤੇ ਪੈਣਾ ਵੀ ਸੈਕਟਰ ਬੇਸਡ, ਕਿਹੜੇ ਸੈਕਟਰ ਦੇ ਉੱਤੇ ਵੀਜ਼ਾ ਦਿੱਤੇ ਜਾਣ, ਕਿਹੜੇ ਵਿੱਚ ਸ਼ਾਰਟੇਜ ਆਕੂਪੇਸ਼ਨ ਦੀ, ਹੈ ਨਾ, ਤੇ
ਅਪਸਕਿਲਿੰਗ ਜਾਂ ਰੀਸਕਿਲਿੰਗ ਦੇ ਨਾਲ ਆਪਾਂ ਜਿਹੜੇ ਐਗਜ਼ਿਸਟਿੰਗ ਵਰਕਫੋਰਸ ਨੂੰ ਟ੍ਰੇਨ ਕਰ ਸਕਦੇ ਹਾਂ, ਉਹ ਵੀ ਇਮੀਗ੍ਰੇਸ਼ਨ ਦੇ ਉੱਤੇ ਇੰਪੈਕਟ ਪਾਉਣਾ। ਪੋਲਿਟਿਕਸ ਦੇ ਵਿੱਚ ਕਾਂਗਰਸ ਜਾਂ ਸੈਨੇਟ ਦੀ ਕਨਵਰਸੇਸ਼ਨ ਦੇਖੋ ਤਾਂ ਉਹਦੇ ਵਿੱਚ ਵੀ ਹੁਣ ਲਗਾਤਾਰ ਜਿਹੜੀ ਕਨਵਰਸੇਸ਼ਨ ਸਾਹਮਣੇ ਆ ਰਹੀਆਂ, ਟੈਕਸ ਹੈਵੀ ਕਨਵਰਸੇਸ਼ਨ ਹੋਇਆ ਕਿ ਜੇ ਜੌਬ ਆਵਲੀ ਆਟੋਮੇਟ ਹੋ ਰਹੀ ਆ ਖਾਸ ਤੌਰ ਤੇ H1B ਦੇ ਕੰਟੈਕਸਟ ਦੇ ਵਿੱਚ, ਹੁਣ ਆਪਾਂ H1B ਦੀ ਸਾਨੂੰ ਲੋੜ ਨਹੀਂ ਆ। H1B ਦਾ ਰੀਫਾਰਮ ਕਈ ਤਰ੍ਹਾਂ ਦੇ ਜਿਹੜੇ ਬਿੱਲ ਆ ਕਾਂਗਰਸ ਵਿੱਚ ਪੈਂਡਿੰਗ ਪਏ ਹੋਏ ਕਿ ਜਿਹੜੇ H1B ਵਾਲੇ ਉਹਨਾਂ ਨੂੰ ਗ੍ਰੀਨ ਕਾਰਡ ਛੇਤੀ ਦਿੱਤਾ ਜਾਏ, ਕੰਟਰੀ ਕੈਪ ਜਿਹੜਾ 7% ਵਾਲਾ ਉਹਨੂੰ ਰਿਮੂਵ ਕੀਤਾ ਜਾਏ, ਪਰ ਉਹ ਗੱਲ ਕਿਸੇ ਬੰਨੇ ਨਹੀਂ ਤੁਰ ਰਹੀ। ਉਹਦਾ ਕਾਰਨ ਇਹ ਹੈ ਕਿ ਉਹਨਾਂ ਨੂੰ ਹੁਣ ਦਿਖ ਰਿਹਾ ਕਿ ਇਹ ਚੀਜ਼ ਦੀ ਲੋੜ ਨਹੀਂ ਆ। ਹੁਣ ਕਈ ਲੋਕ ਇੰਡੀਆ ਤੋਂ ਖਾਸ ਤੌਰ ਦੇ ਉੱਤੇ ਜਿਹੜੇ H1B ਦੀ ਸਟੈਂਪਿੰਗ ਕਰਾਉਣ ਇੰਡੀਆ ਦੇ ਵਿੱਚ ਗਏ ਸੀ, ਉਹਨਾਂ ਦੀ ਜਨਵਰੀ ਫਰਵਰੀ ਦੇ ਵਿੱਚ ਉਹਨਾਂ ਦੀ ਡੇਟ ਸੀ H1 ਸਟੈਂਪਿੰਗ ਦੀ, ਉਹ ਪੁਸ਼ ਆਊਟ ਕਰ ਦਿੱਤੀਆਂ ਗਈਆਂ ਅਗਲੇ ਸਾਲ ਦੇ ਉੱਤੇ, ਸਾਲ ਸਵਾ ਸਾਲ 1.5 ਸਾਲ ਜਿਹੜੀਆਂ ਪੁਸ਼ ਆਊਟ ਕਰ ਦਿੱਤੀਆਂ ਗਈਆਂ। ਸੋ ਇਹ ਇਨਡਾਇਰੈਕਟਲੀ ਵੇ ਹੁੰਦਾ ਹੈ ਕਿਲ ਕਰਨ ਦਾ। ਤੁਹਾਨੂੰ ਜੇ ਤੁਸੀਂ ਕਿਸੇ ਸਿਸਟਮ ਨੂੰ ਜਾਂ ਪਾਲਿਸੀਜ਼ ਨੂੰ ਦੇਖਦੇ ਹੋ, ਤੁਸੀਂ 10,000 ਫੀਟ ਤੋਂ 10,000 ਫੀਟ ਵਿਊ ਤੁਹਾਨੂੰ ਦੇਖਣਾ ਚਾਹੀਦਾ। ਤੇ ਸਾਰੀਆਂ ਜਿਹੜੀਆਂ ਚੀਜ਼ਾਂ ਮਹਾਰਾਜ ਕਰਨ ਇਹ ਇਸ ਤਰ੍ਹਾਂ ਰਿਲੇਟਡ ਆ ਕਿ ਜਦੋਂ ਸਾਰੇ ਦਾ ਸਾਰਾ ਲੈਂਡਸਕੇਪ ਹੀ AI ਨੇ ਚੇਂਜ ਕਰ ਰਿਹਾ ਤੇ ਉਹਦੇ ਵਿੱਚ ਵੈਸਟ ਨੂੰ ਕਿਹੜੇ ਲੇਬਰ ਦੀ ਲੋੜ ਆ, ਕਿਹੜੀ ਲੇਬਰ ਦੀ ਨਹੀਂ ਲੋੜ, ਇਹ ਵੀ ਜਿਹੜੀ ਚੀਜ਼ ਆ ਮਿਡਲ ਆਫ ਐਵਰੀਥਿੰਗ ਆ ਜਦੋਂ ਸਾਰੀ ਕਨਵਰਸੇਸ਼ਨ ਹੁੰਦੀ ਆ। ਹੁਣ ਦੋ ਤਿੰਨ ਚੀਜ਼ਾਂ ਨੇ, ਇੱਕ ਆਪਾਂ ਸੌਫਟਵੇਅਰ ਇੰਜੀਨੀਅਰਿੰਗ ਦੀ ਗੱਲ ਕੀਤੀ, ਦੂਸਰੀ ਚੀਜ਼ ਕੀਤੀ ਹੈ ਕਿ ਲੇਬਰ ਫੋਰਸ ਦੀ ਹੋ ਗਈ ਗੱਲ, ਹੈ ਨਾ। ਸ਼ਾਰਟ ਟਰਮ ਦੇ ਵਾਸਤੇ ਜਿਹੜੀ ਲੇਬਰ ਆ ਉਹਦੀ ਆਪਾਂ ਨੂੰ ਅਜੇ ਵੀ ਵੈਸਟ ਦੇ ਵਿੱਚ ਕਾਫੀ ਲੋੜ ਆ, ਪਰ ਇਵੈਂਚੁਅਲੀ ਰੋਬੋਟਿਕਸ ਜਿਸ ਤਰੀਕੇ ਨਾਲ ਐਡਵਾਂਸ ਕਰ ਰਹੀ ਆ, ਰੋਬੋਟਿਕਸ ਦੀ ਵੀ ਲੋੜ ਨਹੀਂ ਰਹਿਣੀ। ਸੋ ਜਿਹੜੀ ਹਾਈ ਸਕਿਲਡ ਇਮੀਗ੍ਰੇਸ਼ਨ ਆ ਉਹ ਤਾਂ AI ਨੇ ਕਿਲ ਕਰ ਦੇਣੀ ਆ, ਕਰ ਹੀ ਦਿੱਤੀ ਹੈ ਇੱਕ ਹਿਸਾਬ ਦੇ ਨਾਲ। ਤੇ ਜਿਹੜੀ ਲੋ ਪ੍ਰਾਇੋਰਟੀ ਵਾਲੀ ਜੌਬਸ ਹੈਗੀਆਂ ਵਾ ਉਹ ਅਜੇ ਥੋੜਾ ਚਿਰ ਚੱਲਣਗੀਆਂ, ਬਟ ਇਵੈਂਚੁਅਲੀ ਜੋ ਰੋਬੋਟਿਕਸ ਜਿਹੜੇ ਆ ਅੱਗੇ ਆਉਣਗੇ ਤੇ ਆਪਾਂ ਲੋ ਸਕਿਲ ਦੀ ਵੀ ਲੋੜ ਨਹੀਂ ਪੈਣੀ। ਸੋ ਇਹ ਹਾਂਜੀ ਗੋ ਹੈਡ ਜੀ ਮੈਂ ਕਰਦਾ ਬਾਅਦ ਚ ਗੱਲ ਆਪਣੀ ਜੀ। ਹਾਂਜੀ, ਸੋ ਇਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਇਹੀ ਆ ਕਿ ਜਿਹੜੇ AI ਦਾ ਐਕਸਪੋਜ਼ਰ ਆ ਉਹ ਸਾਰੀ ਦੀ ਸਾਰੀ ਜਿਹੜੀ ਸਕਿਲ ਡਿਮਾਂਡ ਉਹਨੂੰ ਚੇਂਜ ਕਰ ਰਿਹਾ ਵਾ। ਤੇ ਜਿਹੜੀ ਮਾਈਗ੍ਰੇਸ਼ਨ ਵਰਸਸ ਆਟੋਮੇਸ਼ਨ ਦੀ ਜਿਹੜੀ ਗੱਲ ਆ, ਜਦੋਂ ਵੀ ਕੋਈ ਇਮੀਗ੍ਰੇਸ਼ਨ ਦੇ ਰਿਲੇਟਡ ਗੱਲ ਹੁੰਦੀ ਹੈ ਤੇ ਉਹ ਐਵਰੀ ਕਨਵਰਸੇਸ਼ਨ, ਐਵਰੀ ਨਿਊਜ਼ ਆਰਟੀਕਲ ਵਿੱਚ ਤੁਸੀਂ ਉਹਨੂੰ ਦੇਖ ਸਕਦੇ ਹੋ। ਸੋ ਇਸ ਪਾਸੇ ਆਪਾਂ ਨੂੰ ਜਿਹੜੇ ਧਿਆਨ ਦੇਣ ਦੀ ਲੋੜ ਆ। ਜਿਹੜੀ ਇਮੀਗ੍ਰੇਸ਼ਨ ਲੋਕੀ ਕਹਿ ਰਹੇ ਨੇ ਕਿ ਟਰੰਪ ਸਾਹਿਬ ਚਲੇ ਜਾਣਗੇ ਤੇ ਇਮੀਗ੍ਰੇਸ਼ਨ ਜਿਹੜੀ ਆ ਫੇਰ ਪੁਰਾਣੇ ਲੈਵਲ ਦੇ ਉੱਤੇ ਆ ਜਾਊਗੀ ਜਾਂ ਰਿਲੀਵ ਹੋ ਜਾਏਗੀ, ਉਹ ਜਿਹੜੀ ਗੱਲ ਆ ਉਹ ਦੇਖਣ ਨੂੰ ਠੀਕ ਨਹੀਂ ਲੱਗਦੀ। ਕਿਉਂਕਿ ਤੁਸੀਂ ਇਹਦੀ ਮੈਂ ਐਗਜ਼ਾਮਪਲ ਇਹ ਵੀ ਦੇ ਦਿੰਦਾ ਕਿ 2016 ਤੋਂ ਲੈ ਕੇ 20 ਤੱਕ ਜੋ ਟਰੰਪ ਦੀਆਂ ਪਾਲਿਸੀਜ਼ ਹੈਗੀਆਂ ਸੀ ਪ੍ਰੈਜ਼ੀਡੈਂਟ ਟਰੰਪ ਦੀਆਂ ਟੂਵਰਡਸ ਚਾਈਨਾ, ਬਾਈਡਨ ਇਮੀਗ੍ਰੇਸ਼ਨ ਨੇ ਆ ਕੇ ਉਹ ਯੂਟਰਨ ਨਹੀਂ ਮਾਰਿਆ, ਥੋੜੀ ਬਹੁਤੀ ਉਹ ਮਾਈਨਰ ਚੇਂਜਸ ਹੋਈਆਂ, ਪਰ ਇੱਕ ਜਿਹੜਾ ਜਿੱਥੇ ਲੈਵਲ ਸੈੱਟ ਹੋ ਜੇ ਉਹ ਉੱਥੋਂ ਬਿਲਕੁਲ ਜੇ ਤੁਸੀਂ ਕਹੋ ਯੂਟਰਨ ਆ ਤੇ ਉਹ ਨਹੀਂ ਵੱਜਦਾ, ਜੇ ਬਰਕਰਾਰ ਹੀ ਰਿਹਾ ਤਕਰੀਬਨ ਲੰਮੇ ਸਮੇਂ ਤੱਕ ਆਉਣ ਵਾਲੇ ਡੈਕੇਡਸ ਤੱਕ ਜਿਹੜੀ ਹੈ ਇਮੀਗ੍ਰੇਸ਼ਨ ਹੋਰ ਟਾਈਟ ਜੀ। ਇਹਦੇ ਵਿੱਚ ਹਰਵਿੰਦਰ ਅੰਡਰਸਟੈਂਡ ਇੱਕ ਇਹ ਵੀ ਚੀਜ਼ ਕਰਨ ਦੀ ਗੱਲ ਆ, ਇਹ ਇਵੈਂਚੁਅਲੀ ਗੱਲ ਜਿਹੜੀ ਉੱਥੇ ਜਾ ਕੇ ਜੁੜਦੀ ਆ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਆਪਾਂ ਇਕਨੋਮੀ ਦੇ ਵਿੱਚ ਆ, ਦੁਨੀਆ ਦੀ ਇਸ ਟਾਈਮ ਇਕਨੋਮੀ ਦੇ ਵਿੱਚ ਵੀ ਪ੍ਰੋਫਿਟਸ ਆਰ ਐਵਰੀਥਿੰਗ। ਜੇ ਤੁਹਾਡੀ ਜੌਬ ਜਿਹੜੀ ਜਾ ਰਹੀ ਆ ਉਹ ਇੰਪਲੋਇਰ ਦੀ ਮਰਜ਼ੀ ਦੇ ਨਾਲ ਆ, ਜਾਂ AI ਕੋਈ ਚੱਪਲਾਂ ਪਾ ਕੇ ਜਾਂ ਸ਼ੂ ਪਾ ਕੇ ਜਾਂ ਪੈਂਟ ਕੋਟ ਪਾ ਕੇ ਨਹੀਂ ਆਇਆ ਵੀ ਮੈਨੂੰ ਇਹ ਬੰਦੇ ਦੀ ਜੌਬ ਦੇ ਦਿਓ। ਉਹ ਜੌਬ ਕਿਸੇ ਦੀ ਖੋ ਕੇ AI ਨੂੰ ਦੇਣ ਦੇ ਲਈ ਵੀ ਇੱਕ ਇਨਸਾਨ ਹੀ ਸੀਗਾ ਜਿਹਨੇ ਪ੍ਰੋਮਪਟ ਜਿਹੜਾ ਉਹ ਕਰਨਾ। ਤੁਸੀਂ ਆਪਣੇ ਆਪ ਨੂੰ ਸਾਰਿਆਂ ਨੇ AI ਹੁਣ ਬਥੇਰੀ ਲੋਕਾਂ ਨੇ ਵਰਤੀ ਆ, ਚੈਟ GPT ਇਹ ਉਹ, ਇਵੈਂਚੁਅਲੀ ਬੰਦਾ ਕਿਸੇ ਨਾ ਕਿਸੇ ਹੱਦ ਤੱਕ ਜਾ ਕੇ ਜਿਹੜੀ ਉਹਦੀ ਕ੍ਰੀਏਟਿਵਿਟੀ ਉੱਤੋਂ ਕੀ ਕਰਾਉਣਾ ਹੈ ਉਹ ਲਿਮਿਟਿਡ ਜੀ ਜਿਹੜੀ ਹੋ ਜਾਂਦੀ। ਅੱਛਾ ਇੱਦਾਂ ਦੀ ਫੋਟੋ ਬਣਾ ਲੈਂਦੇ, ਇੱਦਾਂ ਦਾ ਕਹਿ ਲੈਂਦੇ, ਇੱਦਾਂ ਦਾ ਉਹ ਕਰ ਲੈਂਦੇ ਆ। ਇਹ ਟੂਲ ਹੀ ਆ, ਹੈਗਾ ਇਹ ਟੂਲ ਆ, ਪਰ ਇਹ ਟੂਲ ਨੂੰ ਵਰਤਿਆ ਹੁਣ ਇਸ ਤਰੀਕੇ ਨਾਲ ਜਾ ਰਿਹਾ, ਪੇਸ਼ ਇਸ ਤਰੀਕੇ ਨਾਲ ਜਿਹੜਾ ਉਹ ਕੀਤਾ ਜਾ ਰਿਹਾ ਵੀ ਇਹ ਹੀ ਅਲਟਰਨੇਟਿਵ ਆ। ਪਰ ਤੁਹਾਡੀ ਜੌਬ ਨੂੰ ਲੈ ਕੇ ਜਾਣ ਦੇ ਲਈ ਉਹ ਕੰਪਨੀਆਂ ਦੇ ਉੱਤੇ ਜਿਹੜਾ ਇਵੈਂਚੁਅਲੀ ਜਿਹੜਾ ਉਹ ਡਿਪੈਂਡ ਆ। ਹੋ ਸਕਦਾ ਮੁੜ ਕੇ ਦੁਬਾਰਾ ਜਿਹੜੇ ਉਹ ਹਾਇਰ ਕਰਨ ਦੇ ਵੱਲ ਨੂੰ ਜਿਹੜੇ ਉਹ ਆ ਜਾਣ, ਪਰ ਰਾਈਟ ਨਾਓ ਜੋ ਇਹ ਸਮਾਂ ਹੈਗਾ ਆ ਵੀ ਉਹਦੇ ਵਿੱਚ ਚੇਂਜਸ ਜਿਹੜੇ ਉਹ ਆ ਰਹੇ ਆ। ਮੈਂ ਥੋੜ੍ਹੀ ਜਿਹੀ ਇਸ ਚੀਜ਼ ਦੇ ਵਿੱਚ ਥੋੜ੍ਹਾ ਜਿਹਾ ਮੈਂ ਡਿਫਰੈਂਟ ਅਪਰੋਚ ਦੇ ਨਾਲ ਜਿਹੜਾ ਮੈਂ ਇਸ ਨੂੰ ਜਿਹੜਾ ਉਹ ਸੋਚਦਾ ਹਾਂ। ਪਰ ਮੌਕਾ ਇਹ ਹੈਗਾ ਵੀ ਹਾਂ ਤੁਸੀਂ ਆਪਣੇ ਜਿਹੜੇ ਸਕਿੱਲਸ ਆ ਇਸ ਦੇ ਨਾਲ ਜਿਹੜਾ ਉਹ ਤਰਾਸ਼ੋ, ਹੋਰ ਬੈਟਰ ਜਿਹੜਾ ਇਹਨਾਂ ਵਰਤੋਂ ਕਰਦੇ ਹੋਏ ਜਿਹੜੀ ਉਹ ਕਰੋ, ਤਾਂ ਜੋ ਤੁਹਾਡੀ ਜ਼ਰੂਰਤ, ਤੁਹਾਡੀ ਜਿਹੜੀ ਲੋੜ ਆ ਉਹ ਹਮੇਸ਼ਾ ਹੀ ਨਜ਼ਰ ਆਉਂਦੀ ਰਹੇ। ਰਾਜਕਨ ਬਿਲਕੁਲ ਠੀਕ ਹੈ ਗੱਲ ਤੁਹਾਡੀ, ਕਿਉਂਕਿ ਵੇਖੋ ਸੋਸ਼ਲ ਮੀਡੀਆ ਦੇ ਆਪਾਂ ਐਗਜ਼ਾਮਪਲ ਲੈ ਲਈਏ, ਉਹਦੇ ਨਾਲ ਨਾ ਇਹ ਚੀਜ਼ ਸੌਖਿਆਂ ਸਮਝ ਆ ਜੂਗੀ। ਜਦ ਤੁਸੀਂ ਗੱਲ ਕਰ ਰਹੇ ਤੇ ਮੇਰੇ ਦਿਮਾਗ ਸੋਸ਼ਲ ਮੀਡੀਆ ਦੀ ਐਗਜ਼ਾਮਪਲ ਆ ਗਈ ਸੀ। ਸੋ ਸੋਸ਼ਲ ਮੀਡੀਆ ਦੇ ਦੋ ਤਰ੍ਹਾਂ ਦੇ ਲੋਕ ਆ, ਇੱਕ ਆ ਕੰਟੈਂਟ ਕ੍ਰੀਏਟਰ, ਦੂਸਰੇ ਹੈਗੇ ਕੰਟੈਂਟ ਕੰਜ਼ਿਊਮਰ।
ਜੇ ਤੁਸੀਂ ਚੈਟ ਜੀਪੀਟੀ ਜਾਂ ਏਆਈ ਟੂਲਸ ਦੇ ਕੰਜ਼ਿਊਮਰ ਬਣਾ ਕੇ ਇਹਦੀ ਫੋਟੋ ਉਦਾਂ ਦੀ ਬਣਾ ਲਈ, ਉਹਨੂੰ ਸਿੰਗ ਲਾ ਦਿੱਤੇ ਹੈ ਨਾ, ਜਿੱਦਾਂ ਕਰਦੇ ਆ ਬੱਚਿਆਂ ਦੇ ਨਾਲ ਆਪਾਂ ਡੀਲ ਕਰਦੇ ਆ, ਸਿਆਣੇ ਤਾਂ ਨਹੀਂ ਕਰਦੇ ਹੋਣਗੇ, ਤੇ ਉਹਦੇ ਨਾਲ ਆਪਾਂ ਬੱਚਿਆਂ ਨੂੰ ਇਹੀ ਸਮਝਾਉਂਦੇ ਜਾਂ ਸਾਰਿਆਂ ਦੇ ਸਮਝਣ ਦੇ ਵਾਸਤੇ ਇਹੀ ਗੱਲ ਆ ਕਿ ਅਸੀਂ ਉਹਦੇ ਕੰਜ਼ਿਊਮਰ ਬਣ ਰਹੇ ਹਾਂ, ਹੈ ਨਾ। ਹਾਂ, ਜਿਹੜੇ ਲੋਕ ਕ੍ਰੀਏਟਰ ਹੈਗੇ ਸੋਸ਼ਲ ਮੀਡੀਆ ਦੇ ਉੱਤੇ, ਉਹ ਪੈਸੇ ਅਰਨ ਕਰ ਰਹੇ ਆ, ਜਿਹੜੇ ਉਹ ਕੰਟੈਂਟ ਨੂੰ ਕੰਜ਼ਿਊਮ ਕਰ ਰਹੇ ਆ ਉਹ ਕੰਜ਼ਿਊਮਰ ਆ, ਤੇ ਘਾਟਾ ਕਿਹਨਾਂ ਦਾ, ਜਿਹੜੇ ਕੰਜ਼ਿਊਮਰ ਆ, ਕਿਉਂਕਿ ਉਹਨਾਂ ਨੇ ਵਰਥਲੈਸ ਮੋਸਟ ਆਫ ਦਾ ਟਾਈਮ ਵਰਥਲੈਸ ਇਨਫੋਰਮੇਸ਼ਨ ਹੁੰਦੀ। ਮੈਂ ਇਹ ਨਹੀਂ ਕਹਿੰਦਾ YouTube ਤੇ ਕਾਫੀ ਇਨਫੋਰਮੇਸ਼ਨ ਮੈਂ ਵੀ YouTube ਤੇ ਨਹੀਂ ਲਰਨ ਕਰਦਾ ਆ ਲਰਨਿੰਗ ਵੀ, ਪਰ ਆਪਾਂ ਮੈਜੋਰਿਟੀ ਦੀ ਗੱਲ ਕਰੀਏ ਤੇ ਉਹ ਕੰਜ਼ਿਊਮਰ ਬਣ ਕੇ ਆਪਣਾ ਜਿਹੜਾ ਸਮਾਂ ਉਹ ਤੇ ਸਪੈਂਡ ਕਰਦੇ ਆ ਤੇ ਪੈਸੇ ਬਣਾਉਂਦੇ ਆ ਜਿਹੜੇ ਉਸ ਕੰਟੈਂਟ ਦੇ ਕ੍ਰੀਏਟਰ ਹੁੰਦੇ ਆ। ਹੁਣ ਉਹ ਸਮਾਂ ਜਿਹੜਾ ਤੁਸੀਂ ਸਪੈਂਡ ਕਰਦੇ ਹੋ, ਉਹ ਸਮਾਂ ਤੁਸੀਂ ਐਜ਼ ਅ ਕੰਜ਼ਿਊਮਰ ਸਪੈਂਡ ਕਰਦੇ ਹੋ ਕਿ ਉਹ ਸਮਾਂ ਐਜ਼ ਅ ਤੁਸੀਂ ਇਨਵੈਸਟਰ ਸਪੈਂਡ ਕਰਦੇ ਹੋ। ਇਹ ਮਾਈਂਡਸੈਟ ਸ਼ਿਫਟ ਆ, ਇਹੀ ਮੇਕ ਐਂਡ ਬ੍ਰੇਕ ਆ ਸਾਰੀ ਗੱਲ, ਹੈ ਨਾ। ਸੋ ਸੋਸ਼ਲ ਮੀਡੀਆ ਦੇ ਐਗਜ਼ਾਮਪਲ ਲੈ ਕੇ ਆਪਾਂ ਚੈਟ ਜੀਪੀਟੀ ਜਾਂ ਏਆਈ ਟੂਲਸ ਨੂੰ ਇਹ ਕਿ ਜਿਹੜੇ ਏਆਈ ਟੂਲਸ ਆ ਉਹਦੇ ਨਾਲ ਤੁਸੀਂ ਆਪਣਾ ਕੋਈ ਇਨਵੈਸਟਮੈਂਟ ਕਰ ਰਹੇ ਹੋ ਕਿਸੇ ਸਮੇਂ ਦੀ, ਤੋਂ ਕੋਈ ਇਦਾਂ ਦੀ ਚੀਜ਼ ਬਣਾ ਰਹੇ ਹੋ ਜਿਹਨੇ ਤੁਹਾਡੇ ਬਿਜ਼ਨਸ ਨੂੰ ਸੁਖਾਲਿਆ ਕਰਨਾ ਵਾ, ਤੁਹਾਡੇ ਆਵਰਸ ਘਟਾ ਰਹੇ ਹੋ, ਜਾਂ ਤੁਸੀਂ ਸਿੱਧ ਪੱਧਰੀ ਪੰਜਾਬੀ ਚ ਕਹਿ ਰਹੇ ਹੋ ਕੋਈ ਯੱਕੜ ਛੱਡਣ ਦੇ ਹੋ, ਹੈ ਨਾ। ਤੇ ਉਹ ਮੇਕ ਐਂਡ ਬ੍ਰੇਕ ਹੋਏਗੀ ਇਹ ਸਾਰੀ ਕੰਟੈਕਸਟ ਦੇ ਵਿੱਚ ਜੀ। ਬਿਲਕੁਲ। ਅੱਛਾ ਹਰਮਿੰਦਰ, ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜੀ ਇਹ ਹੁਣ ਜਿਹੜੀ ਇਮੀਗ੍ਰੇਸ਼ਨ ਹੈ, ਵਰਚੁਅਲ ਮਾਈਗ੍ਰੇਸ਼ਨ ਦੇ ਵੱਲ ਨੂੰ ਜਿਹੜਾ ਉਹ ਕੰਮ ਵੱਧ ਰਿਹਾ ਆ। ਤੁਸੀਂ ਉੱਥੋਂ ਬੈਠੇ ਹੋ ਸਾਰਾ ਕੁਛ ਜਿਹੜਾ ਕਰੋਗੇ AI ਦੀ ਮਦਦ ਦੇ ਨਾਲ, ਡਿਜੀਟਲ ਵਰਲਡ ਦੀ ਜਿਹੜੀ ਉਹ ਮਦਦ ਦੇ ਨਾਲ। ਆਪਾਂ H1 ਦਾ ਸੈਗਾ ਦੇਖ ਹੀ ਰਹੇ ਹਾਂ ਜੋ ਹੋ ਰਿਹਾ ਹੈ। ਲੋਕਾਂ ਨੂੰ 1.5 ਸਾਲ ਤੱਕ ਅੱਗੇ ਜਿਹੜੀਆਂ ਤਰੀਕਾਂ ਆ ਉਹ ਪੈ ਚੁੱਕੀਆਂ ਆ। ਉਹਨਾਂ ਦੇ ਆਉਣ ਦਾ ਕੰਮ ਬੜਾ ਔਖਾ ਆ। ਉਹਨਾਂ ਨੂੰ ਲੋਕਾਂ ਨੂੰ ਕਿਹਾ ਜਾ ਰਿਹਾ ਵੀ ਤੁਹਾਨੂੰ ਜੋਬ ਜਿਹੜੀ ਜਾਂ ਲੱਭ ਲਓ ਜਾਂ ਛੱਡ ਦਿਓ, ਆ ਸਕਦੇ ਨਹੀਂ ਆ, ਹੁਣ ਔਖਾ ਆ ਜਿਹੜੇ ਸਟੈਂਪ ਕਰਾਉਣ ਗਏ ਹੋਏ ਆ। ਸੋ ਇਹ ਹੁਣ ਕੀ ਸਿਚੁਏਸ਼ਨ ਇਹਦੇ ਨਾਲ ਜਿਹੜੀ ਉਹ ਬਣ ਜਾ ਰਹੀ ਆ। ਇਹ ਇੰਡਸਟਰੀ ਦਾ ਜਿਹੜਾ ਚਿਹਰਾ ਮੋਹਰਾ ਸ਼ੇਪ ਆ ਉਹ ਕਿਵੇਂ ਜਿਹੜੀ ਉਹ ਚੇਂਜ ਜਿਹੜਾ ਉਹ ਹੋਣ ਜਾ ਰਿਹਾ। ਰਿਮੋਟ ਵਰਕ, AI, ਲੋਕੇਸ਼ਨ ਬੇਸਡ ਲੇਬਰ, ਇਹ ਸਾਰੀਆਂ ਚੀਜ਼ਾਂ ਕਿਵੇਂ ਹੁਣ ਦੇਖੀਆਂ ਜਾਣਗੀਆਂ ਜਾਂ ਕਿਵੇਂ ਕਿਹੜੇ ਪਾਸੇ ਵੱਲ ਨੂੰ ਵੱਧ ਰਹੀਆਂ। ਸੋ ਇਹ ਵੀ ਦੋ ਧਾਰੀ ਤਲਵਾਰ ਆ ਰਾਜ ਕਰਨ। ਇੱਕ ਤਾਂ ਇਹ ਆ ਕਿ ਆਪਾਂ ਪਹਿਲੀ ਗੱਲ ਕਰਕੇ ਓਵਰਆਲ ਹੀ ਆਪਾਂ ਨੂੰ ਹੁਣ ਇਵੈਂਚੁਅਲੀ ਬੰਦਿਆਂ ਦੀ ਇੰਨੀ ਲੋੜ ਨਹੀਂ ਆ, ਲੇਬਰ ਦੀ ਇੰਨੀ ਲੋੜ ਨਹੀਂ। ਲੇਬਰ ਮੈਂ ਹਾਈ ਸਕਿੱਲ ਵੀ ਕਰ ਰਿਹਾ, ਮੁਸ਼ਕਿਲ ਦੋਹਾਂ ਦੀ। ਤੇ ਉਹਦੇ H1B ਦੀ ਤੁਸੀਂ ਗੱਲ ਕੀਤੀ ਕਿ ਸਾਲ, ਸਵਾ ਸਾਲ, 1.5 ਸਾਲ ਉਹਨਾਂ ਦੀ ਪੁਸ਼ ਆਊਟ ਕੀਤੀਆਂ ਹੋਈਆਂ ਜਿਹੜੇ ਐਨਾਲਿਸਿਸ ਕਰਨ ਦੇ ਵਿੱਚ। ਦੂਸਰੀ ਰਾਜਕਰਨ ਦੀ ਗੱਲ ਇਹ ਆ ਕਿ ਜਿਹੜੇ ਉਹਨਾਂ ਦੇ ਵੀਜ਼ੇ, ਨਵੇਂ ਵਰਕ ਵੀਜ਼ੇ ਸ਼ੁਰੂ ਹੋਣੇ, ਉਹਦੇ ਤੇ $1 ਲੱਖ ਜਿਹੜੀ ਫੀਸ ਨਵੇਂ ਵਰਕ ਵੀਜ਼ੇ ਉੱਪਰ, ਹੈ ਨਾ, ਕਿਸੇ ਨਵਾਂ ਵਰਕ ਵੀਜ਼ਾ ਮਿਲਦਾ। ਸੋ ਕਹਿਣ ਦਾ ਮਤਲਬ ਇਹ ਵੀ ਡਿਸਕਰੇਜ ਕੀਤਾ ਜਾ ਰਿਹਾ ਕਿ ਤੁਸੀਂ ਔਨ ਸ਼ੋਰ ਆਓ। ਕਹਿਣ ਦਾ ਮਤਲਬ ਅਮਰੀਕਾ ਦੇ ਵਿੱਚ ਜਾਂ ਯੂਰਪ ਤੇ, ਅਮਰੀਕਾ ਦੀ ਆਪਾਂ ਗੱਲ ਕਰਦੇ ਚੱਲ, ਅਮਰੀਕਾ ਵਿੱਚ ਬੈਠੇ ਤੇ ਅਮਰੀਕਾ ਵਿੱਚ ਤੁਸੀਂ ਆਓ, ਇਹਨੂੰ ਵੱਡੇ ਦਰਜੇ ਉੱਤੇ ਡਿਸਕਰੇਜ ਕੀਤਾ ਜਾ ਰਿਹਾ, ਹੈ ਨਾ। ਕਾਰਨ ਉਹਦਾ ਕੀ ਹੈ? ਜਿਹੜਾ ਬੰਦਾ ਇੱਥੇ ਆਊਗਾ ਉਹਦੇ ਆਉਣ ਦੇ ਨਾਲ ਉਹਨੂੰ ਤੁਸੀਂ ਇਨਫਰਾਸਟ੍ਰਕਚਰ ਵੀ ਉਦਾਂ ਦਾ ਦਓਗੇ, ਉਹਦੀ ਤੁਸੀਂ ਹਾਈ ਪੇਇੰਗ ਜੌਬ ਜਿਹੜੀ ਆ ਉਹ ਦਓਗੇ। ਜੌਬਾਂ ਤੇ ਹੁਣ ਜਿੱਦਾਂ ਆਪਾਂ ਨੂੰ ਐਨਾਲਿਸਿਸ ਆਪਾਂ ਕਰ ਹੀ ਰਹੇ ਹਾਂ ਵੀ ਜੌਬਾਂ ਤੇ ਆਲਰੇਡੀ ਘਟ ਰਹੀਆਂ, ਤੇ ਜੇ ਨਵੇਂ ਬੰਦੇ ਇੱਥੇ ਆਉਣਗੇ, ਇਕੱਲਾ ਬੰਦਾ H1 ਦੀ ਆਪਾਂ ਗੱਲ ਕਰਦੇ, ਇੱਕ ਬੰਦੇ ਦੀ ਗੱਲ ਨਹੀਂ ਨਾ, ਉਹਦੇ ਤੇ H4 ਦੇ ਉੱਤੇ ਡਿਪੈਂਡੈਂਟ ਵੀ ਹੈਗੇ ਆ, ਵਾਈਫ ਵੀ ਹੈਗੀ ਆ, ਜਾਂ ਹਸਬੈਂਡ ਹੈਗਾ, ਸਪਾਊਸ ਹੈਗਾ ਤੁਹਾਡਾ। ਸੋ ਮਲਟੀਪਲ ਜਿਹੜੇ ਇੱਕ ਪੂਰੀ ਦਾ ਪੂਰਾ ਫੈਮਿਲੀ ਦਾ ਇਨਫਰਾਸਟ੍ਰਕਚਰ ਹੁੰਦਾ ਹੈ ਨਾ। ਇਵੈਂਚੁਅਲੀ ਉਹਨਾਂ ਆਪਣੇ ਪੇਰੈਂਟਸ ਵੀ ਇੱਥੇ ਲੈ ਕੇ ਆਉਣੇ ਆ, ਜਿਹੜੇ ਇੱਥੋਂ ਦੇ ਮੈਡੀਕਲ ਇਨਫਰਾਸਟ੍ਰਕਚਰ ਉੱਤੇ ਉਹਨਾਂ ਦੀ ਕਾਸਟ ਹੁੰਦੀ ਹੈ। ਸੋ ਇਕੱਲੀ ਗੱਲ ਅਮਰੀਕਾ ਦੀ ਨਹੀਂ, ਕੈਨੇਡਾ ਵਿੱਚ ਵੀ ਆਪਾਂ ਪਾਲਿਸੀ ਸ਼ਿਫਟ ਦੇਖੀ ਆ, ਕਿੰਨੇ ਉਹਨਾਂ ਵੀਜ਼ੇ ਜਿਹੜੇ ਉਹ ਘਟਾਏ ਆ। ਤੁਹਾਡੇ ਪੇਰੈਂਟਸ ਹੈਗੇ ਆ ਉਹ ਨਹੀਂ ਆ ਸਕਦੇ। US ਦੇ ਵਿੱਚ 10 ਪਹਿਲਾਂ 10 ਜਾਂ 20 ਕੰਟਰੀਜ਼ ਪਹਿਲਾਂ 75 ਕੰਟਰੀਜ਼ ਦਾ ਹੋਰ ਲਿਸਟ ਬਣਾ ਦਿੱਤੀ ਜਿੱਥੋਂ ਤੁਸੀਂ ਮਾਈਗ੍ਰੇਟ ਹੀ ਨਹੀਂ ਕਰ ਸਕਦੇ ਅਮਰੀਕਾ ਦੇ ਵਿੱਚ ਜੇ, ਹੈ ਨਾ। ਸੋ ਇਹ ਸਾਰੀਆਂ ਪਾਲਿਸੀ ਸ਼ਿਫਟ ਜਿਹੜੀਆਂ, ਇਹਨੂੰ ਬਿਲਕੁਲ ਇਹਦੇ ਨਾਲ ਤੁਸੀਂ ਰਿਲੇਟ ਕਰ ਰਹੇ ਹੋ ਕਿ ਕੋਸ਼ਿਸ਼ ਉਹਨਾਂ ਦੀ ਇਹ ਹੁੰਦੀ ਹੈ ਕਿ ਹਾਈ ਜਿਹੜੇ ਪੇਇੰਗ ਜਿਹੜੀਆਂ ਜੌਬਸ, ਬਹੁਤ ਹੀ ਲਿਮਿਟਡ ਬੰਦੇ ਜਿਹੜੇ ਉਹ ਅਮਰੀਕਾ ਦੇ ਵਿੱਚ ਆਉਣ, ਤੇ ਜਦ ਕਿ ਜ਼ਿਆਦਾ ਜਿਹੜਾ ਕੰਮ ਆ ਉਹ ਆਟੋਮੇਸ਼ਨ ਦੇ ਥਰੂ ਹੋਏ, ਥੋੜੇ ਜਿਹੇ ਬੰਦਿਆਂ ਦੇ ਕੋਲ ਬਹੁਤ ਪਾਵਰ ਹੋਏ, ਜੋ ਹਰੇਕ ਕੰਟਰੀ ਦੀ ਪਾਲਿਸੀ ਰਹੀ ਹੈ, ਤੇ ਅਮਰੀਕਾ ਵੀ ਉਸ ਤਰੀਕੇ ਦੇ ਨਾਲ ਹੀ ਆ। ਤੇ ਵਰਚੁਅਲ ਇਮੀਗ੍ਰੇਸ਼ਨ ਦੇ ਵਿੱਚ ਜਿਹੜੀ ਥੋੜੀ ਬਹੁਤੀ ਤੁਹਾਨੂੰ ਹੈਲਪ ਦੀ ਲੋੜ ਆ, ਹੁਣ ਡਿਜੀਟਲ ਇਕਨੋਮੀ ਹੈਗੀ ਹੈ ਪੂਰੀ ਦੁਨੀਆ ਦੇ ਵਿੱਚ। ਕ੍ਰਾਸ ਬਾਰਡਰ ਸਰਵਿਸਿਜ਼ ਤੁਸੀਂ ਆਲਰੇਡੀ ਕਰਦੇ ਹੋ। ਪਹਿਲਾਂ ਹਾਰਡਵੇਅਰ ਦੇ ਨਾਲ ਹੁੰਦੇ ਸੀ ਕਿ ਮੈਨੂਫੈਕਚਰਿੰਗ ਜਿਹੜੀ ਆ ਪਲਾਂਟ ਓਵਰਸੀਜ਼ ਉੱਤੇ, ਜਿੱਥੇ ਲੇਬਰ ਨੂੰ ਯੂਜ਼ ਕਰਕੇ ਚਾਈਨਾ ਜਾਂ ਵੀਅਤਨਾਮ ਜਾਂ ਫਿਲੀਪੀਨ, ਥਾਈਲੈਂਡ ਵਗੈਰਾ ਕੰਟਰੀਜ਼ ਦੀ ਡਿਵੈਲਪਮੈਂਟ ਹੋਈ ਆ। ਪਰ ਜਿਹੜਾ ਡਿਜੀਟਲ ਐਕਸੈਸ ਹੈਗਾ ਉਹ ਤੁਸੀਂ ਦੁਨੀਆ 'ਚ ਜਿੱਥੋਂ ਮਰਜ਼ੀ ਕਰਾ ਸਕਦੇ ਹੋ ਚੀਪ ਕਾਸਟ ਦੇ ਉੱਤੇ। ਜਿੱਦਾਂ ਪਹਿਲਾਂ ਗੱਲ ਕੀਤੀ ਕਿ ਦੋ ਧਾਰੀ ਤਲਵਾਰ ਆ, ਕਿ ਅਮਰੀਕਨ ਕੰਪਨੀਜ਼ ਜਿਹੜੀਆਂ ਉਹ ਆਫਸ਼ੋਰ ਕਰਨਗੀਆਂ ਜਾਂ
ਉਹ ਨਹੀਂ ਕਰਨਗੀਆਂ। ਜੇ ਕਰਨਗੀਆਂ ਤੇ ਜਿਹੜੇ ਅਮਰੀਕਾ ਦੇ ਵਿੱਚ ਆਲਰੇਡੀ ਲੋਕ ਬੈਠੇ ਆ ਉਹਨਾਂ ਤੋਂ ਇਹਦਾ ਨੁਕਸਾਨ ਹੋਊਗਾ। ਤੇ ਪਰ ਇਹ ਆ ਵੀ ਨਾਲ ਦੇ ਨਾਲ ਕੰਪਨੀਜ਼ ਨੇ ਆਪਣੇ ਆਪ ਨੂੰ ਫਲੋਟ ਰੱਖਣ ਦੇ ਵਾਸਤੇ ਕਾਸਟ ਕਟਿੰਗ ਵਾਸਤੇ ਨਾ ਓਵਰਸੀਜ਼ ਤਾਂ ਜਾਣਾ ਹੀ ਜਾਣਾ। ਸੋ ਬੜਾ ਇੰਟਰਸਟਿੰਗ ਜਿਹੜਾ ਵਰਚੁਅਲ ਇਮੀਗ੍ਰੇਸ਼ਨ, ਰਿਮੋਟ ਵਰਕ, ਕ੍ਰਾਸ ਬਾਰਡਰ ਸਰਵਿਸਿਜ਼, ਇਹ ਸਾਰੀਆਂ ਜਿਹੜੇ ਕੀ ਟਰਮਸ ਆ, ਇਹ ਜਦੋਂ ਤੁਸੀਂ ਦੇਖਦੇ ਨਾ ਇਮੀਗ੍ਰੇਸ਼ਨ ਦੇ ਰਿਲੇਟਡ ਡਿਬੇਟਸ ਵਗੈਰਾ, ਇਹ ਜਿਹੜੇ ਕੀਵਰਡਸ ਆ ਇਹਨਾਂ ਨੂੰ ਚੇਤਾ ਰੱਖਿਓ, ਤੁਸੀਂ ਉਹਦੇ 'ਚ ਜ਼ਰੂਰ ਆਉਣਗੇ। ਤੇ ਇਹ ਜਿਹੜੀ ਕਨਵਰਸੇਸ਼ਨ ਇੱਥੇ ਚੱਲ ਰਹੀ ਆ, ਇਹ ਕਿਹੜੇ ਪਾਸੇ ਨੂੰ ਜਾਂਦੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ, ਪਰ ਇੰਪੈਕਟ ਜਿਹੜਾ ਵਾ ਉਸ ਤੁਹਾਡੇ ਸਾਹਮਣੇ ਅਸੀਂ ਆਲਰੇਡੀ ਮਹਿਸੂਸ ਕਰ ਰਹੇ ਹਾਂ। ਜੀ ਬਿਲਕੁਲ ਆਊਟਸੋਰਸਿੰਗ। ਜੀ ਸ਼ੋਰ, ਮੈਂ ਲਾਸਟ ਦੇ ਵਿੱਚ ਕੀ ਪੁਆਇੰਟ ਰੱਖਾਂ, ਕਿਉਂਕਿ ਆਪਣੇ ਲੋਕੀ ਨਾ ਕਾਫੀ ਵਾਰ ਜਦੋਂ ਸੋਸ਼ਲ ਮੀਡੀਆ ਨੂੰ ਜ਼ਿਆਦਾ ਕੰਜ਼ਿਊਮਰ ਹੋਣ ਕਰਕੇ ਜਿਹੜੀ ਸੋਸ਼ਲ ਮੀਡੀਆ ਤੇ ਗੱਲ ਪਪੂਲਰ ਹੋ ਇਦਾਂ ਹੀ ਚੱਲਦੀ ਆ ਵੀ ਇਹ ਜੀ ਟਰੰਪ ਦੇ ਆਉਣ ਦੇ ਨਾਲ ਇਦਾਂ ਹੋਇਆ। ਡੈਫੀਨਿਟਲੀ ਟਰੰਪ ਦੇ ਆਉਣ ਦੇ ਨਾਲ ਇੱਕ ਵੱਡਾ ਉਭਾਰ ਉਹਦੇ 'ਚ ਆਇਆ, ਪਰ ਇਹਦਾ ਤੁਸੀਂ ਮੈਂ ਤੁਹਾਨੂੰ ਡਿਜੀਟਾਈਜੇਸ਼ਨ ਕਦੋਂ ਤੋਂ ਸ਼ੁਰੂ ਹੋਈ ਆ, AI ਨੇ ਕਦੋਂ ਇੰਪੈਕਟ ਪਾਏ, ਸਾਰੀਆਂ ਚੀਜ਼ਾਂ ਨੂੰ ਬਰਾਬਰ ਧਿਆਨ ਰੱਖਣ ਦੀ ਲੋੜ ਆ। ਅਮਰੀਕਾ 'ਚ ਕਿਹੜੀ ਜੌਬਾਂ ਦੀ ਲੋੜ ਆ, ਕਿਹੜੀ ਨਹੀਂ, ਹੈ ਨਾ। ਇਹ ਸਾਰੀਆਂ ਜਿਹੜੀ ਪਾਲਿਸੀ ਸ਼ਿਫਟ ਆ, ਇਹ ਇਕੱਲੀ ਟਰੰਪ ਦੀ ਨਹੀਂ ਦੇਣ, ਇਹ ਇੱਕ ਪੂਰਾ ਇਨਫਰਾਸਟ੍ਰਕਚਰ ਜਿਹੜਾ ਸਟੇਟ ਦਾ ਹੁੰਦਾ ਵਾ ਉਹ ਇਹਦੇ ਪਿੱਛੇ ਹੈਗਾ। ਤਾਂ ਹੀ ਮੈਂ ਗੱਲ ਕਹਿਣਾ ਕਿ ਟਰੰਪ ਸਾਹਿਬ, ਸਰਪੰਚ ਸਾਹਿਬ ਚਲੇ ਵੀ ਗਏ ਤੇ ਗੱਲਾਂ ਬਾਤਾਂ ਜਿਹੜੀਆਂ ਇਮੀਗ੍ਰੇਸ਼ਨ ਵਾਲੀਆਂ ਇੱਥੇ ਹੀ ਰਹਿਣੀਆਂ, ਕਿਤੇ ਚੱਲੀ। ਦੇਖੋ ਇਹਨਾਂ ਨੂੰ ਡਰਾਈਵ ਕੌਣ ਕਰ ਰਿਹਾ ਨਾ, ਉਹ ਚੈੱਕ ਕਰੋ ਨਾ ਸਾਰੇ ਜਾਣੇ। ਲਾਈਕ ਜਿੱਦਾਂ ਫੋਲੋ ਦਾ ਮਨੀ ਆ, ਉਹ ਸੇਮ ਥਿੰਗ ਆ। ਇਹ ਪੈਟਰਨ ਫੋਲੋ ਕਰੋ ਵੀ ਆ ਕਿੱਥੋਂ ਰਿਹਾ ਹੈ। ਤੁਸੀਂ ਵਰਲਡ ਇਕਨੋਮਿਕ ਫੋਰਮ ਦੇ ਪਿਛਲੇ 2-3 ਸਾਲ ਚੈੱਕ ਕਰ ਲਓ, ਉੱਥੇ ਕਿਹੜੀਆਂ ਪਾਲਿਸੀਜ਼ ਦੀ ਚਰਚਾ ਜਿਹੜੀ ਉਹ ਹੋ ਰਹੀ ਆ। ਤੁਸੀਂ ਇੱਥੋਂ ਦੀਆਂ $1 ਟ੍ਰਿਲੀਅਨ ਕੰਪਨੀਜ਼ ਦੇ CEOs ਦੀਆਂ ਉਹਨਾਂ ਦੇ ਗੱਲਾਂ ਚੈੱਕ ਕਰ ਲਓ, ਉਹਨਾਂ ਦੀ ਰਿਸਰਚ ਦੇਖ ਲਓ ਕਿਹੜੇ ਪਾਸੇ ਵੱਲ ਨੂੰ ਜਿਹੜੀ ਉਹ ਜਾ ਰਹੀ ਆ। ਕੰਨ 'ਤੇ ਲਿਖਿਆ ਆਪਾਂ ਪੜ੍ਹ ਸਕਦੇ ਹਾਂ ਜੇ ਪੜ੍ਹਨਾ ਚਾਹੁੰਦੇ ਆ, ਜੇ ਅੱਖਾਂ ਬੰਦ ਆ ਫਿਰ ਨਹੀਂ ਪੜ੍ਹੋਗੇ, ਫਿਰ ਉਹ ਕਹਾਂਗੇ, ਫਿਰ ਆਪਾਂ ਦੋਸ਼ ਕਿਸੇ ਹੋਰ ਪਾਸੇ ਨੂੰ ਦੇਈ ਜਾਂਦੇ। ਇਹ ਜਿਹੜੇ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਨਾ ਵੀ ਇਹ ਲੀਡਰਾਂ ਨੇ ਆ ਸਾਰਾ ਕੁਝ ਕਰਤਾ, ਦੇ ਆਰ ਮਹਿਜ ਉਹ ਕਠਪੁਤਲੀਆਂ ਹੁੰਦੇ ਆ ਕਈ ਵਾਰੀ। ਦੇ ਆਰ ਜਸਟ ਇਹ ਕਨਸਟਰਕਟ ਜੇ ਬਣੇ ਹੋਏ ਆ ਵੀ ਇਹਨਾਂ ਦੇ ਥਰੂ ਇਹ ਚੀਜ਼ ਜਿਹੜੀ ਉਹ ਹੋਣੀ ਆ, ਨਾ ਕਿਸੇ ਦਾ ਲੱਗਦਾ ਚਲਾ ਕੋਈ ਹੋਰ ਰਿਹਾ ਹੁੰਦਾ। ਸੋ ਆਪਾਂ ਨੂੰ ਇਹ ਚੀਜ਼ ਨੂੰ ਸਮਝਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਪਿੱਛੇ ਹੈ ਕੌਣ ਤੇ ਘਰ ਉਹ ਕੀ ਰਹੇ ਹੈਗੇ ਆ, ਤੇ ਜਿਹੜੇ ਇਸ ਟਾਈਮ ਮੁੱਦੇ ਚੱਲ ਰਹੇ ਆ। ਪੰਜਾਬ ਦੀ ਪੋਲਿਟਿਕਸ ਦੇ ਨਾਲ ਆਪਾਂ ਨੂੰ ਗੱਲ ਬੜੀ ਛੇਤੀ ਸਮਝ ਆ ਜਾਂਦੀ ਹੈ। ਆਪਣੇ ਲੋਕ ਪੰਜਾਬ ਦੀ ਪੋਲਿਟਿਕਸ ਨੂੰ ਬਹੁਤ ਫੋਲੋ ਕਰਦੇ, ਅੰਡਰਸਟੈਂਡ ਕਰਦੇ ਸੌਖਾ। ਉਹਦੇ ਕੰਟੈਕਸਟ ਦੇ ਵਿੱਚ ਆਪਾਂ ਗੱਲ ਦੱਸੀਏ ਵੀ ਜੇ ਆਪਾਂ ਦੇ ਲੋਕ ਇਹ ਸੋਚਣ ਕਿ ਭਗਵੰਤ ਮਾਨ ਪੰਜਾਬ ਦੀ ਗਵਰਨਮੈਂਟ ਚਲਾ ਰਿਹਾ ਤੇ ਉਸੇ ਤਰੀਕੇ ਦੇ ਨਾਲ ਹੀ ਜਿਹੜੇ ਟਰੰਪ ਆ ਉਹ ਅਮਰੀਕਾ ਦੀ ਠੀਕ ਆ ਸਾਹਮਣੇ ਫੇਸ ਹੈਗੇ ਆ ਉਹ, ਪਰ ਬੈਕਐਂਡ ਦੇ ਉੱਤੇ ਜਿਹੜੀ ਇਦਾਂ ਦੀਆਂ ਪਾਲਿਸੀਜ਼ ਆ ਖਾਸ ਤੌਰ ਦੇ ਉੱਤੇ ਜਿਨ੍ਹਾਂ ਨੇ ਫਿਊਚਰ ਕਿਸੇ ਕੰਟਰੀ ਦਾ ਮੇਕ ਜਾਂ ਬ੍ਰੇਕ ਕਰਨਾ, ਉਹ ਜਿਹੜੀਆਂ ਗੱਲਾਂ ਬਾਤਾਂ ਉਹ ਟਰੰਪ ਤੋਂ ਬਹੁਤ ਪਿੱਛੇ ਤੱਕ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਹੁੰਦੀਆਂ। ਫੋਰਨ ਪਾਲਿਸੀ, ਡੋਮੈਸਟਿਕ ਪਾਲਿਸੀ, ਲੇਬਰ, ਇਮੀਗ੍ਰੇਸ਼ਨ, ਇਹ ਬੜੇ ਸੈਂਸਿਟਿਵ ਮੁੱਦੇ ਹੁੰਦੇ ਤੇ ਇਹਨਾਂ ਤੇ ਇਦਾਂ ਹੀ ਕੋਈ ਜਿਹੜੀ ਕਨਵਰਸੇਸ਼ਨ ਇਦਾਂ ਨਹੀਂ ਹੋ ਜਾਂਦੀ। ਸੋ ਕਾਫੀ ਇਸ ਪਾਸੇ ਨੂੰ ਆਪਾਂ ਨੂੰ ਥੋੜਾ ਜਿਹਾ ਡੈਪਥ ਵਿੱਚ ਜਾਣ ਦੀ ਲੋੜ ਹੁੰਦੀ। ਪੋਲਿਟਿਕਸ ਦੀ ਮੈਂ ਇੱਕ ਸਿਆਣੇ ਦੀ ਗੱਲ ਸੁਣਦਾ ਸੀ, ਉਹ ਇਹ ਹੈ ਕਿ ਪੋਲਿਟਿਕਸ ਦੇ ਵਿੱਚ ਜੋ ਹੁੰਦਾ ਉਹ ਦਿਖਦਾ ਨਹੀਂ, ਜੋ ਦਿਖਦਾ ਉਹ ਹੁੰਦਾ ਨਹੀਂ। ਮੈਂ ਦੇਖ ਰਿਹਾ ਸੀ ਆ ਹੁਣ ਜਦੋਂ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉਲਟ ਜਿਹੜੇ ਖਾਸ ਕਰਕੇ ਜਿਹੜੇ ਉਹਨਾਂ ਦੇ ਪ੍ਰੋਟੈਸਟਰ ਆ, ਉਹਨਾਂ ਨੇ ਜਿਹੜਾ ਉਹ ਲਾਇਆ, ਉਹਨਾਂ ਨੇ ਗੱਲ ਇਹ ਨਹੀਂ ਆਖੀ ਵੀ ਟਰੰਪ ਇਕੱਲਾ ਉਹ ਕਰ ਰਿਹਾ ਜਾਂ ਜਿਹੜਾ ਮੌਜੂਦਾ ਪ੍ਰਸ਼ਾਸਨ, ਉਹ ਸਾਰੀਆਂ ਉਹਨਾਂ ਕੰਪਨੀਜ਼ ਨੂੰ ਲਿਸਟ ਕਰ ਰਹੇ ਵੀ ਇਹਦੀ ਸਬਸਕ੍ਰਿਪਸ਼ਨ ਬੰਦ ਕਰ ਦਿਓ, ਆਹ ਕੈਂਸਲ ਕਰ ਦਿਓ, ਉਹ ਕਰ ਦਿਓ। ਦੇ ਰੀਅਲਾਈਜ਼ ਵੀ ਵੇਅਰ ਦ ਪਾਵਰ ਲਾਈਜ਼, ਪਾਵਰ ਲਾਈਜ਼ ਵਿਦ ਮਨੀ, ਤੇ ਮਨੀ ਇਹ ਫੰਡਿੰਗ ਜਿਹੜੇ ਚੈਨਲਸ ਆ ਉਹ ਜਿਹੜੇ ਉਹ ਬਣੇ ਹੋਏ ਆ। ਤੁਸੀਂ ਇਹ ਵੀ ਜਿਹੜਾ ਨਾ ਇੱਕ ਸ਼ੱਕ ਆਪਣੇ ਮਨਾਂ 'ਚੋਂ ਦੂਰ ਕੱਢ ਦੇਣਾ ਚਾਹੀਦਾ ਵੀ ਖੌਰੇ ਤੁਸੀਂ ਸਾਰਾ ਕੁਝ ਚੇਂਜ ਕਰ ਦੂੰਗੇ ਇੱਕੋ ਟਾਈਮ, ਇੱਦਾਂ ਕਦੀ ਨਹੀਂ ਹੁੰਦਾ। ਤੁਸੀਂ ਗੂਗਲ ਦਾ ਆਪਣਾ ਕਿੰਨੀ ਦੀ ਗੱਲਾਂ ਕੀਤੀਆਂ, ਹਰਵਿੰਦਰ ਨਿਊਜ਼ ਆਪਣੇ ਸਾਹਮਣੇ ਆ, ਉਹ ਇਜ਼ਰਾਈਲ ਨੂੰ ਫੰਡਿੰਗ ਕਰਦੇ ਆ, ਉਹ ਅੰਦਰ ਖਾਤੇ ਉਹਨਾਂ ਦੇ ਇੰਪਲਾਈ ਰੌਲਾ ਪਾਉਂਦੇ ਰਹਿੰਦੇ, ਬਾਅਦ ਪਤਾ ਲੱਗਾ ਉਹ ਤਾਂ ਕੱਢਤੇ। ਉਹ ਬੜਾ ਕੁਛ ਜਿਹੜਾ ਉਹ ਚੱਲ ਰਿਹਾ ਹੁੰਦਾ ਆ। ਸਮ ਪੀਪਲ ਰੀਅਲਾਈਜ਼, ਕੁਛ ਰੀਅਲਾਈਜ਼ ਕਰ ਜਾਂਦੇ, ਕੁਛ ਜਿਹੜੇ ਉਹ ਨਹੀਂ ਰੀਅਲਾਈਜ਼ ਕਰਦੇ। ਅੱਛਾ, ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ ਜਿਹੜਾ ਉਹ ਦੌੜ ਰਿਹਾ। ਇਮੀਗ੍ਰੇਸ਼ਨ ਹੁਣ ਏਡਾ ਵੱਡਾ ਜਿਹੜਾ ਫਲੈਸ਼ ਪੁਆਇੰਟ ਆ ਤੇ AI ਆ, ਜਿਹੜੇ ਇਹਨੂੰ ਰਿਸਕ ਨੂੰ ਲੈ ਕੇ, AI ਨੂੰ ਲੈ ਕੇ ਜਾਂ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੰਨਾ ਵੱਡਾ ਰੈਗੂਲੇਸ਼ਨਸ, ਇਹ ਫਲੈਸ਼ ਪੁਆਇੰਟ ਕਿੱਦਾਂ ਜਿਹੜਾ ਉਹ ਬਣਦਾ ਜਾ ਰਿਹਾ ਆ ਵੀ ਇੱਥੇ ਤੱਕ ਆਪਾਂ ਕਿੱਦਾਂ ਆਏ ਹੋਏ। ਵੇਖੋ ਬਾਈ ਦ ਐਂਡ ਆਫ ਦ ਡੇ, ਜਿੱਦਾਂ ਪਹਿਲਾਂ ਗੱਲ ਕੀਤੀ ਤੇ ਕੇਸਿਸ ਕੁਝ ਆਪਣੇ ਸਾਹਮਣੇ ਵੀ ਆਏ, ਕੁਝ ਗਲਤ ਬੰਦੇ ਜਿਹੜੇ ਆਲਰੇਡੀ ਸਿਟੀਜ਼ਨ ਸੀ ਉਹਨਾਂ ਨੂੰ ਫੜ ਲਿਆ। ਸੋ ਇਹਦੇ ਨਾਲ ਬੈਕਲੈਸ਼ ਤਾਂ ਚੱਲ ਹੀ ਰਹੀ ਹੈ ਨਾ। ਬੈਕਲੈਸ਼ ਇਹ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਐਰਰਸ ਵੀ ਕਰਨੀਆਂ, ਹੁਣ
ਆਪਾਂ ਚਾਈਨਾ ਤਾਂ ਹੈ ਨਹੀਂ, ਅਮਰੀਕਾ 'ਚ ਬੈਠੇ ਹੈ ਨਾ, ਵੀ ਹਾਈਪਰ ਸਰਵੇਲੈਂਸ ਸਟੇਟ ਤਾਂ ਹੈ ਨਹੀਂ ਇੱਥੇ। ਅਮਰੀਕਾ ਦੀ ਜਿਹੜਾ ਕਨਸਟੀਟਿਊਸ਼ਨ ਆ ਜਾਂ ਜਿਹੜੇ ਸਾਡੇ ਫੋਰਫਾਦਰ ਸੀ ਅਮਰੀਕਾ ਦੇ ਵਿੱਚ ਬੈਠੇ, ਉਹਨਾਂ ਇਹ ਕਿਹਾ ਕਿ ਜਿਹੜੇ ਪਾਵਰ ਲਾਈਜ਼ ਵਿਦ ਪੀਪਲ। ਸੋ ਪਰ ਅਨਲਾਈਕ ਚਾਈਨਾ ਜਾਂ ਰਸ਼ੀਆ ਜਿਹਦੇ ਸਰਵੇਲੈਂਸ ਦਾ ਬਹੁਤ ਜ਼ਿਆਦਾ ਵੱਡਾ ਰੂਪ ਹੁੰਦਾ, ਤੇ ਉਹ ਸਰਵੇਲੈਂਸ ਫੀਅਰਸ ਵੱਧ ਰਹੇ ਆ ਤੇ ਲੈਜੀਟੀਮੇਸੀ ਦਾ ਕ੍ਰਾਈਸਿਸ ਵੀ ਸਾਡੇ ਸਾਹਮਣੇ ਆ, ਹੈ ਨਾ। ਸੋ ਇਹ ਕੁਛ ਜਿਹੜੀਆਂ ਚੀਜ਼ਾਂ ਵੀ ਬੈਕਲੈਸ਼ ਦੀ ਜਿਹੜੀ ਪੋਲਿਟਿਕਸ ਆ, ਕਿਉਂਕਿ ਡੈਮੋਕ੍ਰੇਟਸ ਤੇ ਆਲਰੇਡੀ ਜਿਸ ਤਰੀਕੇ ਦੇ ਨਾਲ ਚੱਲ ਰਹੇ ਆ ਜਾਂ ਰਿਪਬਲਿਕਨ ਜਿਸ ਤਰੀਕੇ ਨਾਲ, ਇਹਨਾਂ ਦਾ ਕਾਫੀ ਜਿਹੜਾ ਬੈਕਲੈਸ਼ ਹੋਣ ਦੇ ਨਾਲ ਤੇ ਜਿਹੜੀਆਂ ਉੱਪਰ ਆਪਾਂ ਪਹਿਲਾਂ ਹੁਣੇ ਗੱਲਾਂ ਕਰਕੇ ਹਟੇ ਆ ਪਹਿਲਾਂ ਆਪਣੇ ਟਾਕ ਸ਼ੋਅ ਦੇ ਵਿੱਚ, ਇਹਨਾਂ ਸਾਰੀਆਂ ਚੀਜ਼ਾਂ ਦੇ ਰਲਵੇਂ ਮਿਲਵੇਂ ਚੀਜ਼ ਤਰੀਕੇ ਦੇ ਨਾਲ ਜਿਹੜੀ ਅਗਲੀ ਇਮੀਗ੍ਰੇਸ਼ਨ ਪਾਲਿਸੀ ਆਉਣੀ ਆ ਉਹਨੂੰ ਇਹਨੇ ਸ਼ੇਪ ਕਰ। ਜਿੱਦਾਂ ਮੈਂ ਪਹਿਲਾਂ ਕਿਹਾ ਕਿ ਉਹ ਚੀਜ਼ਾਂ ਤਾਂ ਜੇ ਤੁਸੀਂ ਕਹੋ ਵੀ ਓਪਨ ਬਾਰਡਰ ਹੋ ਜਾਣਗੇ, ਫਿਰ ਉਹ ਤਾਂ ਗੱਲਾਂ ਹੋ ਗਈਆਂ, ਹੈ ਨਾ। ਹੁਣ ਉਹ ਤਾਂ ਨਹੀਂ ਹੋ ਗਈ, ਇਹ ਤਾਂ ਸ਼ੋਰਟੀ ਦੇ ਨਾਲ ਹੀ ਕਹਿ ਸਕਦੇ ਆ। ਚਲੋ ਫਿਊਚਰ ਤਾਂ ਕਿਸੇ ਨੇ ਨਹੀਂ ਦੇਖਿਆ ਹੁੰਦਾ, ਪਰ ਜੋ ਸਾਨੂੰ ਦਿਖ ਰਿਹਾ, ਮੈਨੂੰ ਓਪੀਨੀਅਨ ਦੇ ਜੋ ਮੌਜੂਦਾ ਹਾਲਾਤ ਨੇ ਉਹ ਇੱਧਰ ਨੂੰ ਇਸ਼ਾਰਾ ਹੈ। ਹਾਂਜੀ, ਪਰ ਉਹਦਾ ਜ਼ਿਆਦਾ ਜਿਹੜਾ ਦੇਖੋ ਕਿ ਜਿਹੜੇ ਰੂਲ ਐਂਡ ਰੈਗੂਲੇਸ਼ਨ ਵੀ ਆ, ਤੁਸੀਂ ਪਹਿਲਾਂ ਦੇਖੋ ਕਿ ਪਹਿਲਾਂ ਆਪਾਂ ਗੱਲ ਕਰਦੇ ਹੁੰਦੇ ਸੀ ਕਿ ਨਹੀਂ ਓਪਨ ਬਾਰਡਰ ਤੇ ਖੁੱਲ੍ਹੇਆਮ ਗੱਲ ਹੁੰਦੀ ਸੀ ਡੈਮੋਕ੍ਰੇਟਸ ਦੇ ਟਾਈਮ ਦੇ ਉੱਤੇ ਕਿ ਦਿਸ ਇਜ਼ ਦਾ ਨਿਊ ਵਰਲਡ, ਵੀ ਓਪਨ ਬਾਰਡਰ ਹੋਣੇ ਚਾਹੀਦੇ। ਹੁਣ ਦੇਖੋ ਕਿਸੇ ਵੀ ਟਾਕ ਸ਼ੋ ਆਪਣਾ ਮਾਫੀ ਚਾਹੁੰਦਾ, ਕਿਸੇ ਵੀ ਪ੍ਰੋਟੈਸਟ ਵਿੱਚ ਓਪਨ ਬਾਰਡਰ ਦੀ ਗੱਲ ਨਹੀਂ ਹੁੰਦੀ। ਹੁਣ ਜਿਹੜੀ ਗੱਲਬਾਤ ਹੋ ਰਹੀ ਆ ਉਹ ਹੈਗੀ ਕਿ ਓਵਰਸਾਈਟ, ਜੇ ਆਈਸ ਵਰਕ ਕਰ ਰਹੀ ਉਹਦੇ ਤੇ ਓਵਰਸਾਈਟ ਕਿੱਥੇ ਆ, ਸਿਵਲ ਲਿਬਰਟੀਜ਼ ਦੀ ਗੱਲ ਹੋ ਰਹੀ ਆ, ਹੈ ਨਾ। ਆਪਣਾ AI ਦੇ ਐਲਗੋਰਿਥਮ ਫੇਅਰਨੈਸ ਦੀ ਗੱਲ ਹੋ ਰਹੀ ਹੈ ਕਿ ਜਿਹੜੇ ਐਲਗੋਰਿਥਮਸ ਇਹਦੇ ਹੈਗੇ ਉਹ ਠੀਕ ਹੋਣ। ਸੋ ਜਿਹੜਾ ਕੀ ਹੈ ਕਿ ਵਿਦਿਨ ਦਾ ਸਿਸਟਮ ਉਹਨੂੰ ਕਰੈਕਸ਼ਨ ਦੀ ਗੱਲ ਕਰ ਰਹੇ ਆ, ਜਿਹੜੀ ਗੱਲਬਾਤ ਆ ਉੱਥੇ ਹੋ ਰਹੀ ਹੈ। ਸੋ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਆਫ ਕੋਰਸ ਅਮਰੀਕਨ ਕਨਸਟੀਟਿਊਸ਼ਨ ਤੁਹਾਨੂੰ ਲਾਅ ਕਰਦਾ, ਕੁਝ ਲਾਅ ਸੂਟਸ ਹੋਣਗੇ। ਐਲਾਮੀਡਾ ਕਾਉਂਟੀ ਬੇ ਏਰੀਆ ਦੇ ਵਿੱਚ ਇਹਨਾਂ ਕੁਝ ਆਈਸ ਫ੍ਰੀ ਜ਼ੋਨਸ ਜਿਹੜੇ ਬਣਾਉਣੇ ਸ਼ੁਰੂ ਕਰ ਦਿੱਤੇ ਆ। ਇੰਪੈਕਟ ਅਸੈਸਮੈਂਟ ਜਿਹੜੀ ਆ ਉਹ ਵੀ ਆਪਾਂ ਦੇਖਿਆ ਕਿ ਮਿਨੀਸੋਟਾ ਦੇ ਵਿੱਚ ਹੋਈ, ਉਹਨਾਂ ਦੀ ਲੀਡਰਸ਼ਿਪ ਚੇਂਜ ਹੋਈ। ਸੋ ਇਦਾਂ ਦੇ ਜਿਹੜੇ ਕੰਮ ਆ ਲੋ ਲੈਵਲ ਦੇ ਉੱਤੇ ਹੁੰਦੇ ਰਹਿਣਗੇ। ਸਿਸਟਮ ਹੋਰ ਐਫੀਸ਼ੀਐਂਟ ਹੋਊਗਾ। AI ਜਿਹੜੀਆਂ ਉਹਨਾਂ ਗਲਤੀਆਂ ਕੀਤੀਆਂ ਉਹ ਤੋਂ ਲਰਨ ਕਰਕੇ AI ਸਿਸਟਮਸ ਥੋੜੇ ਜਿਹੇ ਬੈਟਰ ਹੋਣਗੇ। ਇਹ ਸਾਰੀ ਚੀਜ਼ਾਂ ਆਪਾਂ ਨੂੰ ਆਉਣ ਦੇਖਣ ਨੂੰ ਮਿਲਣਗੀਆਂ। ਪਰ ਜੇ ਤੁਸੀਂ ਕਹੋ ਕਿ ਮੇਜਰ ਸ਼ਿਫਟ ਜਿਹੜੀ ਨੀਡਲ ਜਿੰਨੀ ਕੁ ਮੂਵ ਹੋ ਚੁੱਕੀ ਆ, ਉਹ ਆਪਣੀ ਦੁਬਾਰਾ ਉਹ ਗੱਲ ਦੇ ਉੱਤੇ ਵਾਪਸ ਆ ਜਾਏਗੀ, ਪੁਰਾਣੇ ਵਾਲੇ ਸਟੇਟਸ ਕੋ ਰਿਟਰਨ ਹੋ ਜਾਊਗਾ। ਰਾਜਕਰਨ ਉਹ ਨਹੀਂ ਹੋਣਾ ਇਮੀਗ੍ਰੇਸ਼ਨ ਦੇ ਪਰਸਪੈਕਟਿਵ ਤੋਂ, ਕਿਉਂਕਿ ਜਿਹੜੀ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਤੇ ਜਿੱਦਾਂ ਆਪਾਂ ਦਾ ਪ੍ਰੋਟੈਸਟ ਦੇਖ ਰਹੇ, ਕਿਉਂਕਿ ਐਪੀਟਾਈਟ ਵੀ ਨਹੀਂ ਨਾ ਹੈਗੀ ਉਸ ਚੀਜ਼ਾਂ ਦੀ ਵੀ ਨਹੀਂ ਵੀ ਲੈਟਸ ਗੋ ਬੈਕ ਟੂ ਦ ਓਪਨ ਬਾਰਡਰ ਪਾਲਿਸੀ। ਉਹ ਉਹਦੇ ਕਰਕੇ ਹੀ ਤਾਂ ਗਵਰਨਮੈਂਟ ਚੇਂਜ ਹੋਈ ਆ ਆਲਰੇਡੀ। ਸੋ ਇਹ ਚੀਜ਼ਾਂ ਆਪਾਂ ਚੀਜ਼ਾਂ ਨੂੰ ਨਾ ਕਈ ਵਾਰ ਬਾਈਨਰੀ 'ਚ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਬਾਈਨਰੀ 'ਚ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਰਿਐਲਿਟੀ ਇਹ ਹੈ ਕਿ ਬਿਟਵੀਨ ਵਾਈਟ ਐਂਡ ਬਲੈਕ ਦੇयर इज ਅ ਲੋਟ ਆਫ ਗ੍ਰੇ ਏਰੀਆ ਜਿੱਥੇ ਚੀਜ਼ਾਂ ਆਪਰੇਟ ਕਰਦੀਆਂ। ਉਹ ਜਿਹੜੀ ਉਹ ਇਹ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੀਆਂ ਕੁਝ ਚੀਜ਼ਾਂ ਸਾਹਮਣੇ ਆਉਣਗੀਆਂ। ਪਰ ਹੁਣ ਇਹ ਸਾਰੀ ਗੱਲਾਂ ਬਾਤਾਂ ਕਰਦਾ ਆਪਣੇ ਟਾਕ ਸ਼ੋਅ ਵਿੱਚ ਕੀ ਮਤਲਬ ਹੈ ਨਾ, ਆਪਾਂ ਜਿੱਥੇ ਟਾਕ ਸ਼ੋਅ ਲਿਖੀਏ ਦੇ ਵਿੱਚ ਉਹ ਇਹ ਆ ਜਾਂ ਤੇ ਤੁਸੀਂ ਡਿਵੈਲਪਰ ਹੋਵੋਗੇ, ਜਾਂ ਤੁਸੀਂ ਮੇਕਰ ਹੋਵੋਗੇ, ਤੇ ਜਾਂ ਕੰਜ਼ਿਊਮਰ ਹੋਵੋਗੇ। ਜੇ ਤੁਸੀਂ ਥਰਾਈਵ ਕਰਨਾ ਤੇ ਤੁਸੀਂ ਪ੍ਰੋਡਿਊਸਰ ਹੋ, ਤੁਸੀਂ ਮੇਕਰ ਹੋ। ਤੁਸੀਂ ਜਿੱਥੇ ਪਾਲਿਸੀ ਮੇਕ ਹੁੰਦੀ ਹੈ, ਜੇ ਤੁਸੀਂ ਉੱਥੇ ਬੈਠੇ ਹੋਵੋਗੇ ਤਾਂ ਤੁਸੀਂ ਆਪਣੀ ਕਮਿਊਨਿਟੀ ਦਾ, ਆਪਣੇ ਪਰਿਵਾਰਾਂ ਦਾ ਕੁਝ ਭਲਾ ਕਰ ਲਓਗੇ। ਜੇ ਤੁਸੀਂ ਕੰਜ਼ਿਊਮਰ ਹੋਵੋਗੇ ਤੇ ਫਿਰ ਉਹਦੇ ਤੋਂ ਆਪਾਂ ਨੂੰ ਕੋਈ ਬਾਹਲਾ ਹੈ ਨਾ ਆਸ ਨਹੀਂ ਆਪਾਂ ਰੱਖ ਸਕਦੇ, ਕਿਉਂਕਿ ਅਮਰੀਕਾ ਦੀ ਇਕਨੋਮੀ ਆਪਾਂ ਆਲਰੇਡੀ ਇੱਕ ਹੁਣ ਗੱਲ ਮੰਨੀ ਜਾ ਚੁੱਕੀ ਆ ਕਿ ਇਹ ਕੇ ਸ਼ੇਪ ਕੋਵਿਡ ਤੋਂ ਬਾਅਦ ਦੀ ਰਿਕਵਰੀ ਆ। ਕੁਝ ਬੰਦੇ ਉਹਨਾਂ ਕੋਲ ਬਹੁਤ ਜ਼ਿਆਦਾ ਵੈਲਥ ਅਕਮੂਲੇਸ਼ਨ ਹੋ ਰਹੀ ਆ, ਜਿਹੜੀ ਆਮ ਜਨਤਾ ਜਾਂ ਬਹੁਤ ਜ਼ਿਆਦਾ ਲੋਕੀ ਇਦਾਂ ਦੇ ਹੈਗੇ ਜਿਨ੍ਹਾਂ ਦੀ ਥੱਲੇ ਵਾਲੇ ਜਿਹੜੀ ਲਾਈਨ ਹੁੰਦੀ ਨਾ ਕਿ ਉਹਨਾਂ ਦੀ ਜਿਹੜੀ ਦਿਨੋਂ ਦਿਨ ਉਹਨਾਂ ਦੀ ਮਾਲੀ ਹਾਲਤ ਆ ਉਹ ਵੀ ਵਿਗੜ ਰਹੀ ਹੈ। ਸੋ ਆਪਾਂ ਕੋਸ਼ਿਸ਼ ਕੀਤੀ ਆ ਪੰਜਾਬ ਤੋਂ ਐਜ਼ ਅ ਕਮਿਊਨਿਟੀ ਵੀ ਪੰਜਾਬ ਤੋਂ ਉੱਥੇ ਵੀ ਇਦਾਂ ਦੀ ਰਿਸਟ੍ਰਿਕਸ਼ਨਾਂ ਸਾਡੇ ਸਾਹਮਣੇ ਹੈਗੀਆਂ ਸੀ। ਉੱਥੋਂ ਅਸੀਂ ਨਿਕਲ ਕੇ ਇਹਨਾਂ ਦੇਸ਼ਾਂ ਦੇ ਵਿੱਚ ਆਏ ਆ ਤੇ ਇੱਥੇ ਸੋਹਣੀ ਆਪਾਂ ਲਾਈਫ ਜੀਵੀ ਆ। ਉਹ ਕੰਮ ਵਧੀਆ ਤਰੀਕੇ ਦੇ ਨਾਲ ਆਪਣੇ ਇਨਫਰਾਸਟ੍ਰਕਚਰ, ਕਾਰੋਬਾਰ ਇੱਥੇ ਸੈੱਟ ਹੋਏ ਆ। ਪਰ ਇਹ ਆ ਵੀ ਇਹਨੂੰ ਲਗਾਤਾਰ ਐਫਰਟ ਤੇ ਹਿੰਮਤ ਪਾਉਣ ਦੀ ਲੋੜ ਆ। ਜੇ ਅਗਲੀ ਪੀੜ੍ਹੀ ਨੇ ਉਹ ਜਿਹੜਾ ਬਟਾਨ ਆ ਉਹ ਲੈਣਾ ਵਾ ਤੇ ਅੱਗੇ ਤੁਰਨਾ, ਤੇ ਉਹਦੇ ਲਈ ਮਿਹਨਤ, ਐਥੀਕਲ ਵੈਲਿਊਜ਼ ਤੇ ਕੀ ਆਸੇ ਪਾਸੇ ਚੱਲ ਰਿਹਾ ਉਹਦੀ ਸੋਚ ਤੇ ਸਮਰੱਥਾ ਅਤੇ ਉਹਦੇ ਅਕੋਰਡਿੰਗਲੀ ਆਪਣੇ ਇੰਸਟੀਟਿਊਸ਼ਨ ਸਿਰਜਣੇ ਤੇ ਉਹਦੇ ਉੱਤੇ ਐਕਟ ਕਰਨਾ, ਇਹ ਬਹੁਤ ਆਪਾਂ ਨੂੰ ਜੇ ਅਸੀਂ ਅੱਗੇ ਵਧਣਾ ਇਹਨਾਂ ਚੀਜ਼ਾਂ ਦੀ ਲੋੜ। ਇੰਡੀਵਿਜੂਅਲੀ ਰਾਜ ਕਰਨ ਅਸੀਂ ਕੁਛ ਵੀ ਨਹੀਂ ਆ ਇਕੱਲੇ। ਜੇ ਅਸੀਂ ਰਲ ਮਿਲ ਕੇ ਕੁਛ ਕਿਸੇ ਪਾਸੇ ਨੂੰ ਤੁਰਾਂਗੇ ਤੇ ਆਪਾਂ ਆਪ ਵੀ ਅੱਗੇ ਤੁਰਾਂਗੇ ਤੇ ਆਪਣੀ ਕਮਿਊਨਿਟੀ ਨੂੰ ਅੱਗੇ ਲੈ ਕੇ ਤੁਰਾਂਗੇ। ਤਾਂ ਐਗਜ਼ਾਮਪਲ ਆਪਾਂ ਅਖੀਰ ਵਿੱਚ ਐਗਜ਼ਾਮਪਲ ਇਹਦੇ ਵਿੱਚ ਆਪਣੇ ਗਦਰੀ ਬਾਬਿਆਂ ਦੀ ਕਹਿ ਲੈਂਦੇ ਹਾਂ। ਗਦਰੀ ਬਾਬੇ ਬਿਲਕੁਲ ਆਪ ਬਹੁਤ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ, ਪਰ ਉਹਨਾਂ ਜਿੱਦਾਂ ਦੇ ਕੰਮ ਕੀਤੇ
ਉਹ ਅੱਜ ਵੀ ਅਸੀਂ ਪਿੱਛੇ ਦੇਖਦੇ ਕਿ ਉਸ ਟਾਈਮ ਦੇ ਉੱਤੇ ਉਹ ਕਿੱਦਾਂ ਦੇ ਕੰਮ ਕਰ ਗਏ ਨਾ, ਪ੍ਰਿੰਟਿੰਗ ਪ੍ਰੈਸ ਬਣਾਉਣੀ, ਸਕਾਲਰਸ਼ਿਪ ਰੱਖਣੀਆਂ ਵੀ ਆਪਣੇ ਬੱਚੇ ਬਰਕਲੇ ਪੜ੍ਹ ਸਕਣ। ਈਵਨ ਕਰਤਾਰ ਸਿੰਘ ਸਰਾਭੇ ਨੇ ਜਿਹੜੇ ਆਪਣੇ ਦੁਸ਼ਮਣ ਸੀ ਇਹ ਲਾਈ ਫੌਜਾਂ ਦੇ ਬ੍ਰਿਟਿਸ਼ ਤੇ ਇੰਗਲੈਂਡ ਜਾ ਕੇ ਜਹਾਜ਼ ਚਲਾਉਣ ਦੀ ਵੀ ਟ੍ਰੇਨਿੰਗ ਉਹਨੇ ਲੈ ਲਈ ਸੀ। ਸੋ ਕਹਿੰਦਾ ਮਤਲਬ ਵੀ ਆਪਣੇ ਕੰਮ ਦੇ ਵਿੱਚ ਬਹੁਤ ਨਿਪੁੰਨ ਸੀ, ਐਥੀਕਲ ਵੈਲਿਊਜ਼ ਵਾਲੇ ਲੋਕ ਸੀ, ਤੇ ਉਹ ਜਿਹੜਾ ਦੁਨੀਆ ਜਿਹੜੀ ਆ ਐਥੀਕਲ ਲੋਕਾਂ ਨੂੰ ਹੀ ਸਲਾਮ ਕਰਦੀ, ਜਿਹੜੇ ਸ਼ਾਰਟਕਟਸ ਹੈਗੇ ਆ, ਝੱਟ 2-4 ਇੱਧਰੋਂ 5-7 ਮਿਲੀਅਨ ਇੱਧਰੋਂ ਕਮਾ ਲਈਏ, ਡਾਲਰ ਕਮਾ ਲਈਏ, ਇਹ ਤਰੀਕੇ ਦੇ ਨਾਲ ਉਹ ਰਾਜਨੀਤੀ ਬਹੁਤ ਲੰਮਾ ਸਮਾਂ ਨਹੀਂ ਚੱਲਦੀ। ਆਪਾਂ AI ਦੀ ਉਹਨੇ ਗੱਲ ਕਰਕੇ ਕਿ ਅੱਜ ਨਹੀਂ ਕੱਲ ਤੁਸੀਂ ਡਿੱਕੇ ਚੋਂ ਨਹੀਂ ਆਉਣਾ ਵਾ, ਤੇ ਜੇ ਤੁਸੀਂ ਐਥਿਕਸ ਦੇ ਹਿਸਾਬ ਨਾਲ ਚੱਲੋਗੇ ਤੇ ਇਹ ਜਿਹੜਾ ਸਿਸਟਮ ਆ ਅੱਜ ਦੇ ਦਿਨ ਵੀ ਐਥਿਕਸ ਨੂੰ ਬਹੁਤ ਜ਼ਿਆਦਾ ਰਿਵਾਰਡ ਕਰਦਾ ਵਾ, ਮਿਹਨਤ ਨੂੰ ਰਿਵਾਰਡ ਕਰਦਾ ਵਾ। ਤੁਸੀਂ ਕੁਝ ਖੱਟੋਗੇ ਤੇ ਕਮਿਊਨਿਟੀ ਨੂੰ ਵੀ ਕੁਝ ਦੇਵੋਗੇ। ਮੇਰੀ ਤਾਂ ਜਾਂਦੇ ਜਾਂਦੇ ਰਾਜਕਰਨ ਅੱਜ ਦੇ ਇਮੀਗ੍ਰੇਸ਼ਨ ਤੇ ਟੈਕ ਦੇ ਟਾਕ ਸ਼ੋਅ ਦੇ ਅਖੀਰ ਵਿੱਚ ਇਹੀ ਅਪੀਲ ਹੈ ਜੀ। ਨਹੀਂ ਬਿਲਕੁਲ, ਬਹੁਤ ਧੰਨਵਾਦ ਹਰਵਿੰਦਰ, ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰ। ਬੜੀ ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।